ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 20 ਅਕਤੂਬਰ 2023 6 ਕੱਤਕ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਵੀਰ ਗੁਰਪ੍ਰੀਤ ਸਿੰਘ ਜੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ TV84 ਦੇ ਸਾਰੇ ਦਰਸ਼ਕ ਕੌਮੀ ਪੱਖ ਨੂੰ ਸਿਰਮੌਰ ਰੱਖ ਕੇ ਹਰ ਯਤਨਸ਼ੀਲ ਧਿਰ ਦੀ ਮਦਦ ਕਰਨ। ਅਸੀਂ ਘੱਟੋ ਘੱਟ ਆਪਣਾ ਦਸਵੰਧ ਕੱਢੀਏ, ਕਮਾਈ ਦੇ 10ਵੇਂ ਹਿੱਸੇ ਦੇ ਨਾਲ ਨਾਲ ਸਮੇਂ ਦਾ ਦਸਵੰਧ ਵੀ ਕੱਢੀਏ। ਜੋ ਅਸੀਂ ਕਰ ਸਕਦੇ ਹਾਂ ਉਸ ਵਿੱਚ ਵੱਧ ਚੜ ਕੇ ਹਿੱਸਾ ਪਾਈਏ, ਜੋ ਨਹੀਂ ਕਰ ਸਕੇ ਉਸ ਤੇ ਇੱਕ ਦੂਜੇ ਨੂੰ ਭੰਡਣ ਤੋਂ ਗੁਰੇਜ਼ ਕਰੀਏ। ਸੋ TV84 ਦੀ ਵੱਧ ਤੋਂ ਵੱਧ ਮਦਦ ਕਰੀਏ, ਦਸਵੰਧ ਜ਼ਰੂਰ ਕੱਢੀਏ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਪ੍ਰੀਤ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਹਮਾਸ ਵਿਚਾਲੇ ਜਿਹੜੇ ਜੰਗ ਦਾ ਅੱਜ 14ਵਾਂ ਦਿਨ ਹੈ ਔਰ ਹਮਾਸ ਵੱਲੋਂ ਅਗਵਾ ਕੀਤੇ ਗਏ 2 ਅਮਰੀਕੀ ਸ਼ਹਿਰੀਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਔਰ ਇਸ ਤੇ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਨੇ ਬੜੀ ਖੁਸ਼ੀ ਦਾ ਜਿਹੜਾ ਉਹ ਇਜ਼ਹਾਰ ਕੀਤਾ। ਔਰ ਦੂਸਰੇ ਪਾਸੇ ਇਜ਼ਰਾਈਲ ਵੱਲੋਂ ਗਜ਼ਾ ਪੱਟੀ ਤੇ ਬੰਬਾਰੀ ਲਗਾਤਾਰ ਜਾਰੀ ਹੈ ਔਰ ਗਜ਼ਾ ਨੂੰ ਬੰਬਾਰੀ ਨਾਲ ਇੱਕ ਪਾਰਕਿੰਗ ਲਾਟ ਜਿਹੜਾ ਉਹ ਬਣਾਇਆ ਗਿਆ ਜਾ ਰਿਹਾ ਔਰ ਸਕੂਲ ਤੇ ਹਸਪੀਟਲ ਜਿਹੜੇ ਬਰਾਬਰ ਤਬਾਹ ਕੀਤੇ ਜਾ ਰਹੇ ਨੇ ਔਰ ਗਜ਼ਾ ਦੀ ਮੁਕੰਮਲ ਤਬਾਹੀ ਦਾ ਇਹ ਮੰਜ਼ਰ ਕਦੋਂ ਰੁਕੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਥੋੜਾ ਸਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो वैसे आज मूल नानकशाही कैलेंडर मुताबिक गुरु ग्रंथ साहब गुरगद्दी दिवस है जी। 20 अक्तूबर 1708 ਨੂੰ ਹਜ਼ੂਰ ਸਾਹਿਬ ਦੇ ਮੁਕਾਮ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਬਖਸ਼ੀ ਜੀ ਔਰ ਸਾਰੀ ਆਪਣੀ ਕੌਮ ਨੂੰ ਇਹ ਹਦਾਇਤ ਕੀਤੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਅਸੀਂ ਇਸ ਗੁਰਗੱਦੀ ਦਿਵਸ ਦੀ ਸਮੂਹ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਸਾਡੇ ਵੀਰ ਗੁਰਪ੍ਰੀਤ ਸਿੰਘ ਨਿਊ ਜਰਸੀ ਤੋਂ ਉਹਨਾਂ ਨੇ ਕੀਤਾ ਔਰ ਇੱਕ ਸੱਚੇ ਗੁਰਸਿੱਖ ਵਾਂਗ ਜਿੱਥੇ ਉਹਨਾਂ ਨੇ ਇਹ ਖਾਹਿਸ਼ ਜ਼ਾਹਿਰ ਕੀਤੀ ਹੈ ਕਿ ਸਾਡੀ ਤਾਕਤ ਇੱਕ ਦੂਸਰੇ ਨੂੰ ਭੰਡਣ ਜਾਂ ਵੰਡਣ ਜਾਂ ਬਦਖੋਈ ਇੱਕ ਦੂਜੇ ਦੀ ਕਰਨ ਤੇ ਨਾ ਸਾਡੀ ਤਾਕਤ ਜ਼ਾਇਆ ਹੋਏ। ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੀਆਂ ਸਾਰੀਆਂ ਹੀ ਤਰ੍ਹਾਂ ਦੀ ਹਮਾਇਤ ਕਰੀਏ। ਦੂਸਰਾ ਜਿਹੜਾ ਕਾਰਡੀਨਲ ਪ੍ਰਿੰਸੀਪਲ ਜਿਸ ਨੂੰ ਅਸੀਂ ਛੱਡ ਚੁੱਕੇ ਹਾਂ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਇੱਕ ਬੜੇ ਪ੍ਰੋਮੀਨੈਂਟ ਜਿਹੜੇ ਸੋਸ਼ਲ ਮੀਡੀਆ ਤੇ ਪੋਪੂਲਰ ਵੀ ਮੌਲਾਨਾ ਨੇ ਉਹ ਸਿੱਖਾਂ ਦੀ ਤਾਰੀਫ ਕਰ ਰਹੇ ਸੀ ਬਹੁਤ। ਉਹ ਕਹਿਣ ਲੱਗੇ ਜੀ ਮੇਰੀ ਫੁੱਫੀ ਰਹਿੰਦੀ ਹੈ ਪੰਜਾ ਸਾਹਿਬ ਦੇ ਨੇੜੇ ਔਰ ਮੈਂ ਉੱਥੋਂ ਕਿਹਾ ਵੀ ਚਲੋ ਮੈਂ ਪੰਜਾ ਸਾਹਿਬ ਵੀ ਜਾ ਆਵਾਂ ਤੇ ਉੱਥੇ ਮੈਂ ਉਹਨਾਂ ਦੇ ਹੈਡ ਗ੍ਰੰਥੀ ਸਾਹਿਬ ਨੂੰ ਮਿਲਿਆ। ਉਹਨਾਂ ਨੇ ਮੈਨੂੰ ਸਾਰੀ ਥਾਂ ਦਿਖਾਈ ਔਰ ਉਹਨਾਂ ਨੇ ਕਿਹਾ ਕਿ ਜੀ 2 ਗੱਲਾਂ ਜਿਹੜੀਆਂ ਮੈਂ ਸਮਝਦਾ ਵੀ ਸਿੱਖ ਕੌਮ ਤੋਂ ਸਾਨੂੰ ਮੁਸਲਮਾਨਾਂ ਨੂੰ ਜਿਹੜੇ ਅਸੀਂ ਮੋਮਨ ਕਹਿੰਦੇ ਆਪਣੇ ਆਪ ਨੂੰ ਸਿੱਖਣ ਦੀ ਲੋੜ ਹੈ। ਉਹਨਾਂ ਨੇ ਕਿਹਾ ਵੀ ਜਿੰਨਾ ਸਤਿਕਾਰ ਸਿੱਖ ਆਪਣੀ
ਗੁਰੂ ਗ੍ਰੰਥ ਸਾਹਿਬ ਦਾ ਕਰਦੇ ਨੇ। ਉਹਨਾਂ ਕਿਹਾ ਜੀ ਅਸੀਂ ਆਪਣੇ ਘਰਾਂ 'ਚ ਜਾਂ ਦੂਸਰਿਆਂ 'ਚ ਨਜ਼ਰ ਮਾਰੀ ਹੈ ਕਿ ਮਣਾ ਮੂੰਹੀ ਮਿੱਟੀ ਜੰਮੀ ਹੋਏਗੀ ਕੁਰਾਨੇ ਮਜੀਦ ਜਿੱਥੇ ਪਿਆ ਹੈ, ਤੇ ਉਹ ਕੋਈ ਨਕਾਹ ਵੇਲੇ ਉਹਨੂੰ ਖੋਲਦੇ ਨੇ ਜਾਂ ਕਿਤੇ ਰੋਜ਼ਿਆਂ ਦੇ ਵੇਲੇ, ਤੇ ਉਵੇਂ ਹੀ ਹੁੰਦਾ। ਤੇ ਸਿੱਖਾਂ ਦਾ ਦੇਖੋ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਉਹ ਅਦਬ ਅਦਾਬ ਕਰਦੇ ਨੇ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਮੈਨੂੰ ਉਸ ਗ੍ਰੰਥੀ ਸਿੰਘ ਨੇ ਦੱਸਿਆ ਕਿ ਭਾਈ ਜਿਹੜਾ ਸਾਡੇ ਲਈ ਧਾਰਮਿਕ ਤੌਰ ਦੇ ਉੱਤੇ ਇਹ ਫਰਜ਼ ਹੈ, ਲਾਜ਼ਮ ਹੈ ਕਿ ਅਸੀਂ ਦਸਵੰਧ ਆਪਣੀ ਆਮਦਨ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਰੱਬ ਦੇ ਨਾਂ ਤੇ ਕੱਢੀਏ, ਜਿਹਦੇ 'ਚ ਲੋੜਵੰਦਾਂ ਦੀ ਮਦਦ ਵੀ ਹੈ, ਗਰੀਬ ਦਾ ਕੋਈ ਕਿਸੇ ਦੀ ਫੀਸ ਹੈ, ਕਿਸੇ ਦਾ ਹਸਪਤਾਲ ਦਾ ਇਲਾਜ ਹੈ, ਜਾਂ ਗੁਰਦੁਆਰਾ ਜਾਂ ਕੋਈ ਹੋਰ ਧਾਰਮਿਕ ਕੰਮਾਂ ਦੇ ਲਈ। ਤੇ ਉਹ ਮੌਲਵੀ ਸਾਹਿਬ ਨੇ ਕਿਹਾ, ਕਹਿੰਦੇ ਦੇਖੋ ਸਾਡੇ ਲਈ ਜਿਹੜੀ ਲਾਜ਼ਮ ਹੈ 2.5% ਹੈ ਕਿ ਹਰ ਮੁਸਲਮਾਨ ਤੇ ਲਾਜ਼ਮ ਹੈ ਕਿ ਉਹ ਆਪਣੀ ਕਮਾਈ ਦਾ 2.5% ਹਿੱਸਾ ਦੇ। ਤਾਂ ਉਹਨਾਂ ਕਿਹਾ ਵੀ ਸਾਡੇ ਤਾਂ ਉਹ 2.5% ਵੀ ਨਹੀਂ ਦਿੰਦੇ। ਉਹਨਾਂ ਕਿਹਾ ਜੇ ਦੇਣ ਤਾਂ ਜਿਹੜੇ ਸਾਡੇ 4 ਜ਼ਿਲ੍ਹੇ ਨੇ, ਫੈਸਲਾਬਾਦ ਹੈ, ਸਿਆਲਕੋਟ ਹੈ, ਲਾਹੌਰ ਹੈ ਔਰ ਗੁਜਰਾਂਵਾਲਾ ਹੈ, ਇਹਦੇ 'ਚ ਇੰਨੇ ਅਮੀਰ ਲੋਕ ਬੈਠੇ ਨੇ ਕਿ ਪਾਕਿਸਤਾਨ 'ਚ ਜਿਹੜੀ ਆ ਉਹ ਕਿਸੇ ਨੂੰ ਕੋਈ ਜਿਹੜੀ ਆ ਉਹਦੇ 'ਚ ਗਰੀਬੀ ਨਾ ਰਹੇ। ਸੋ ਇਹ ਉਹਨਾਂ ਵੱਲੋਂ ਟ੍ਰਿਬਿਊਟ ਸੀ। ਪਰ ਮੈਂ ਬਹੁਤ ਵਾਰ ਦੇਖਦਾ ਵੀ ਠੀਕ ਹੈ ਇਹ ਅਸੀਂ ਕਹਿੰਦੇ ਹਾਂ, ਪਰ ਹਾਲ ਸਾਡਾ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਔਰ ਬਹੁਤ ਵਾਰ ਅੱਜ ਜਦੋਂ ਅਸੀਂ ਛੋਟੇ ਛੋਟੇ ਪ੍ਰੋਜੈਕਟ ਦੇ ਲਈ ਵੀ ਜਿਹੜਾ ਹੈ ਉਹ ਕੱਲਾ ਬੰਦਾ ਆਪਣਾ ਯਤਨ ਕਰ ਰਿਹਾ ਹੁੰਦਾ ਹੈ। ਜੇ ਸੱਚਮੁੱਚ ਜਿਹੜੀ ਲਿਟਰਲੀ ਦਸਵੰਧ ਕੱਢਣ ਦੀ ਗੱਲ ਗੁਰੂ ਅਰਜਨ ਸਾਹਿਬ ਦੇ ਵੇੜੇ ਜਾਂ ਗੁਰੂ ਰਾਮਦਾਸ ਜੀ ਦੇ ਵੇੜੇ ਨਾਲ ਵੀ ਜੋੜਿਆ ਜਾਂਦਾ ਹੈ, ਇਹ ਔਰ ਜ਼ਾਹਰ ਹੈ ਕਿ ਵੀ ਇਹ ਰਹਿਤ ਮਰਿਆਦਾ ਦੇ ਵਿੱਚ ਔਰ ਅੰਮ੍ਰਿਤ ਛਕਣ ਤੋਂ ਬਾਅਦ ਲਾਜ਼ਮ ਹੈ ਕਿ ਵੀ ਹਰ ਸਿੱਖ ਨੇ ਦਸਵੰਧ ਕੱਢਣਾ ਹੈ। ਹੁਣ ਜੇ ਅਸੀਂ ਸੱਚਮੁੱਚ ਹਰ ਸਿੱਖ ਆਪਣੀ ਕਮਾਈ ਦਾ ਗਿਣ ਕੇ ਅਸੀਂ ਤਾਂ 200, 400, 500 ਕਿਤੇ ਦੇ ਦਿੱਤਾ ਜਾਂ ਕਿਤੇ ਲੰਗਰ ਵੀ ਕਰਵਾਤਾ, ਉਹਨੂੰ ਵੀ ਉਸ ਖਾਤੇ 'ਚ ਪਾਇਆ ਹੁੰਦਾ, ਔਰ ਇਹ ਠੀਕ ਨਹੀਂ ਹੈ। ਇਸ ਲਈ ਸਾਡੇ ਬਹੁਤ ਚੰਗੇ ਪ੍ਰੋਜੈਕਟ ਜਿਹੜੇ ਨੇ ਫਾਈਨੈਂਸ਼ੀਅਲ ਹੈਲਪ ਖੁਣੋ ਜਿਹੜੇ ਨੇ ਉਹ ਰੁਕ ਜਾਂਦੇ ਨੇ ਜਾਂ ਬੰਦ ਹੋ ਜਾਂਦੇ ਨੇ ਜਾਂ ਅਧਵਾਟੇ ਰਹਿ ਜਾਂਦੇ ਨੇ। ਸੋ ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਇੱਕ ਬੜਾ ਇਫੈਕਟਿਵ ਮੈਸੇਜ ਦਿੱਤਾ ਹੈ, ਜਿਹੜਾ ਮੈਸੇਜ ਅਸਲ 'ਚ ਗੁਰੂ ਦੀ ਹਦਾਇਤ ਹੈ। ਔਰ ਵਕਤਨ ਬਾ ਵਕਤਨ ਸਾਨੂੰ ਆਪਣੇ ਆਪ ਨੂੰ ਰਿਮਾਈਂਡ ਕਰਵਾਉਣ ਦੀ ਲੋੜ ਹੁੰਦੀ ਹੈ ਕਿ ਭਾਈ ਇਹ ਗੁਰੂ ਦਾ ਹੁਕਮ ਹੈ ਕਿ ਹਰ ਸਿੱਖ ਦਸਵੰਧ ਕੱਢੇ, ਔਰ ਉਸ ਦਸਵੰਧ ਦੇ ਉੱਤੇ ਉਹਦਾ ਆਪਣਾ ਫਿਰ ਕੋਈ ਹੱਕ ਨਹੀਂ ਹੈ। ਉਹ ਹਾਂ ਉਹਨੇ ਕਿੱਥੇ ਦੇਣਾ ਹੈ, ਕਿਹੜੀ ਥਾਂ ਉਹਨੂੰ ਯੋਗ ਲੱਗਦੀ ਹੈ, ਇਹ ਉਹਦੀ ਚੋਇਸ ਹੈ, ਲੇਕਿਨ ਉਹ ਉਹਦੇ ਨਿੱਜੀ ਜਾਂ ਨਿੱਜੀ ਪਰਿਵਾਰ ਦੀ ਪਰਵਰਿਸ਼ ਜਾਂ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਖਰੀਦਣ ਲਈ ਨਹੀਂ ਹੈ। ਉਹ ਬੇਸ਼ੱਕ ਗੁਰਦੁਆਰਾ ਸਾਹਿਬ ਦੇ ਲਈ ਹੋਏ, ਉਹ ਕਿਸੇ ਗਰੀਬ ਬੱਚੇ ਦੀ ਫੀਸ ਹੈ ਕਿਸੇ, ਔਰ ਉਹ ਜ਼ਰੂਰੀ ਨਹੀਂ ਕਿ ਸਿਰਫ ਸਿੱਖ ਦੇ ਉੱਤੇ ਖਰਚ ਕੀਤਾ ਜਾਏ। ਉਹ ਕਿਤੇ ਵੀ ਜਿਹੜਾ ਲੋੜਵੰਦ ਹੈ ਉਹਨੂੰ ਲੱਗਦਾ ਹੈ ਕਿ ਭਾਈ ਇਹ ਬੱਚੀ ਚੰਗਾ ਪੜ੍ਹਾਈ ਦੇ ਵਿੱਚ ਜਿਹੜਾ ਹੈ ਉਹ ਬ੍ਰਾਈਟ ਹੈ ਲੇਕਿਨ ਅਫੋਰਡ ਨਹੀਂ ਕਰ ਸਕਦਾ, ਤੁਸੀਂ ਕਹਿੰਦੇ ਹੋ ਜੀ ਠੀਕ ਹੈ ਕਿ ਬਈ ਅਸੀਂ ਇਵੇਂ ਕਰਾਂਗੇ। ਔਰ ਜਿਹੜੇ ਰੈਗੂਲਰ ਦਸਵੰਧ ਕੱਢਦੇ ਰਹੇ ਨੇ, ਹੁਣ ਅਸੀਂ ਤਾਂ ਇੱਕ ਡਿਫਰੈਂਟ ਫੀਲਡ 'ਚ ਆ ਗਏ। ਮੈਂ ਜੇ ਆਪਣੇ ਪਰਿਵਾਰ ਦੀ ਗੱਲ ਕਰਾਂ, ਆਪਣੇ ਪਿਤਾ ਜੀ ਮਾਤਾ ਜੀ ਦੀ, ਔਰ ਹਾਲਾਂਕਿ ਗਵਰਨਮੈਂਟ ਜੌਬਸ ਵਾਲਿਆਂ ਦੀਆਂ ਲਿਮਿਟਿਡ ਇਨਕਮਸ ਹੁੰਦੀਆਂ ਨੇ, ਲੇਕਿਨ ਪਹਿਲੇ ਦਿਨ ਜਿੱਦਣ ਉਹ ਤਨਖਾਹ ਮਿਲਦੀ ਸੀ ਇਹ ਸੀ ਕਿ ਵੀ ਇਹ ਦਸਵੰਧ ਕੱਢਣਾ। ਉਹਦੇ ਨਾਲ ਪਿਤਾ ਜੀ ਨੇ ਕਿੰਨੇ ਲੋੜਵੰਦ ਬੱਚਿਆਂ ਨੂੰ ਪੜ੍ਹਾਇਆ, ਕਿੰਨੇ ਹੋਰ ਕਿਸੇ ਗਰੀਬ, ਔਰ ਕਈ ਵਾਰ ਇੰਨਾ ਕੁ ਇਕੱਠਾ ਹੋ ਜਾਂਦਾ ਸੀ ਕਿ ਭਾਈ ਜੇ ਕਿਸੇ ਦਾ ਕੋਈ ਵਿਆਹ ਦਾ ਜਾਂ ਕਿਸੇ ਦੀ ਬੱਚੀ ਦਾ, ਹੁਣ ਤਾਂ ਇੰਨੇ ਕੁ ਖਰਚੇ ਹੋ ਗਏ ਨੇ ਕਿ ਵੀ ਕੋਈ ਕਿਸੇ ਨੂੰ ਕਹਿ ਹੀ ਨਹੀਂ ਸਕਦਾ ਵੈਸੇ, ਲੇਕਿਨ ਉਦੋਂ ਸੀਮਤ ਸਾਧਨਾਂ ਦੇ ਵਿੱਚ, ਮੈਂ ਕੋਈ ਇਹਨੂੰ ਸੈਲਫ ਪੈਟਿੰਗ ਲਈ ਨਹੀਂ ਕਹਿ ਰਿਹਾ। ਔਰ ਮੈਂ ਇਹ ਦੇਖਦਾ ਕਿ ਵੀ ਉਹਨਾਂ ਦਾ ਕਹਿਣਾ ਸੀ, ਕਹਿੰਦੇ ਵੀ ਇੰਨੀ ਬਰਕਤ ਹੁੰਦੀ ਹੈ ਜਦੋਂ ਤੁਸੀਂ ਗੁਰੂ ਦੀ ਗੱਲ ਮੰਨਦੇ ਹੋ, ਗੁਰੂ ਦੇ ਹੁਕਮ ਦੇ ਉੱਤੇ ਅਮਲ ਕਰਦੇ ਹੋ, ਫਿਰ ਇਹ ਗੁਰੂ ਦੇ ਹਿੱਸੇ ਆ ਜਾਂਦਾ। ਪਾਕਿਸਤਾਨ ਦੇ ਬੜੇ ਅੱਛੇ ਫਿਲਾਸਫਰ ਔਰ ਪਾਕਿਸਤਾਨ ਟੀਵੀ ਦੇ ਫਾਊਂਡਰ ਚੋਂ ਅਸ਼ਫਾਕ ਅਹਿਮਦ ਸਾਹਿਬ, ਤੇ ਉਹ ਅਕਸਰ ਜਦੋਂ ਉਹਨਾਂ ਨੇ ਇੱਕ ਆਪਣੇ 올ਡ ਏਜ ਦੇ ਵਿੱਚ ਇੱਕ ਡਿਸਕਸ਼ਨ ਜਿਹੜੀ ਜ਼ਾਹਰਾ ਤੌਰ ਤੇ PTV ਤੇ ਵੀ ਟੈਲੀਕਾਸਟ ਹੁੰਦੀ ਸੀ, ਉਸ ਦਾ ਨਾਂ ਇੱਕ ਖਾਸ ਹੀ ਸੀ, ਉਹਨਾਂ ਨੇ ਜਿਹਨੂੰ ਅਸੀਂ ਪੰਜਾਬੀ 'ਚ ਸੱਥ ਕਹਿੰਦੇ ਹਾਂ, ਟਰਕੀ ਦਾ ਲਫ਼ਜ਼ ਹੈ, ਉਸ ਨੂੰ ਜਿਰਗਾ ਉਹਨੂੰ ਨਹੀਂ, ਜਿਰਗਾ ਵੀ ਨਹੀਂ ਸੀ, ਕੋਈ ਹੋਰ ਲਫ਼ਜ਼ ਸੀ, ਚਲੋ। ਤੇ ਉਸ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਪੁੱਛਿਆ ਕਿ ਜੀ ਤੁਸੀਂ ਕੀ ਕਰਦੇ ਹੋ ਆਪਣੀ ਜ਼ਿੰਦਗੀ? ਉਹ ਕਹਿਣ ਲੱਗੇ ਜੀ ਅਸੀਂ ਜਿਹੜਾ ਹੈ ਦੇਖੋ ਰੋਟੀ ਰੋਜ਼ੀ ਦੇ ਲਈ ਸਾਡਾ ਬਹੁਤ ਵਕਤ ਉਹਦੇ 'ਚ ਗੁਜ਼ਰ ਜਾਂਦਾ ਹੈ, ਜੋ ਥੋੜ੍ਹਾ ਬਹੁਤ ਹੁੰਦਾ ਹੈ ਵੀ ਕੋਸ਼ਿਸ਼ ਕਰੀਦਾ
ਨਮਾਜ਼ ਵੀ ਪੜ੍ਹ ਲਈਏ ਔਰ ਦੂਸਰਾ ਵੀ ਹੋਏ। ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਜਿਹੜਾ ਰੋਟੀ ਰੋਜ਼ੀ ਵਾਲਾ ਕੰਮ ਹੈ ਇਹ ਤੇਰਾ ਤਾਂ ਨਹੀਂ ਹੈ, ਇਹ ਤਾਂ ਅੱਲਾ ਦਾ ਕੰਮ ਹੈ। ਤੂੰ ਇਹ ਦੱਸ ਵੀ ਉਸ ਤੋਂ ਉਹ ਤਾਂ ਉਹਨੇ ਗਾਰੰਟੀ ਲਈ ਹੋਈ ਹੈ। ਔਰ ਮੈਂ ਜਦੋਂ ਉਹਨੂੰ ਉਹਨਾਂ ਦੀ ਉਸ ਗੱਲ ਨੂੰ ਸੁਣਿਆ, ਮੈਂ ਕਿਹਾ ਵੀ ਇਹ ਤਾਂ ਸਾਡੇ ਗੁਰੂ ਸਾਨੂੰ ਅਸੀਂ ਰੋਜ਼ਾਨਾ ਰਹਿ ਰਾਸ ਕਰਦੇ ਹਾਂ, ਪੜ੍ਹਦੇ ਹਾਂ ਕਿ ਵੀ ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਉਡੈ ਊੜ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਛਰਿਆ, ਤੈਨੂੰ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਕਿ ਭਾਈ ਉਹ ਮਾਈਗ੍ਰੇਟਰੀ ਬਰਡਸ ਹਜ਼ਾਰਾਂ ਮੀਲਾਂ ਤੋਂ ਆਉਂਦੇ, ਉਹਨਾਂ ਨੂੰ ਕੌਣ ਖਵਾਉਂਦਾ? ਵੀ ਹਰ ਇੱਕ ਦੇ ਸਿਰ ਦੇ ਉੱਤੇ ਉਸ ਨੂੰ ਇਸ ਦੁਨੀਆ 'ਚ ਭੇਜਣ ਤੋਂ ਪਹਿਲਾਂ ਰੱਬ ਨੇ ਰਿਜ਼ਕ ਰੱਖਿਆ। ਉਹਨੇ ਕਿਹਾ ਉਹ ਤਾਂ ਰੱਬ ਦਾ ਕੰਮ ਹੈ, ਤੂੰ ਦੱਸ ਤੂੰ ਕੀ ਕਰਦਾ। ਹੁਣ ਜੇ ਅਸੀਂ ਆਪਣੀ ਕਾਰਗੁਜ਼ਾਰੀ ਦੁਨੀਆ ਨੂੰ ਦੱਸਣਾ ਚਾਹੀਏ ਤਾਂ ਅਸੀਂ ਤਾਂ ਕੁਝ ਵੀ ਨਹੀਂ ਕਰਦੇ। ਜਿਹੜੇ ਰਿਜ਼ਕ ਦੇ ਲਈ ਵੀ ਦੌੜ ਰਹੇ ਹੈ ਜਾਂ ਆਪੋ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹੈ, ਉਸ ਦੇ ਵਿੱਚ ਕੁਝ ਵੀ ਐਸਾ ਨਹੀਂ ਹੈ ਜਿਹੜਾ ਕਿ ਅਸੀਂ ਇਸ ਗੱਲ ਨੂੰ ਕਹਿ ਸਕੀਏ ਕਿ ਜੀ ਅਸੀਂ ਜ਼ਿੰਦਗੀ ਦੇ ਵਿੱਚ ਇਸ ਕਾਰਥਾ ਕੰਮ ਕਰ ਰਹੇ ਹਾਂ। ਸੋ ਇਹ ਜਿਹੜੇ ਗੁਰੂ ਦੇ ਹੁਕਮ ਨੇ, ਜੇ ਉਹਨਾਂ ਦੇ ਮੁਤਾਬਕ ਅਸੀਂ ਜ਼ਿੰਦਗੀ ਜੀਵੀਏ, ਨਹੀਂ ਤਾਂ ਤੁਸੀਂ ਸਾਰਾ 5 ਲੱਖ ਵਾਲੇ ਦੀ 10 ਲੱਖ ਹੋ ਜਾਂਦੀ ਆ, ਉਹ ਫਿਰ ਵੀ ਹਾਏ ਹਾਏ ਕਰਦਾ ਰਹਿੰਦਾ, ਪੂਰੀ ਨਹੀਂ ਪੈਂਦੀ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਸਾਡੇ ਨਾਲ ਗੁਰਸਿੱਖ ਵੀਰ ਭੈਣਾਂ ਜੁੜਦੇ ਨੇ, ਜੇ ਉਹ ਸੱਚਮੁੱਚ ਲਿਟਰਲੀ ਇਹ ਮੰਨ ਲੈਣ ਵੀ ਇਹ ਦਸਵੰਧ ਗੁਰੂ ਦੇ ਨਾਂ ਤੇ ਉਹਨਾਂ ਨੇ ਕੱਢਣਾ, 1 ਸਾਲ ਬਾਅਦ ਤੁਸੀਂ ਦੇਖ ਸਕਦੇ ਹੋ ਜਿੱਥੇ ਤੁਹਾਡੇ ਅੰਦਰ ਇੱਕ ਸੰਤੋਖ ਵੀ ਹੋਏਗਾ, ਇੱਕ ਇੰਟੈਂਸ਼ਨ ਵੀ ਹੋਏਗਾ, ਉੱਥੇ ਤੁਹਾਡੀ ਕਮਾਈ ਦੇ ਵਿੱਚ ਬਰਕਤ ਵੀ ਹੋਏਗੀ। ਬਰਕਤ ਲਫ਼ਜ਼ ਦੀ ਹੁਣ ਕੋਈ ਅੰਗਰੇਜ਼ੀ ਤੁਸੀਂ ਅੱਜ ਦੇ ਜੰਮੇ ਪੜਿਆਂ ਨੂੰ ਤਾਂ ਸਮਝਾ ਨਹੀਂ ਸਕਦੇ, ਲੇਕਿਨ ਜਿਹੜੇ ਰੱਬ ਦੇ ਉੱਤੇ ਈਮਾਨ ਰੱਖਣ ਵਾਲੇ ਨੇ, ਯਕੀਨ ਰੱਖਣ ਵਾਲੇ ਨੇ, ਉਹ ਜਾਣਦੇ ਨੇ ਕਿ ਬਰਕਤ ਕੀ ਹੁੰਦੀ ਹੈ। ਔਰ ਵੀਰ ਗੁਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਕ ਵਾਰ ਸਾਨੂੰ ਫੇਰ ਦਸਵੰਧ ਦੀ ਅਹਿਮੀਅਤ ਯਾਦ ਕਰਵਾਈ। ਜਦੋਂ ਅਸੀਂ ਰੋਜ਼ਾਨਾ ਹੀ ਗੱਲ ਕਰਦੇ ਹਾਂ, ਹਾਲਾਂਕਿ ਇਸ ਦਾ ਮਾਨਸਿਕ ਸਿਹਤ ਤੇ ਵੀ ਅਸਰ ਪੈਂਦਾ ਹੈ, ਥਿੰਕਿੰਗ ਤੇ ਵੀ ਪੈਂਦਾ ਹੈ। ਜਦੋਂ ਤੁਸੀਂ ਇੱਕ ਸੰਵੇਦਨਸ਼ੀਲਤਾ 'ਚ ਜੀ ਰਹੇ ਹੁੰਦੇ ਹੋ ਤਾਂ ਫਿਰ ਇਹ ਨਹੀਂ ਹੁੰਦਾ ਕਿ ਕੋਈ ਤੁਹਾਡੇ ਸਾਹਮਣੇ ਬੈਠਾ ਕਰਾਈ ਕਰ ਰਿਹਾ ਹੈ ਜਾਂ ਕੋਈ ਹਜ਼ਾਰਾਂ ਮੀਲ ਦੂਰ ਪੰਜਾਬ ਦੀ ਧਰਤੀ ਤੋਂ ਕੋਈ ਜਿਹੜੀ ਹੈ ਉਹ ਰੋਣ ਦੀ ਆਵਾਜ਼ ਆ ਰਹੀ ਹੈ, ਜਾਂ ਕਸ਼ਮੀਰ ਦੀ ਕੋਈ ਬੱਚੀ ਆਪਣੇ ਵੀਰ ਦੇ ਲਈ ਕੁਰਲਾ ਰਹੀ ਹੈ, ਜਾਂ ਮਿਡਲ ਈਸਟ ਜਾਂ ਉਸ ਗਜ਼ਾ ਦੇ ਵਿੱਚ ਕੋਈ ਫਲਸਤੀਨੀ ਬਾਪ ਜਿਸ ਦਾ ਸਾਰਾ ਟੱਬਰ ਉਸ ਮਲਬੇ ਦੇ ਥੱਲੇ ਦੱਬਿਆ ਗਿਆ ਹੈ, ਜਾਂ ਕੋਈ ਹੋਰ ਜਿਹੜਾ ਬੇਸ਼ੱਕ ਉਹ ਯਹੂਦੀ ਦੀ ਪੀੜ ਵੀ ਹੋਏ, ਜੋ ਅਸੀਂ ਪਹਿਲੇ ਦਿਨ ਤੋਂ ਹੀ ਇਸ ਦਾ ਜ਼ਿਕਰ ਕੀਤਾ ਹੈ। ਪਰ ਅੱਜ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ 8 ਬਿਲੀਅਨ ਆਬਾਦੀ ਵਾਲਾ ਪਲੈਨਟ ਕਿਵੇਂ ਉਹਨੂੰ ਇਵੇਂ ਹੀ ਲੈ ਰਿਹਾ ਜਿਵੇਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ, ਪਹਿਲੇ ਦਿਨ ਥੋੜਾ ਡਿਫਿਕਲਟ ਲੱਗਦਾ ਹੈ, ਫਿਰ ਲੱਗਦਾ ਵੀ ਇਹ ਤਾਂ ਇਵੇਂ ਹੀ ਹੋਣਾ। ਹੁਣ ਤੁਹਾਨੂੰ ਮੀਡੀਆ ਦੇ ਵਿੱਚ ਉਹ ਗੱਲ ਘਟਦੀ ਵੀ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਇਜ਼ਰਾਈਲ ਵੱਲੋਂ ਉਹਨਾਂ ਦੇ ਬੰਬਾਰੀ ਕਰਨ ਵਾਲੇ ਜਹਾਜ਼ ਲਗਾਤਾਰ ਉਸ ਨੂੰ ਪਾਰਕਿੰਗ ਲਾਟ ਬਣਾਉਣ ਤੇ ਲੱਗੇ ਹੋਏ ਨੇ। ਔਰ ਇੱਕ ਰਫ ਜਿਹੜਾ ਰਾਇਟਰ ਨੇ ਜਿਹੜਾ ਐਸਟੀਮੇਟ ਦਿੱਤਾ ਵੀ ਇਸ ਵੇਲੇ ਤੱਕ ਜਿਹੜਾ 1 ਮਿਲੀਅਨ ਲੋਕ ਬੇਘਰ ਹੋ ਚੁੱਕੇ ਨੇ, ਔਰ ਆਲਮੋਸਟ ਜਿਹੜੀ ਨਾਰਦਰਨ ਹਾਫ ਹੈ ਗਜ਼ਾ ਦਾ, ਜਿਹੜਾ ਉਹਨਾਂ ਦਾ ਅਲਟੀਮੇਟ ਜਿਹੜਾ ਮਿਲਟਰੀ ਟਾਰਗੇਟ ਵੀ ਹੈ ਉਹਨੂੰ ਖਾਲੀ ਕਰਵਾਉਣਾ, ਉਹ ਲੋਕ ਜਿਹੜੇ ਨੇ ਕਿਸ ਹਾਲ 'ਚ ਨੇ, ਕਿਵੇਂ ਜੀ ਰਹੇ ਨੇ। 1 ਮਿਲੀਅਨ 10 ਲੱਖ ਲੋਕ ਬੇਘਰ ਨੇ, 5000 ਫਲਸਤੀਨੀ ਮਰ ਚੁੱਕੇ ਨੇ ਇਹਨਾਂ 14 ਦਿਨਾਂ 'ਚ। 7 ਅਕਤੂਬਰ ਤੋਂ ਇਹ ਪਾਰਟ ਸ਼ੁਰੂ ਹੁੰਦਾ ਹੈ ਹਮਾਸ ਦੇ ਬੜੇ ਬਰੂਟਲ ਹਮਲੇ ਦੇ ਨਾਲ, ਔਰ 13,000 ਜ਼ਖਮੀ ਨੇ, 13,000। ਔਰ ਮਰਨ ਔਰ ਜ਼ਖਮੀਆਂ ਦੇ ਵਿੱਚ ਲਗਭਗ 2/3 ਜਿਹੜੀ ਗਿਣਤੀ ਹੈ ਉਹ ਬੀਬੀਆਂ ਤੇ ਬੱਚਿਆਂ ਦੀ ਹੈ। ਔਰ ਇਸ ਕਿਸਮ ਦਾ ਜ਼ੁਲਮ ਜਿਹੜਾ ਹੈ ਉਹ ਚੱਲ ਰਿਹਾ ਹੈ, ਲੇਕਿਨ ਹਰ ਕੋਈ ਆਪੋ ਆਪਣੀ ਸਿਆਸਤ ਦੇ ਉੱਤੇ। ਔਰ ਬੀਤੇ ਕੱਲ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਨੇ ਮੁਲਕ ਨੂੰ ਐਡਰੈਸ ਕੀਤਾ, ਉਹੀ ਜੋ ਕੁਝ ਜਦੋਂ ਮਿਡਲ ਈਸਟ 'ਚ ਨੇਤਨਯਾਹੂ ਨੂੰ ਜੱਫੀ ਪਾ ਕੇ ਪ੍ਰੈਸ ਕਾਨਫਰੰਸ ਕੀਤੀ, ਉਹੀ ਬੋਲੀ। ਔਰ ਇਹੀ ਕਿ ਰੂਸ ਔਰ ਹਮਾਸ ਔਰ ਬਿਲੀਅਨਸ ਆਫ ਡਾਲਰਸ ਇਜ਼ਰਾਈਲ ਨੂੰ ਦੇਣ ਦਾ, ਔਰ ਥੱਲੇ ਜੇ ਜਾ ਕੇ ਜੇ ਇਨਸਾਨੀ ਹਿਊਮੈਨਿਟੇਰੀਅਨ ਪੇਨ ਤੇ ਫਲਾਣਾ ਜਿਹਦਾ ਕੋਈ ਮਤਲਬ ਨਹੀਂ ਹੈ। ਔਰ ਇਸ ਦੇ ਉਲਟ ਅਸੀਂ ਅੱਜ ਦੇਖਦੇ ਹਾਂ ਕਿ ਬਈ ਚਲੋ ਇੱਕ ਚੰਗਾ ਸਟੈਪ ਹੈ। ਕਤਰ ਜਿਹੜਾ ਮੁਲਕ ਹੈ, ਉਹਨਾਂ ਦੇ ਕੋਲ ਭਾਵੇਂ ਛੋਟਾ ਜਿਹਾ ਮੁਲਕ ਹੈ ਪਰ ਡਿਪਲੋਮੇਸੀ ਦੀ ਦੁਨੀਆ 'ਚ ਉਹਨਾਂ ਨੇ ਆਪਣੀ ਚੰਗੀ ਥਾਂ ਬਣਾਈ ਹੈ। ਔਰ ਇਹ ਕਤਰ ਹੀ ਸੀ ਜਿਨ੍ਹਾਂ ਨੇ ਤਾਲਿਬਾਨ ਔਰ ਅਮਰੀਕਾ ਦੇ ਵਿੱਚ ਨੈਗੋਸ਼ੀਏਸ਼ਨ ਕਰਵਾ ਕੇ ਜਿਹੜਾ 20 ਸਾਲ ਤੋਂ ਅਮਰੀਕਨ ਫੌਜ 9/11 ਤੋਂ ਬਾਅਦ
ਉੱਥੇ ਫਸੀ ਹੋਈ ਸੀ ਔਰ ਇਹ ਟਰੰਪ ਈਰਾ 'ਚ ਹੋਇਆ। ਟਰੰਪ ਨੂੰ ਇਹ ਕ੍ਰੈਡਿਟ ਜਾਂਦਾ ਹੈ ਜੀ ਕਿ ਉਸਨੇ ਦੇਖ ਲਿਆ ਵੀ ਰੀਅਲ ਥੱਲੇ ਗਰਾਊਂਡ ਦੇ ਉੱਤੇ ਪਾਵਰ ਕੀ ਹੈ ਔਰ ਉਹਨੇ ਤਾਲਿਬਾਨ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਜਿਹਦੇ ਥੱਲੇ ਅਮਰੀਕਨ ਫੌਜ ਔਰ ਨੈਟੋ ਫੌਜ ਵਾਪਸ ਆ ਸਕੀ। ਜੀ ਸੋ ਹੁਣ ਵੀ ਕਿਉਂਕਿ 200 ਤੋਂ ਜ਼ਿਆਦਾ ਜਿਹੜੇ ਹੌਸਟੇਜ ਨੇ ਉਹ ਹਮਾਸ ਦੇ ਕੋਲ ਨੇ, ਜਿਨ੍ਹਾਂ ਦੇ ਵਿੱਚ ਸਿਰਫ ਇਜ਼ਰਾਈਲੀ ਨਹੀਂ ਨੇ, ਕਈ ਮੁਲਕਾਂ ਦੇ ਸ਼ਹਿਰੀ ਨੇ। ਸੋ ਅੱਜ ਇਹ ਖੁਸ਼ੀ ਦੀ ਖਬਰ ਹੈ ਜੀ ਕਿ ਕਤਾਰ ਦੇ ਐਫਰਟ ਦੇ ਨਾਲ 2 ਅਮਰੀਕੀ ਸਿਟੀਜ਼ਨ ਮਾਵਾਂ ਧੀਆਂ ਜੂਡੀਆ ਤੇ ਨੈਟਲੀ ਉਹਨਾਂ ਨੂੰ ਹਮਾਸ ਨੇ ਰਿਲੀਜ਼ ਕਰ ਦਿੱਤਾ ਨਾਈਸ ਔਰ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਸ ਦੇ ਉੱਤੇ ਬੜਾ ਉਹ ਲਫ਼ਜ਼ ਹੀ ਕੌਮਿਆਂ ਚ ਓਵਰਜॉयड ਜੀ ਬਾਈਡਨ ਓਵਰਜॉयड ਐਟ ਰਿਲੀਜ਼ ਆਫ 2 ਅਮਰੀਕਨ ਹੌਸਟੇजेस ਔਰ ਉਹਨਾਂ ਨੇ ਕਤਰ ਜਾਂ ਕਤਾਰ ਜੋ ਵੀ ਉਹਨੂੰ ਕਿਹਾ ਜਾਂਦਾ ਹੈ ਜੀ ਉਸ ਦੀ ਸਰਕਾਰ ਦਾ ਔਰ ਇਜ਼ਰਾਈਲ ਦਾ ਧੰਨਵਾਦ ਕੀਤਾ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹ ਨਹੀਂ ਹੈ ਕਿ ਵੀ ਇੱਕ ਪਾਸੇ ਤਾਂ ਬਰੂਟੈਲਿਟੀ ਦਾ ਆਲਮ ਚੱਲ ਰਿਹਾ ਹੈ ਬਿਲਕੁਲ, ਪਰ ਹਮਾਸ ਵੀ ਜਿਹੜਾ ਇਨ ਕੰਟਰੋਲ ਹੈ ਇਸ ਰਿਲੀਜ਼ ਦੇ ਬਦਲੇ ਉਹਨਾਂ ਨੇ ਕੀ ਕੰਸੈਸ਼ਨ ਲਿਆ ਹੋਏਗਾ ਕੀ ਨਹੀਂ ਹੈ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਜੇ ਹਮਾਸ ਨੇ ਸੱਚਮੁੱਚ ਇਸ ਵੇਲੇ ਜਿਹੜੀ ਗੁੱਡਵਿਲ ਉਹਨਾਂ ਦੇ ਲਈ ਖਾਸ ਤੌਰ ਤੇ ਗਜ਼ਾ ਦੇ ਬੇਗੁਨਾਹ ਲੋਕਾਂ ਲਈ ਹੈ, ਹਮਾਸ ਨੂੰ ਫੌਰਨ ਜਿਹੜੇ ਬੇਗੁਨਾਹ ਫੜੇ ਹੋਏ ਬੱਚੇ ਨੇ, ਔਰਤਾਂ ਨੇ, ਹਾਂ ਜੇ ਮਿਲਟਰੀ ਮੈਨ ਨੇ ਉਹ ਤਾਂ ਜੇ ਹੁਣ ਉਹਨਾਂ ਨੇ ਵਾਰ ਡਿਕਲੇਅਰ ਹੀ ਕੀਤੀ ਹੋਈ ਹੈ ਇਜ਼ਰਾਈਲ ਨੇ, ਉਹ ਤਾਂ ਤੁਸੀਂ ਉਹਨਾਂ ਨੂੰ POW ਦਾ ਦਰਜਾ ਦੇ ਸਕਦੇ ਹੋ, ਪ੍ਰਿਜ਼ਨਰਸ ਆਫ ਵਾਰ। ਲੇਕਿਨ ਬੇਗੁਨਾਹ ਬੱਚਿਆਂ ਨੂੰ, ਔਰਤਾਂ ਨੂੰ ਜਾਂ ਜਿਹੜੇ ਨੌਨ ਮਿਲਟਰੀ ਟਾਰਗੇਟਸ ਉਹਨਾਂ ਨੇ ਬਣਾਏ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ। ਪਰ ਜੇ ਇਹ ਨੈਗੋਸ਼ੀਏਸ਼ਨ ਇਸ ਲੈਵਲ ਤੇ ਹੋ ਸਕਦੀ ਹੈ, ਜ਼ਾਹਰ ਹੈ ਅਮਰੀਕਾ ਨੇ ਪ੍ਰਵੇਲ ਕੀਤਾ ਕਤਰ ਨੇ, ਤੇ ਫਿਰ 200 ਟਰੱਕ ਗਜ਼ਾ ਬਾਰਡਰ ਦੇ ਉੱਤੇ ਖੜੇ ਨੇ ਇਜਿਪਟ ਦੇ ਨਾਲ। ਹਾਲਾਂ ਬਾਈਡਨ ਨੂੰ ਆਇਆ ਵੀ 2 ਦਿਨ ਹੋ ਗਏ ਨੇ, ਅਜੇ ਤੱਕ ਵੀ ਉਹ ਮਦਦ ਨਹੀਂ ਪਹੁੰਚੀ ਹੈ। ਇਜ਼ਰਾਈਲ ਸ਼ਰਤਾਂ ਰੱਖ ਰਿਹਾ ਹੈ ਕਿ ਜੀ ਉਹ ਰਾਹ 'ਚ ਨਾ ਰੁਕਣ, ਉਹਨੂੰ ਹਮਾਸ ਨਾ ਵਰਤੇ, ਉਹਨੂੰ ਫਰਾਣਾ ਨਾ ਕਰੇ। ਤੇ ਚੱਲ ਕੀ ਰਿਹਾ ਹੈ, ਇਨਫੈਕਟ ਗਜ਼ਾ ਦੇ ਵਿੱਚ ਉਹਨੂੰ ਲੈਵਲ ਕਰਨ ਦਾ ਕੰਮ ਹੋ ਰਿਹਾ। ਰਾਇਟਰ ਨਿਊਜ਼ ਏਜੰਸੀ ਹੈ, ਇਜ਼ਰਾਈਲ ਹਮਾਸ ਕਨਫਲਿਕਟ, Israel flattens Gaza district, Orthodox Church as invasion looms। Even ਇੱਕ ਬੜਾ ਪੁਰਾਣਾ ਉਹਨਾਂ ਦਾ ਚਰਚ ਆਰਥੋਡਾਕਸ ਚਰਚ ਹੈ, ਉਹਦੇ 'ਚ ਹਜ਼ਾਰਾਂ ਲੋਕਾਂ ਨੇ ਪਨਾਹ ਲਈ ਹੋਈ ਸੀ, ਉਹਨੂੰ ਵੀ ਬੰਬਾਰਡ ਕਰਕੇ ਲੈਵਲ ਕਰ ਦਿੱਤਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਸਿਰਫ ਅੱਧੇ ਘੰਟੇ ਦੀ ਵਾਰਨਿੰਗ ਲੋਕਾਂ ਨੂੰ ਦਿੱਤੀ ਗਈ ਵੀ ਖਾਲੀ ਕਰ ਦਿਓ, ਅਸੀਂ ਲੱਗੇ ਆ ਇਹਨੂੰ ਲੈਵਲ ਕਰਨ। ਔਰ ਇਹ ਜਿਹੜਾ ਐਟਲੀਸਟ ਬਾਕੀ ਕਿਲਿੰਗਸ ਨੇ 13,000 ਜ਼ਖਮੀ, 5,000 ਦੇ ਕਰੀਬ ਮੌਤਾਂ। ਇੱਕ ਇਹ ਯੂਨਾਈਟਿਡ ਨੇਸ਼ਨਸ ਦੀ ਫਿਗਰ ਹੈ ਕਿ 1 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹ ਬੇਘਰੇ ਹੋ ਚੁੱਕੇ ਨੇ। ਔਰ ਇਹ ਜਿਹੜਾ ਇਜ਼ਰਾਈਲ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ ਯੋਆਵ ਗੈਲੈਂਟ, who told troops the previous day that an order to invade would come soon, said on Friday that achieving Israel's objectives would not be quick or easy। ਉਹਨਾਂ ਨੇ ਕਿਹਾ ਜੀ ਅਜੇ ਗਰਾਊਂਡ ਅਟੈਕ ਨਹੀਂ ਕੀਤਾ, ਇਹ ਜਿਹੜੀ ਤਬਾਹੀ 5,000 ਡੈਥਸ, 13,000 ਜ਼ਖਮੀ, 1 ਮਿਲੀਅਨ ਬੇਘਰ, ਇਹ ਏਅਰ ਅਟੈਕ ਬੰਬਾਰਡਮੈਂਟ ਔਰ ਕਿੰਨੇ ਹਸਪੀਟਲ, ਸਕੂਲ ਦੂਜੇ ਤੀਜੇ ਕੀਤੇ ਨੇ। ਔਰ ਈਵਨ ਚਰਚ ਹਿੱਟ ਦਾ ਆਰਥੋਡਾਕਸ Patriarch of Jerusalem, the main Palestinian Christian denomination, said the overnight Israeli forces had struck the church of Saint Porphyrius in Gaza city, where hundreds of Christians and Muslims had sought sanctuary। ਜਿਵੇਂ ਅਸੀਂ ਕਿਹਾ ਸੀ ਕਿ ਸਾਰੇ ਫਲਸਤੀਨੀ ਮੁਸਲਮਾਨ ਨਹੀਂ ਨੇ, ਇੱਕ ਸਾਈਜ਼ੇਬਲ ਨੰਬਰ ਈਸਾਈਆਂ ਦਾ ਹੈ। ਔਰ ਕਿਸੇ ਵੇਲੇ ਇੱਕ ਕ੍ਰਿਸਚੀਅਨ ਲੇਡੀ PLO ਦੀ ਜਿਹੜੀ ਹਨਾਨ ਅਸ਼ਰਫੀ, ਉਹ ਸਪੋਕਸਵੂਮਨ ਹੁੰਦੀ ਸੀ PLO ਦੀ ਜਿਨ੍ਹਾਂ ਜ਼ਮਾਨਿਆਂ 'ਚ। ਔਰ ਉਹਦੇ ਅਮਰੀਕਾ 'ਚ ਆ ਕੇ ਜਦੋਂ ਉਹਨੇ ਪ੍ਰੈਸ ਕਾਨਫਰੰਸਿਸ ਕੀਤੀਆਂ, ਪਹਿਲੀ ਵਾਰ ਅਮਰੀਕਨਾਂ ਨੂੰ ਪਤਾ ਲੱਗਾ ਵੀ ਇਹ ਕੋਈ ਮਜ਼ਹਬੀ ਇਸ਼ੂ ਨਹੀਂ ਹੈ, ਉਹ ਤਾਂ ਉਹਨੂੰ ਯਹੂਦੀ ਮੁਸਲਿਮ ਇਸ਼ੂ ਹੀ ਸਮਝਦੇ ਸੀ। ਜਦੋਂ ਹੁਣ ਕ੍ਰਿਸਚੀਅਨ ਲੇਡੀ ਫਲਸਤੀਨ ਦੀ ਆ ਕੇ ਹਨਾਨ ਅਸ਼ਰਫੀ ਆਪਣੇ ਫਲਸਤੀਨੀ ਲੋਕਾਂ ਦੀ ਪੇਨ ਐਕਸਪਲੇਨ ਜਿਹੜੀ ਹੈ ਉਹ ਐਕਸਪ੍ਰੈਸ ਕਰ ਰਹੀ ਹੈ, ਤੇ ਉਸ ਨਾਲ ਬਹੁਤ ਵੱਡੀ ਹਮਦਰਦੀ ਪੈਦਾ ਹੋਈ ਸੀ। ਪਰ ਹੁਣ ਜੋ ਇਸ ਵੇਲੇ ਚੱਲ ਰਿਹਾ ਉਹਨੇ ਤਾਂ ਸਭ ਕੁਛ ਹੀ ਲੈਵਲ ਕੀਤਾ ਹੋਇਆ। ਔਰ ਅੱਜ ਈਵਨ ਟਰਕੀ ਦਾ ਸਟੈਂਡ ਜਿਹੜਾ ਉਹ ਕਾਫੀ ਟਫ ਹੁੰਦਾ ਜਾ ਰਿਹਾ ਇਜ਼ਰਾਈਲ ਦੇ ਉੱਤੇ। ਟਰਕੀਜ਼ ਐਰਡੋਗਨ ਕਾਲਸ ਔਨ ਇਜ਼ਰਾਈਲ ਟੂ ਸਟਾਪ ਅਟੈਕਸ ਔਨ ਗਾਜ਼ਾ ਅਮਾਊਂਟਿੰਗ ਟੂ ਜੈਨੋਸਾਈਡ। ਉਹਨਾਂ ਨੇ ਕਿਹਾ ਵੀ ਇਹ ਜੈਨੋਸਾਈਡ ਹੈ, ਇਹਨੂੰ ਰੋਕਿਆ ਜਾਏ। ਹਾਲਾਂਕਿ ਇਜ਼ਰਾਈਲ ਨੂੰ ਵੀ ਪਤਾ ਹੈ ਵੀ ਇਹ ਜ਼ਬਾਨੀ ਜਮ੍ਹਾਂ ਖਰਚਾ ਹੈ, ਕਿਉਂਕਿ ਜਿਹੜੀ ਬੜੀ ਡਿਮਾਂਡ ਸੀ ਕਿ ਜੀ OIC ਦੀ 57 ਮੁਲਕਾਂ ਦੀ ਮੀਟਿੰਗ ਹੋਣੀ ਹੈ, ਉਹ ਜਿਹੜਾ ਇਹਦੇ ਤੇ ਕੀ ਫੈਸਲਾ ਲੈਂਦੇ ਨੇ ਕੀ ਨਹੀਂ ਲੈਂਦੇ,
ਉਹੀ ਹੈ ਕਿ ਵੀ ਸਾਨੂੰ ਤਾਂ ਪਹਿਲਾਂ ਵੀ ਪਤਾ ਸੀ, ਜਿਹੜਾ ਉਹ ਉਰਦੂ ਦਾ ਇੱਕ ਕਪਲੇਟ ਕਿਹਾ ਜਾਂਦਾ ਹੈ ਕਿ ਵੀ ਬਹੁਤ शोर सुनते थे पहलू में दिल का, जब चीरा तो एक कतराए खून ना निकला। कि भी रौला बड़ा सी, ਉਹੀ ਕੰਡੈਮਨੇਸ਼ਨ, ਅਸੀਂ ਇਜ਼ਰਾਈਲ ਨੂੰ ਕੰਡੈਮ ਕਰਦੇ ਹਾਂ, ਅਸੀਂ ਕਹਿੰਦੇ ਹਾਂ ਖਾਲੀ ਕਰੋ, ਅਸੀਂ ਕਹਿੰਦੇ ਹਾਂ ਮੁਲਕ ਬਣਾਓ, ਦੂਜਾ ਕਰੋ, ਨਥਿੰਗ ਜੀ। ਔਰ ਇਹ ਸਭ ਦੇ ਚਲਦੇ ਆ ਜਦੋਂ ਇਸ ਕਿਸਮ ਦੇ ਹਾਲਾਤ ਬਣੇ ਹੁੰਦੇ ਨੇ, 21ਵੀਂ ਸਦੀ ਹੈ, ਅਸੀਂ 21st ਸੈਂਚਰੀ ਦੀ ਗੱਲ ਕਰ ਰਹੇ ਹਾਂ। ਇਹ ਬਾਰਬੈਰਿਟੀ, ਇਹ ਜ਼ੁਲਮ, ਇਹ ਬੇਗੁਨਾਹ ਦੀ ਪੀੜ, ਇਹ ਲੋਕ ਕਿਵੇਂ ਰਾਤ ਨੂੰ ਸੌਂਦੇ ਹੋਣਗੇ। ਮੈਨੂੰ ਯਾਦ ਹੈ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਇਸ ਪ੍ਰੋਜੈਕਟ ਤੇ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਸਿੱਖ ਜਿਹੜੇ ਐਕਟਿਵਿਸਟ ਔਰ ਜਿਹੜੇ ਟਾਰਚਰ ਵਿਕਟਮ ਸੀ, ਉਹਨਾਂ ਨੂੰ ਇੰਟਰਵਿਊ ਕਰਦੇ ਸੀ। ਮੈਂ ਉਹਨਾਂ ਦੇ ਨਾਲ ਟਰੈਵਲ ਅਰਾਊਂਡ ਕਰਦਾ ਸੀ ਅਮਰੀਕਾ, ਕੈਨੇਡਾ 'ਚ। 90s ਦੀ ਗੱਲ ਹੈ। ਤੇ ਕਈ ਵਾਰ ਜਦੋਂ ਉਹਨਾਂ ਨੇ ਆਪਣੀ ਵਿਥਿਆ ਸੁਣਾ ਰਹੀ ਹੋਣੀ, ਤੇ ਮੈਂ ਤਾਂ ਅੰਗਰੇਜ਼ੀ 'ਚ ਟਰਾਂਸਲੇਟ ਕਰਦਾ ਸੀ, ਸੁਣਾਉਣ ਵਾਲੇ ਪੰਜਾਬੀ 'ਚ ਸੀ, ਤੇ ਡਾਕਟਰ ਸਿੰਥੀਆ ਉਹ ਰੁਕ ਜਾਂਦੇ ਸੀ, ਰੋਣ ਲੱਗ ਜਾਂਦੇ ਸੀ। ਫਿਰ ਉਹਨੇ ਉਹ ਜਿਹੜਾ ਉਹਨੂੰ ਨੈਪਕਿਨ ਔਰ ਦੂਸਰੇ ਨਾਲ ਸਾਫ, ਫਿਰ ਦੈਨ ਆਈ ਹੈਡ ਟੂ ਕੰਟੀਨਿਊ। ਤੇ ਫਿਰ ਉਹਨੇ ਆਪਣੀ ਸ਼ਾਇਦ ਲਿਖਤ 'ਚ ਵੀ ਲਿਖਿਆ ਵੀ ਉਹਨੇ ਕਿਹਾ ਕਿ ਵੀ ਜਿਹੜਾ ਟਾਰਚਰ ਕਰ ਰਿਹਾ, ਜਿਵੇਂ ਜੋ ਹਾਲ ਕਰ ਰਿਹਾ, ਪੁੱਠਾ ਟੰਗਿਆ ਹੋਇਆ, ਨਹੁੰ ਖਿੱਚੇ ਜਾ ਰਹੇ ਨੇ, ਬੁਰਾ, ਕਿ ਵੀ ਉਹ ਉਸੇ ਸ਼ਾਮ ਘਰ ਜਾਂਦਾ ਹੈ, ਸ਼ਾਮ ਦਾ ਉਹਦਾ ਬੱਚਾ ਵੀ ਸੁੱਤਾ ਹੋਏਗਾ, ਬੱਚੀ ਵੀ ਹੋਏਗੀ, ਉਹਦਾ ਜੇ ਪੈਰ ਰਜਾਈ ਤੋਂ ਬਾਹਰ ਹੈ ਤੇ ਉਹ ਜ਼ਰੂਰ ਉਹਨੂੰ ਟੱਕ ਇਨ, ਉਹਨੇ ਕਿਹਾ ਉਹਨੂੰ ਟੱਕ ਇਨ ਕਰਦਾ ਹੋਏਗਾ। ਤੇ ਉਹ ਕਿਵੇਂ ਇੱਕੋ ਬੰਦੇ ਦੇ ਅੰਦਰ ਇੱਕ ਪਾਸੇ ਜ਼ੁਲਮ ਕਰਨ ਲੱਗਿਆ, ਜਿੱਥੇ ਚੀਕਾਂ ਔਰ ਤਕਲੀਫ, ਔਰ ਦੂਸਰਾ ਉਹ ਵੀ ਉਸ ਨੂੰ ਇਵੇਂ ਉਸ ਚੋਂ ਜਿਹੜਾ ਉਹ ਜੋਏ ਲੈ ਰਿਹਾ, ਔਰ ਉਹੀ ਜਾ ਕੇ ਉਸ ਨੂੰ ਹੈ ਵੀ ਮੇਰੇ ਬੱਚੇ ਦਾ ਪੈਰ ਜਿਹੜਾ ਉਹ ਰਜਾਈ ਤੋਂ ਬਾਹਰ ਠੰਡ ਨਾ ਲੱਗ ਜਾਏ, ਇਹ ਕਿਵੇਂ ਕੈਰੀ ਕਰਦੇ ਨੇ। ਔਰ ਸ਼ਾਇਦ ਇਸ ਸਵਾਲ ਦਾ ਜਵਾਬ ਮੈਂ ਇਹ ਦੇਖਦਾ ਕਿ ਵੀ ਇਹ ਜਿਹੜੇ ਲੋਕ ਮੌਤ ਦੇ ਵਣਜਾਰੇ ਨੇ, ਕੱਲਾ ਗੱਲ ਇਹ ਨਹੀਂ ਹੈ ਵੀ ਗਰਾਊਂਡ ਦੇ ਉੱਤੇ ਤਾਂ ਮਰਨ ਵਾਲਾ, ਜਦੋਂ ਉਹਨਾਂ ਨੇ ਵੀ ਜਵਾਬੀ ਹਮਲੇ ਕੀਤੇ ਜਾਂ ਕਰਨੇ ਨੇ ਤਾਂ ਕਾਮਨ ਸੋਲਜਰ ਮਰੇਗਾ, ਜਿਸ ਵਿਚਾਰੇ ਦਾ ਕੋਈ ਬਹੁਤਾ ਨਹੀਂ ਹੈ, ਉਹਨੂੰ ਤਾਂ ਜੇ ਆਰਡਰ ਇਜ਼ ਆਰਡਰ ਕਰਕੇ ਕੀਤਾ ਹੋਏਗਾ ਕਿ ਵੀ ਕੀ ਹੈ। ਲੇਕਿਨ ਇਹ ਲੋਕ ਜਿਹੜੇ ਇਸ ਕਿਸਮ ਦੇ ਫੈਸਲੇ ਜਾਂ ਜਿਹਦੇ 'ਚ ਇਹ ਹੁੰਦਾ ਕਿ ਵੀ ਇਹਦੇ 'ਚ ਉਹਨਾਂ ਨੂੰ ਕਹਿੰਦੇ ਗੋ ਹੈਡ, ਵੀ ਕੋਈ ਇਨਸਾਨੀ ਜ਼ਿੰਦਗੀ, ਕੋਈ ਇਨਸਾਨੀ ਪੇਨ, ਕੋਈ ਇਨਸਾਨੀ ਦਰਦ, ਫਿਰ ਇਹੀ ਜਾ ਕੇ ਜੀਸਸ ਦੇ ਅੱਗੇ ਵੀ ਗੋਡੇ ਟੇਕਦੇ ਹੋਣਗੇ, ਨਬੀ ਮੁਹੰਮਦ ਦੇ ਅੱਗੇ ਵੀ, ਮਰਸੀ, ਅੱਲਾ, ਗੋਡ, ਰਹਿਮ ਕਰਨ ਵਾਲਾ, ਕੰਪੈਸ਼ਨ ਕਰਨ ਵਾਲਾ। ਔਰ ਉਹ ਕਿਵੇਂ ਉਸ ਸਾਰੇ ਨੂੰ, ਜਾਂ ਹਿੰਦੂ ਤਵੀਆਂ ਦੇ ਹਵਾਲੇ ਨਾਲ ਵੀ ਤੁਸੀਂ ਜਿਸ ਕਿਸਮ ਦੇ ਜ਼ੁਲਮ ਉਹ ਕਰ ਰਹੇ ਨੇ, ਇਹ ਕਿਹੜੇ ਰੱਬ ਨੂੰ ਰਿਝਾਉਂਦੇ ਨੇ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਰੱਬ ਕੋਈ ਜ਼ਾਲਮ ਹੈ, ਕਿਸੇ ਉਸ ਚੋਂ ਸ਼ੈਤਾਨ ਦੇ ਬੱਚੇ ਤੋਂ ਬਿਨਾਂ ਤਾਂ ਫਿਰ ਹੋਰ ਕੁਝ ਤੁਸੀਂ ਕੁਝ ਕਹਿ ਹੀ ਨਹੀਂ ਸਕਦੇ। ਸ਼ੈਤਾਨ ਹੀ ਹੈ ਜਿਹੜਾ ਇਸ ਚੋਂ ਪਲੇਸ਼ਰ ਲੈਂਦਾ ਹੋਏਗਾ। ਜਿਹੜਾ ਰੱਬ ਦਾ ਬਣਾਇਆ ਬੰਦਾ ਹੈ ਇੱਕ ਪਾਸੇ, ਹੁਣ ਕਿਉਂਕਿ ਵੱਡੇ ਡਿਸੀਜਨ ਮੇਕਰ ਸਾਰੇ ਵੈਸਟਰਨ ਯੂਰਪ ਹੋਏ ਜਾਂ ਅਮਰੀਕਾ ਹੋਏ ਜਾਂ ਦੂਜੇ ਆਲਮੋਸਟ ਕ੍ਰਿਸਚੀਅਨਸ ਨੇ। ਹੁਣ ਇਹ ਜਦੋਂ ਬਾਈਬਲ ਪੜ੍ਹਦੇ ਨੇ ਤੇ ਗੋਡ ਮੇਡ ਮੈਨ ਇਨ ਹਿਜ਼ ਓਨ ਇਮੇਜ, ਕਿ ਰੱਬ ਨੇ ਆਪਣੇ ਵਜੂਦ ਚੋਂ ਜਿਹੜਾ ਉਹ ਇਨਸਾਨ ਬਣਾਇਆ। ਹੁਣ ਜੇ ਰੱਬ ਨੇ ਬਣਾਇਆ ਇਨਸਾਨ, ਉਹ ਕੋਈ 6 ਫੁੱਟ ਦਾ ਹੈ, ਕੋਈ 5 ਦਾ ਹੈ, ਕੋਈ ਕਾਲਾ ਹੈ, ਕੋਈ ਪੀਲਾ ਹੈ, ਕੋਈ ਚਿੱਟਾ ਹੈ, ਕੋਈ ਹੋਰ ਹੈ, ਉਹ ਤਾਂ ਰੱਬ ਦਾ ਬੰਦਾ ਹੈ ਨਾ ਜੀ। ਔਰ ਤੁਸੀਂ ਕਿਵੇਂ, ਕਿਸ ਬੇਕਿਰਕੀ ਦੇ ਨਾਲ ਤੁਹਾਡੀ ਕਲਮ ਚੱਲਦੀ ਹੈ ਕਿ ਇਹਨੂੰ ਵਾਈਪ ਆਊਟ ਕਰ ਦਿਓ, ਇਹਨੂੰ ਸਾਫ਼ ਕਰ ਦਿਓ। ਹੁਣ ਇਹ ਪੁੱਛਿਆ ਜਾ ਰਿਹਾ ਕਿ ਵੀ ਇਹ ਕਦੋਂ ਰੁਕੇਗਾ। 14 ਦਿਨ ਹੋ ਗਏ, ਬਾਈਡਨ ਗਿਆ, ਜਰਮਨ ਦੀ ਚਾਂਸਲਰ ਗਈ, ਉਹ ਸੁਣਕ ਜਾ ਕੇ ਉਹਨੂੰ ਕਹਿ ਰਿਹਾ ਕਿ ਜੀ ਅਸੀਂ ਬਿਲਕੁਲ ਨਾਲ ਖੜੇ ਹਾਂ, ਬਹੁਤ ਕ੍ਰਾਈਮ, ਮੈਨੂੰ ਬਹੁਤ ਪੇਨ ਹੋਈ ਜੋ 7 ਅਕਤੂਬਰ ਨੂੰ ਹੋਇਆ, ਜੋ ਹੋਇਆ। ਸੋ ਮਤਲਬ ਇਹ ਹੈ ਵੀ ਇਹ ਸਾਰੇ ਹੀ ਉਸ ਮਰਡਰਰ ਨੂੰ ਐਂਡੋਰਸ ਕਰ ਰਹੇ ਨੇ, ਜਿਹੜਾ ਆਲਰੇਡੀ ਆਪਣੇ ਮੁਲਕ ਦੇ ਵਿੱਚ ਜਿਹੜਾ ਉਹ ਕਰਪਸ਼ਨ ਦੇ ਲਈ ਜਾਣਿਆ ਜਾਂਦਾ ਹੈ। ਔਰ ਉੱਥੇ ਜਿਹੜੀ ਥੋੜੀ ਬਹੁਤ ਆਜ਼ਾਦ ਆਵਾਜ਼ ਵੀ ਇਜ਼ਰਾਈਲ ਚ, ਉਹਨਾਂ ਦੇ ਆਪਣੇ ਹਿਬਰੀਓ ਦੇ ਨਿਊਜ਼ਪੇਪਰਸ ਚੈਲੰਜ ਕਰ ਰਹੇ ਨੇ ਕਿ ਭਾਈ ਇਹ ਕੀ ਹੋ ਰਿਹਾ, ਕੀ ਚੱਲ ਰਿਹਾ, ਕਿੱਥੇ ਜਾ ਕੇ ਰੁਕੇਗਾ। ਦੁਨੀਆ 'ਚ ਵੀ ਅਸੀਂ ਜ਼ਿਕਰ ਕੀਤਾ ਵੀ ਜਿਹੜੇ ਜਾਗਦੀ ਜ਼ਮੀਰ ਵਾਲੇ ਯਹੂਦੀ ਨੇ, ਉਹ ਕਈ ਥਾਂ ਤੇ ਵੱਡੇ ਵੱਡੇ ਪ੍ਰੋਟੈਸਟ, ਸਾਰਾ ਦੁਨੀਆ 'ਚ ਬਹੁਤ ਸਾਰੀਆਂ ਥਾਵਾਂ ਤੇ ਪ੍ਰੋਟੈਸਟ ਹੋ ਰਹੇ ਨੇ। ਇਸਲਾਮਿਕ ਮੁਲਕਾਂ 'ਚ ਵੀ ਹੋਏ ਨੇ, ਯੂਰਪੀਅਨ ਮੁਲਕਾਂ 'ਚ ਵੀ ਹੋਏ ਨੇ, ਜਿੱਥੇ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ ਵੀ ਹੋ ਰਹੇ ਨੇ। ਪਰ
ਉਹਨੂੰ ਵੀ ਪਤਾ ਹੈ ਇਜ਼ਰਾਈਲ ਨੈਤਨਯਾਹੂ ਨੂੰ ਕਿ ਵੀ ਮੈਂ ਮੇਰੇ ਤੇ ਕੋਈ ਵਾਰ ਇਹ ਹੁਣ ਜੋ ਕੁਝ ਵੀ ਕਰ ਰਿਹਾ ਇਹ ਸਾਰੇ ਹਮਾਸ ਨੇ ਜੋ ਕੀਤਾ ਉਹ ਵੀ ਵਾਰ ਕ੍ਰਾਈਮ ਹੈ। ਪਰ ਉਹ ਤਾਂ ਇਜ਼ਰਾਈਲ ਤਾਂ ਇੱਕ ਲਾਫੁਲ ਸੁਸਾਇਟੀ ਹੈ, ਉਹਨਾਂ ਦੀ ਇੱਕ ਆਪਣੀ ਡੈਮੋਕ੍ਰੇਸੀ ਹੈ, ਉਹ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਹੈ, ਉਹ ਜਵਾਬਦੇਹ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ। ਲੇਕਿਨ ਕਿਸੇ ਦਾ ਜਿਵੇਂ ਕੋਈ ਡਰ ਭੈ ਪੋ ਹੀ ਨਹੀਂ, ਨਾ ਰੱਬ ਦਾ ਜਿਹੜਾ ਦਿਸਦਾ ਨਹੀਂ ਹੈ ਤੇ ਨਾ ਹੀ ਉਹ ਲਾਅ ਹੈ ਜਿਹੜਾ ਤੁਹਾਡੇ ਸਾਹਮਣੇ ਹੈ, ਤੁਸੀਂ ਇਸ ਪਾਸੇ ਤੁਰੇ ਹੋਏ ਹੋ। ਔਰ ਜਦੋਂ ਉਸ ਨੂੰ ਪੁੱਛਿਆ ਜਾਂਦਾ ਵੀ ਤੁਹਾਡਾ ਆਬਜੈਕਟਿਵ ਕੀ ਹੈ, ਹੁਣ ਕਿਉਂਕਿ ਜਿਵੇਂ ਤੁਸੀਂ ਵੀ ਪੁੱਛਿਆ ਕਿ ਭਾਈ ਇਹ ਰੁਕੇਗੀ ਕਿੱਥੇ ਜਾ ਕੇ, ਤੇ ਉਸ ਦੇ ਵਿੱਚ ਇਹੀ ਸਵਾਲ ਜਿਹੜਾ ਹੈ ਉਹ ਹੈ। ਇਜ਼ਰਾਈਲੀ ਡਿਫੈਂਸ ਮਿਨਿਸਟਰ ਯੋਵ ਗੈਲੈਂਟ ਸੈਡ that once Hamas has been defeated, Israel would end its responsibility for life in the Gaza Strip। ਹੁਣ ਜਿਹੜਾ ਇਹਨਾਂ ਦਾ ਅਲਟੀਮੇਟਲੀ ਪੋਲੀਟੀਕਲ ਆਬਜੈਕਟਿਵ ਹੈ ਉਹ ਬੜਾ ਖਤਰਨਾਕ ਹੈ ਹੁਣ, ਕਿਉਂਕਿ ਗਜ਼ਾ ਨੂੰ ਇੱਕ ਪਾਸੇ ਮੈਡੀਟੇਰੀਅਨ ਸਮੁੰਦਰ ਹੈ, ਇੱਕ ਪਾਸੇ ਇਜਿਪਟ ਹੈ, ਤੇ ਜਿਹੜੀ ਸਪਲਾਈ ਲਾਈਨ ਹੈ ਸਾਰੀ ਜਿਹੜੀ ਉਹਨਾਂ ਨੂੰ ਬਿਜਲੀ ਪਾਣੀ ਜਾਂ ਜਿਹੜੀ ਬਾਹਰੋਂ ਵੀ ਮਦਦ, ਕਿਉਂਕਿ ਉਹ ਤਾਂ ਕੈਂਪ ਬਣੇ ਹੋਏ ਨੇ UN ਵੱਲੋਂ ਉੱਥੋਂ ਜਾਂਦੀ, ਤੇ ਇਹ ਉਹਦਾ ਡਿਫੈਂਸ ਮਿਨਿਸਟਰ ਦਾ ਕਹਿਣਾ ਕਿ ਜੀ ਅਸੀਂ ਇੱਕ ਵਾਰ ਮਤਲਬ ਜਦੋਂ ਲੈਵਲ ਕਰਤਾ ਉਸ ਤੋਂ ਬਾਅਦ ਅਸੀਂ ਉੱਥੋਂ ਨਾ ਕੁਝ ਜਾਣਦਾ, ਮਤਲਬ ਇਹ ਹੈ ਵੀ ਇਹ ਪਰਮਾਨੈਂਟਲੀ ਉਹਨੂੰ ਅਨੈਕਸ ਕਰਨਾ ਚਾਹੁੰਦੇ ਨੇ, ਉਹ ਸਾਰਿਆਂ ਨੂੰ ਗਜ਼ਾ ਨੂੰ ਵੀ ਆਪਣਾ ਹਿੱਸਾ ਬਣਾ ਲੈਣਗੇ। ਬਿਫੋਰ ਦਾ ਕਨਫਲਿਕਟ ਇਜ਼ਰਾਈਲ ਸਪਲਾਈਡ ਗਜ਼ਾ ਵਿਦ ਮੋਸਟ ਆਫ ਇਟਸ એનર્ਜੀ ਨੀਡਸ ਐਂਡ ਮੋਨੀਟਰਡ ਇੰਪੋਰਟਸ ਇਨਟੂ ਦਾ ਟੈਰੀਟੋਰੀ। ਉੱਥੋਂ ਜਿਹੜੀਆਂ ਇੰਪੋਰਟਸ ਨੇ ਉੱਥੋਂ ਦੀ ਹੁੰਦੀਆਂ ਸੀ। ਦਾ ਸਟੇਟਮੈਂਟ ਕਮਸ ਐਜ਼ ਇਜ਼ਰਾਈਲ ਕੰਟੀਨਿਊਜ਼ ਇਟਸ ਸਟ੍ਰਾਈਕਸ ਔਨ ਗਜ਼ਾ ਐਂਡ ਏਡ ਰਿਮੇਨਸ blocked on the border with Egypt। 14 ਦਿਨਾਂ ਤੋਂ ਪਾਣੀ, ਦਵਾਈਆਂ, ਬਿਜਲੀ, ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਡਾਕਟਰਸ ਵਿਦਆਊਟ ਐਨਸਥੀਸੀਆ ਡਾਇਰੈਕਟ ਜਿਹੜੇ ਨੇ ਉਹ ਚਾਕੂ ਚਲਾ ਰਹੇ ਨੇ, ਉਹ ਪੇਨ ਨਾਲ ਹੀ ਮਾਰ ਜਾਂਦਾ ਪੇਸ਼ੈਂਟ ਕਿਉਂਕਿ ਕੁਝ ਵੀ ਨਹੀਂ ਹੈ। ਔਰ ਇਸ ਸਾਰੇ ਦੇ ਚਲਦੇ ਆ ਉਹਨੇ ਪਾਰਲੀਮੈਂਟਰੀ ਕਮੇਟੀ ਨੂੰ ਇਹ ਕਿਹਾ, ਇਹਨੇ ਗੈਲੈਂਟ ਨੇ, ਕਿ ਫਸਟ ਸਟੇਜ ਆਫ ਦਾ ਕੈਂਪੇਨ ਵਾਸ ਮੈਂਟ ਟੂ ਡਿਸਟਰੋਏ ਹਮਸ ਇਨਫਰਾਸਟ੍ਰਕਚਰ। ਅਕੋਰਡਿੰਗ ਹੁਣ ਹਮਸ ਇਨਫਰਾਸਟ੍ਰਕਚਰ ਇਹਨਾਂ ਦੇ ਲਈ ਸਕੂਲ, ਕਾਲਜ, ਹਸਪਤਾਲ, ਮਸੀਤਾਂ, ਈਵਨ ਆਰਥੋਡਾਕਸ ਚਰਚ ਸਭ ਲੈਵਲ ਕਰਤਾ ਪਾਰਕਿੰਗ। ਇਹ ਕਹਿੰਦੇ ਜੀ ਸਾਡਾ ਪਹਿਲਾ ਸਟੈਪ ਸੀ, ਅਸੀਂ ਹਮਾਸ ਦਾ ਜਿਹੜਾ ਉਹ ਕਰ ਦਿੱਤਾ। ਔਰ ਫਿਰ ਉਹਨੇ ਕਿਹਾ ਜੀ ਹੀ ਵੁੱਡ ਦੈਨ ਲਾਂਚ ਆਪਰੇਸ਼ਨਸ ਐਟ ਲੋਅਰ ਇੰਟੈਂਸਿਟੀ ਟੂ ਐਲੀਮੀਨੇਟ ਪਾਕਟਸ ਆਫ ਰੈਜ਼ਿਸਟੈਂਸ। ਡਰਦੇ ਵੀ ਨੇ ਕਿ ਵੀ ਜੀ ਹੁਣ ਕਿਉਂਕਿ ਉਹ ਗਜ਼ਾ ਦੇ ਵਿੱਚ ਇਹ ਵੀ ਹੈ ਕਿ ਵੀ ਬਹੁਤ ਸਾਰੇ ਉਹਨਾਂ ਨੇ ਥੱਲੇ ਜਿਹੜੀਆਂ ਨੇ ਉਹ ਖੰਦਕਾਂ ਖੋਦੀਆਂ ਹੋਈਆਂ ਨੇ, ਟਨਲਸ ਬਣਾਈਆਂ ਹੋਈਆਂ, ਵੀ ਉਹ ਕਰਨਗੇ ਅਟੈਕ। ਫਿਰ ਇਹ ਕੀ ਕਰਨਗੇ ਜਦੋਂ ਇਹਨਾਂ ਨੇ ਉੱਥੋਂ ਈਸਟਰਨ ਜਿਹੜਾ ਉਹ ਸਾਰਾ ਖਾਲੀ ਕਰਾ ਲਿਆ, ਮਿਲੀਅਨ ਤੱਕ ਕੇ ਦੂਜੇ ਪਾਸੇ ਸੁੱਟਤੇ। ਦੈਨ ਇਹ ਫਿਰ ਜਿਵੇਂ ਉਹ ਕੀ ਸੀ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਰੋਜ਼ੀ ਕਟਰ, ਡੇਜ਼ੀ ਕਟਰ ਕੇ ਬੰਬ ਡਿੱਗ ਰਿਹਾ, ਉਹ ਥੱਲੇ 50 ਫੁੱਟ ਤੱਕ ਜਿਹੜਾ ਉਹਨੂੰ ਇੱਕ ਟੋਆ ਪੱਟ ਦਿੰਦਾ ਕਿ ਵੀ ਥੱਲੋਂ ਕੋਈ ਨਿਕਲੇ ਨਾ, ਉਹਨੂੰ ਸਾਰੇ ਨੂੰ ਲੈਵਲ ਕਰਕੇ ਫਿਰ ਉਹ ਆਪਣਾ ਮੈਪ ਸ਼ੋ ਕਰ ਰਹੇ ਨੇ ਜੀ ਇੱਥੇ ਅਸੀਂ ਸ਼ਾਪਿੰਗ ਮਾਲ ਬਣਾਵਾਂਗੇ, ਇੱਥੇ ਅਸੀਂ ਬੀਚ ਬਣਾਵਾਂਗੇ। ਮਤਲਬ ਇਹ ਹੈ, ਔਰ ਉਹ ਕਹਿ ਰਿਹਾ ਵੀ ਅਸੀਂ ਫਿਊਚਰ 'ਚ ਇੱਥੋਂ ਕੋਈ ਟ੍ਰਾਂਜ਼ਿਟ ਨਹੀਂ ਹੋਣ ਦੇਣਾ। ਔਰ ਥਰਡ ਸਟੇਜ ਫਿਰ ਉਹ ਕਹਿ ਰਿਹਾ ਕਿ ਦਾ ਥਰਡ ਫੇਜ਼ ਹੀ ਸੈਡ will require the removal of Israel's responsibility for life in Gaza Strip and establishment of a new security reality for the citizens of Israel। security reality ਕੀ ਇਹ ਹੈ। ਸੋ ਮਤਲਬ ਹਰ ਇੱਕ ਨੂੰ ਪਤਾ, ਇਹ ਨਹੀਂ ਹੈ ਵੀ ਬਾਈਡਨ ਨੂੰ ਨਹੀਂ ਪਤਾ। UN ਚੀਫ ਤਾਂ ਉਹ ਵਿਚਾਰਾ ਸਪਾਈਨਲੈਸ, ਟੁੱਥਲੈਸ, ਗਟਲੈਸ ਵਾਲਾ ਕੰਮ ਹੈ, ਗਿਆ ਉੱਥੇ ਕਿ ਭਾਈ ਰੱਬ ਦਾ ਵਾਸਤਾ 14 ਦਿਨ ਹੋ ਗਏ ਨੇ, ਜਾਣ ਦਿਓ, ਆਮ ਲੋਕਾਂ ਦੀਆਂ ਲੋੜਾਂ ਤਾਂ ਹੋ ਲੈਣ ਦਿਓ ਪੂਰੀਆਂ। ਸੋ ਇਸ ਸਾਰੇ 'ਚ ਇਹ ਜਿਹੜੀ ਹੈਲਪਲੈਸਨੈਸ, ਔਰ ਮੈਂ ਲਗਭਗ ਇਹਨਾਂ 14 ਦਿਨਾਂ ਤੋਂ ਹੀ ਜਿਹੜੀ ਸਟੇਟ ਆਫ ਮਾਈਂਡ ਹੈ, ਜਿਸ ਤਕਲੀਫ 'ਚੋਂ ਮੈਂ ਗੁਜ਼ਰ ਰਿਹਾ, ਸਾਰੇ ਇਹ ਨਹੀਂ ਹੈ ਕਿ ਜਿਹੜੇ ਵੀ ਕੋਈ ਇਨਸਾਨੀਅਤ ਰੱਖਦੇ ਨੇ, ਕਿਉਂਕਿ ਤੁਸੀਂ ਕਿਸੇ ਦੀ ਵੀ ਪੀੜ ਜਿਹੜੀ ਹੈ, ਜੇ ਗੁਰੂ ਨਾਨਕ ਸਾਹਿਬ ਨੇ ਸੈਦਪੁਰ 'ਚ ਖਲੋ ਕੇ ਹਮਲਾਵਰਾਂ ਦਾ ਰਵੱਈਆ ਕੀ ਹੈ, ਤੁਰਕ ਹਮਲਾਵਰ ਨੇ, ਡਿਫੈਂਡਰ ਜਿਹੜੇ ਨੇ ਉਹ ਪਠਾਨ ਨੇ, ਸਿਕੰਦਰ ਲੋਧੀ, ਉਹਨਾਂ ਦੀ ਤਕਲੀਫ, ਜਿਹੜੇ ਉਹਨਾਂ ਦੇ ਪਹਿਲਾਂ ਗੁਲਾਮ ਸੀ ਹਿੰਦੂ ਔਰ ਦੂਸਰੇ ਉੱਚੀ ਉਹਨਾਂ ਸਾਰਿਆਂ ਦੀ ਪੀੜ ਨੂੰ ਹੀ ਕਲਮਬੰਦ ਕੀਤਾ ਸੀ ਜਦੋਂ ਇਹ ਕਿਹਾ ਸੀ ਕਿ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਅੱਜ ਇਹੀ ਫੀਲਿੰਗ ਹਰ ਖੁਦਾ ਪ੍ਰਸਤ ਬੰਦਾ, ਰੱਬ ਨੂੰ ਯਾਦ ਕਰਨ ਵਾਲਾ, ਔਰ ਜਿਹੜਾ ਨਹੀਂ ਵੀ ਰੱਬ 'ਚ ਯਕੀਨ ਕਰਦਾ, ਘੱਟੋ ਘੱਟ ਇਨਸਾਨੀਅਤ ਨੂੰ ਧਰਮ ਮੰਨਦਾ,
ਉਹ ਇਸ ਭੀੜ ਨੂੰ ਮਹਿਸੂਸ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਭਾਰਤ ਤੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਦੇ ਫੈਸਲੇ ਨਾਲ ਭਾਰਤ ਅਤੇ ਕੈਨੇਡਾ ਦੇ ਲੱਖਾਂ ਲੋਕਾਂ ਤੇ ਮਾਰੂ ਅਸਰ ਪਵੇਗਾ ਔਰ ਭਾਰਤ ਡਿਪਲੋਮੈਸੀ ਦੇ ਸਾਰੇ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਰਿਹਾ ਹੈ ਔਰ ਟਰੂਡੋ ਵੱਲੋਂ ਲੱਖਾਂ ਭਾਰਤੀਆਂ, ਜਿਸ ਦਾ ਮਤਲਬ ਪੰਜਾਬ ਵਾਸੀਆਂ ਤੋਂ ਹੈ, ਦੀ ਪੀੜ ਮਹਿਸੂਸ ਜਿਹੜੀ ਕੀਤੀ ਜਾ ਰਹੀ ਹੈ। ਪਰ ਕੀ ਕਾਰਨ ਹੈ ਕਿ ਜਿਹੜੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਨੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਭਾਰਤੀ ਏਜੰਸੀਆਂ ਨੇ ਇੱਕ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ, ਵਿਆਨਾ ਕਨਵੈਨਸ਼ਨ ਦੀ ਵਾਇਲੇਸ਼ਨ ਔਰ ਇੱਕ ਰੋਗ ਸਟੇਟ ਵਾਲਾ ਬਿਹੇਵ ਕਰਦੇ ਆ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਆਪਣੇ ਹਿਟਮੈਨ ਰਾਹੀਂ ਜਿਹੜਾ ਹੈ ਉਹ ਮਰਡਰ ਕਰਵਾਇਆ। ਉਸ ਦੀਆਂ ਰੈਮੀਫਿਕੇਸ਼ਨਸ ਅੱਜ ਕਿੱਥੋਂ ਤੱਕ ਪਹੁੰਚੀਆਂ ਨੇ, ਅਸੀਂ ਲਗਾਤਾਰਤਾ ਨਾਲ ਇਸ ਸਟੋਰੀ ਦੇ ਉੱਤੇ ਫੋਕਸ ਕਰਦੇ ਰਹੇ। ਔਰ ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਨ ਟਰੂਡੋ, ਜਿਨ੍ਹਾਂ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਭਾਰਤ ਨੂੰ ਸਿੱਧਾ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਔਰ ਇਮੀਡੀਏਟ ਜਿਹੜਾ ਪਹਿਲਾ ਐਕਸ਼ਨ ਡਿਪਲੋਮੇਸੀ ਦਾ ਸੀ, ਉਹਨਾਂ ਦੇ ਰਾ ਹੈੱਡ ਨੂੰ, ਜਿਹੜਾ ਸਟੇਸ਼ਨ ਚੀਫ ਸੀ, ਉਸ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਕੈਨੇਡਾ ਛੱਡਣ ਦਾ ਹੁਕਮ ਦਿੱਤਾ। ਇੰਡੀਆ ਨੇ ਜਵਾਬੀ ਕਾਰਵਾਈ ਕਰਦਿਆਂ ਜਿਹੜਾ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸੀਸਸ ਦਾ ਸਟੇਸ਼ਨ ਹੈੱਡ ਸੀ ਦਿੱਲੀ ਦੇ ਵਿੱਚ, ਉਹਨੂੰ ਵਾਪਸ ਤੋਰ ਦਿੱਤਾ। ਔਰ ਇਸ ਤੋਂ ਬਾਅਦ ਕਿੰਨਾ ਕੁਛ ਅਨਰੇਵਲ ਹੋਇਆ, ਫੌਰਨ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜਾ ਚਾਰਜ ਜਾਂ ਦੋਸ਼ ਜਸਟਨ ਟਰੂਡੋ ਨੇ ਲਾਇਆ, ਇਹ ਮਹਿਜ਼ ਕੈਨੇਡਾ ਦੀ ਇਨਵੈਸਟੀਗੇਸ਼ਨ ਨਹੀਂ ਹੈ, ਇਹ I5 ਕੰਟਰੀਜ਼ ਦੀ ਜੁਆਇੰਟ ਇੰਟੈਲੀਜੈਂਸ, ਔਰ ਇਹਦੇ 'ਚ ਵੀ ਇਹ ਆਇਆ ਕਿ ਟਿਪ ਆਫ ਅਮਰੀਕਾ ਨੇ ਦਿੱਤਾ, ਹਿਊਮਨ ਇੰਟੈਲੀਜੈਂਸ ਐਂਡ ਸਿਗਨਲ, ਇਸ ਦੋਨਾਂ ਦਾ ਹਿੱਸਾ ਰਿਹਾ। ਫਿਰ G20 ਤੋਂ ਪਹਿਲਾਂ, ਕਿਉਂਕਿ ਇਹ ਵਾਕਿਆ 18 ਸਤੰਬਰ ਨੂੰ ਹੋਇਆ, ਉਦੋਂ ਕਿ ਕੁਝ ਦਿਨਾਂ ਬਾਅਦ G20 ਮੁਲਕਾਂ ਦਾ ਸੈਸ਼ਨ ਦਿੱਲੀ 'ਚ ਹੋਣਾ ਸੀ। ਸੋ ਕੈਨੇਡਾ ਦੀ ਸਿਕਿਉਰਿਟੀ ਐਡਵਾਈਜ਼ਰ ਜਿਹੜੀ ਹੈ, ਉਹਨੇ ਪਹਿਲਾਂ ਤਾਂ I5 ਦੇ 5 ਮੁਲਕਾਂ ਨੂੰ ਬਰੀਫ ਵੀ ਕੀਤਾ, ਪਰ ਉਹ ਰਿਪੀਟਡਲੀ ਜਿਹੜੀ ਹੈ ਉਹ ਦਿੱਲੀ ਟਰੈਵਲ ਕਰਦੀ ਰਹੀ ਅਜੀਤ ਡੋਵਲ ਨਾਲ ਵੀ, ਦੂਜਿਆਂ ਨਾਲ ਵੀ, ਕਿ ਭਾਈ ਆਹ ਪ੍ਰੂਫ ਨੇ ਔਰ ਤੁਸੀਂ ਇਹਦੇ 'ਚ ਕੋਆਪਰੇਟ ਕਰੋ ਇਸ ਇਨਵੈਸਟੀਗੇਸ਼ਨ ਦੇ ਵਿੱਚ। ਲੇਕਿਨ ਭਾਰਤ ਨੇ ਜਿਹੜਾ ਹੈ ਉਹ ਬਿਲਕੁਲ ਇਸ ਦੇ ਉੱਤੇ ਐਰੋਗੈਂਟ ਬਿਹੇਵੀਅਰ ਰੱਖਿਆ। ਰਾਦਰ ਇਸ ਸਭ ਦੇ ਬਾਵਜੂਦ, ਹਾਲਾਂਕਿ ਜਸਟਨ ਟਰੂਡੋ ਨੇ ਜਾਣ ਤੋਂ ਪਹਿਲਾਂ ਜਿਹੜਾ ਹੈ ਇਹ ਹਾਂਗਕਾਂਗ ਦੇ ਵਿੱਚ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ, ਸਿੰਗਾਪੁਰ ਜਾਂ ਹਾਂਗਕਾਂਗ, ਉਹਦੇ 'ਚ ਵੀ ਉਹਨਾਂ ਨੇ ਇੰਡੀਆ ਨੂੰ ਬਲੇਮ ਕੀਤਾ ਔਰ ਉਹਨਾਂ ਨੇ ਜਾਣ ਤੋਂ ਪਹਿਲਾਂ ਜਿਹੜੀ ਇੱਕ ਉਹਨਾਂ ਦੇ ਨਾਲ ਵਪਾਰਕ ਡੀਲ ਸੀ ਉਹ ਵੀ ਸ਼ੈਲਵ ਕਰ ਦਿੱਤੀ। ਲੇਕਿਨ ਜੋ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਬਿਹੇਵ ਹੋਇਆ ਔਰ ਜਿਵੇਂ ਫਿਰ ਉਹਨੂੰ ਉਹਨਾਂ ਦੇ ਮੀਡੀਆ ਨੇ ਕੋਕੇਨ ਨਾਲ ਜੋੜ ਕੇ ਔਰ ਉਹਨਾਂ ਦੇ ਜਹਾਜ਼ ਖਰਾਬੀ ਨੂੰ ਕਿਸ ਕਿਸਮ ਦੀ ਰੰਗਤ ਦਿੱਤੀ
ਔਰ ਇੱਕਦਮ ਜਿਹੜਾ ਉਹ ਨਫ਼ਰਤ ਦਾ ਫਲੱਡ ਗੇਟ ਉਹਨਾਂ ਨੇ ਆਪਣੇ ਨਾਨ ਸਟੇਟ ਐਕਟਰਸ ਰਾਹੀਂ ਖੋਲ੍ਹਿਆ, ਜੀ ਜਿਹਦਾ ਸੀ ਕਿ ਭਾਈ ਜਿਹੜਾ ਇਹਨਾਂ ਨੂੰ ਕੈਨੇਡਾ ਨੂੰ ਤਾਂ ਨਿਊਕ ਕਰ ਦਿਓ ਬੇਸ਼ੱਕ, ਔਰ ਇਹ ਫਲਾਣਾ ਤੇ ਟਿਮਕਾ। ਲੇਕਿਨ ਜਸਟਿਨ ਟਰੂਡੋ ਨੇ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ ਜਿਵੇਂ ਅੱਗੇ ਵਧਿਆ ਜਾਂਦਾ ਹੈ ਬੜੇ ਟਰਮੇ ਦੇ ਨਾਲ ਔਰ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਕੀਤਾ, ਕਿਉਂਕਿ ਜਦੋਂ ਇੰਡੀਆ ਨੇ ਕੈਨੇਡਾ ਦੇ ਕੁਝ ਡਿਪਲੋਮੈਟਸ ਨੂੰ ਉੱਥੋਂ ਕੱਢਣ ਦਾ ਵੀ ਹੁਕਮ ਦਿੱਤਾ, ਜਿਹੜਾ ਕਿ ਸੈਕੰਡ ਸਟੇਜ ਆਇਆ, ਪਰ ਉਸ ਤੋਂ ਪਹਿਲਾਂ ਇੰਡੀਆ ਨੇ ਯੂਨੀਲੈਟਰਲੀ ਇਹ ਕਿਹਾ ਕਿ ਜੀ ਅਸੀਂ ਜਿਹੜਾ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਨੂੰ ਭਾਰਤ ਦੀ ਕਿਸੇ ਵੀ ਦੁਨੀਆ ਦੀ ਐਮਬੈਸੀ ਕੌਂਸੂਲੇਟ ਤੋਂ ਅਸੀਂ ਵੀਜ਼ਾ ਨਹੀਂ ਦੇਣਾ, ਪਾਬੰਦੀ ਲਾਈ। ਜਸਟਿਨ ਟਰੂਡੋ ਜਿਹਦੇ 'ਚ ਇੱਕ ਹਿਊਮੈਨਿਟੇਰੀਅਨ ਆਸਪੈਕਟ ਹੈ, ਇੱਕ ਬਹੁਤ ਭਲਾ ਜਿਹੜਾ ਉਹ ਇਨਸਾਨੀ ਹਕੂਕ ਦੀ ਗੱਲ ਕਰਨ ਵਾਲਾ ਇਨਸਾਨ ਹੈ, ਔਰ ਕੈਨੇਡਾ ਦਾ ਚਾਰਟਰ ਆਫ ਰਾਈਟਸ ਵੀ ਉਸ ਲਾਈਨ ਦੇ ਉੱਤੇ ਹੈ। ਉਹਨੇ ਉਦੋਂ ਵੀ ਰੈਸੀਪ੍ਰੋਕੇਟ ਨਹੀਂ ਕੀਤਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਕੈਨੇਡਾ ਵਾਲੇ ਵੀ ਕਿਸੇ ਇੰਡੀਅਨ ਨੂੰ ਵੀਜ਼ਾ ਨਹੀਂ ਦੇਣਗੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜੀ ਇਹਦੇ ਨਾਲ ਬਹੁਤ ਸਾਰਿਆਂ ਨੂੰ ਤਕਲੀਫ ਹੋਏਗੀ, ਮਿਲੀਅਨਸ ਨੂੰ, ਔਰ ਇਸ ਲਈ ਅਸੀਂ ਇਸ ਦੇ ਉੱਤੇ। ਫਿਰ ਵੀ ਕੈਨੇਡਾ ਨੇ ਜਿਹੜਾ ਜਦੋਂ ਐਸ ਜੈ ਸ਼ੰਕਰ ਇੱਥੇ ਆਇਆ, ਕੈਨੇਡੀਅਨ ਫੋਰਨ ਮਿਨਿਸਟਰ ਫਲਾਈ ਕਰਕੇ ਆਈ, ਇੱਥੇ ਵੀ ਇਹ ਗੱਲ ਅਮਰੀਕਾ ਨੇ ਮੀਡੀਏਸ਼ਨ ਕਰਾਈ ਹੋਏਗੀ ਕਿ ਭਾਈ ਇਸ ਦੇ ਉੱਤੇ ਕੁਝ ਕਰੋ, ਪਰ ਉਹਨਾਂ ਦਾ ਐਟੀਟਿਊਡ ਉਸ ਕਿਸਮ ਦਾ ਐਰੋਗੈਂਸ ਵਾਲਾ ਰਿਹਾ। ਰਾਦਰ ਸਟੈਪ ਫਰਦਰ ਜਾਂਦਿਆਂ ਉਹਨਾਂ ਨੇ ਇਹ ਕਿਹਾ ਜੀ 10 ਅਕਤੂਬਰ ਤੱਕ ਜਿਹੜੇ ਨੇ ਤੁਹਾਡੇ 41 ਡਿਪਲੋਮੈਟ ਜਿਹੜੇ ਓਵਰ ਨੰਬਰ ਹੈ ਤੁਹਾਡਾ, ਹਾਲਾਂਕਿ ਕੈਨੇਡਾ ਨੇ ਕਿਹਾ ਵੀ ਐਟ ਪਾਰਲੇ ਇਵੇਂ ਨਹੀਂ ਹੈ, ਇਹ ਸਾਡੀਆਂ ਨੀਡਸ ਦੇ ਮੁਤਾਬਕ ਹੈ। ਲੇਕਿਨ ਇਹਦੇ ਬਾਵਜੂਦ ਕਿ ਇਹ ਗੱਲ 10 ਅਕਤੂਬਰ ਤੋਂ 20 ਅਕਤੂਬਰ ਤੱਕ ਖਿੱਚੀ ਗਈ, ਲੇਕਿਨ ਇਵੈਂਚੁਅਲੀ ਪਿਛਲੇ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹਨਾਂ ਦੀ ਡਿਪਲੋਮੈਟਿਕ ਕਮਿਊਨਿਟੀ ਇੰਡੀਆ ਨੇ ਖਤਮ ਕਰਨ ਦੀ ਧਮਕੀ ਦੇ ਕੇ 41 ਡਿਪਲੋਮੈਟ ਔਰ 42 ਉਹਨਾਂ ਦੇ ਡਿਪੈਂਡੈਂਟ, ਜਿਨ੍ਹਾਂ 'ਚ ਉਹਨਾਂ ਦੀਆਂ ਵਾਈਫਸ ਵੀ ਹੋਣਗੀਆਂ, ਕਿਸੇ ਦੇ ਬੱਚੇ ਵੀ ਹੋਣਗੇ, ਉਹਨਾਂ ਨੂੰ ਮੁਲਕ ਲੀਵ ਕਰਨ ਦਾ ਹੁਕਮ ਸੁਣਾਇਆ। ਹੁਣ ਕੈਨੇਡਾ ਦੇ ਲਈ ਵੀ ਇਸ ਨੂੰ ਰੈਸੀਪ੍ਰੋਕੇਟ ਕੀਤਾ ਜਾ ਸਕਦਾ ਸੀ, ਇਹਨਾਂ ਦੇ ਫਰਦਰ ਨੂੰ ਵੀ ਉਹਨਾਂ ਦਾ ਜੁੱਲੀ ਬਸਤਾ ਚੁਕਾਇਆ ਜਾ ਸਕਦਾ ਸੀ। ਸਟਿਲ ਕੈਨੇਡਾ ਨੇ ਜਦੋਂ ਉਹਨਾਂ ਦੀ ਫੋਰਨ ਮਿਨਿਸਟਰ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਤੇ ਉਹਨੇ ਕਿਹਾ ਕਿ ਵੀ ਅਸੀਂ ਇਸ ਦੇ ਉੱਤੇ ਉਸ ਕਿਸਮ ਦੀ ਜਵਾਬੀ ਕਾਰਵਾਈ ਨਹੀਂ ਕਰ ਰਹੇ, ਹਾਲਾਂਕਿ ਉਹ ਇਹ ਫੋਰਨ ਮਿਨਿਸਟਰ ਦੇ ਲਫ਼ਜ਼ ਸੀ ਕਿ ਇਹ ਵਿਆਨਾ ਕਨਵੈਨਸ਼ਨ ਦੀ ਜਿਹੜੀ ਹੈ ਉਹ ਉਲੰਘਣ ਹੈ। ਔਰ ਉਹਨਾਂ ਨੇ ਕਿਹਾ ਵੀ ਜਿਵੇਂ ਇੰਡੀਆ ਨੇ ਥ੍ਰੈਟਨ ਕੀਤਾ ਕੈਨੇਡਾ ਨੂੰ ਡਿਪਲੋਮੈਟਿਕ ਕਮਿਊਨਿਟੀ, ਜੇ ਅਸੀਂ ਵੀ ਉਹ ਕਰੀਏ ਤੇ ਇਹਦੇ ਨਾਲ ਬਹੁਤ ਸਾਰੇ ਦੁਨੀਆ ਦੇ ਡਿਪਲੋਮੈਟ ਜਿਹੜੇ ਨੇ ਉਹ ਇਨ ਟਰਬਲ ਹੋ ਸਕਦੇ ਨੇ ਕਿ ਵੀ ਇਹ ਤਾਂ ਫਿਰ ਇੱਕ ਪ੍ਰੈਸੀਡੈਂਟ ਬਣ ਜਾਏਗਾ, ਫਿਰ ਤਾਂ ਤੁਹਾਡਾ ਕੋਈ ਹੋਇਆ ਹੀ ਨਹੀਂ। ਔਰ ਇਸ ਸਾਰੇ ਦੇ ਚੱਲਦੇ ਆ ਪਿਛਲੇ ਤੁਸੀਂ 48 ਘੰਟੇ ਦੇ ਵਿੱਚ ਦੇਖੋ ਕਿ ਵੀ ਕਿਵੇਂ ਜਸਟਿਨ ਟਰੂਡੋ, ਹਾਲਾਂ ਇਹ ਫੈਸਲਾ ਜਿਵੇਂ ਉਹਨਾਂ ਨੇ ਪੁਸ਼ ਕੀਤਾ ਡਿਪਲੋਮੈਟਾਂ ਨੂੰ ਜਾਂ ਹਿਊਮਿਲੀਏਟ ਕੀਤਾ, ਜਸਟਿਨ ਟਰੂਡੋ ਜਾਂ ਕੈਨੇਡੀਅਨ ਗਵਰਨਮੈਂਟ ਜਾਂ ਉਹਨਾਂ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ, ਲਿਬਰਲ ਦੇ ਕਿਸੇ ਲੀਡਰ ਵੱਲੋਂ ਕੋਈ ਨੈਗੇਟਿਵ, ਪਰ ਤੁਸੀਂ ਇੰਡੀਅਨ ਮੀਡੀਆ ਦੇਖੋ ਜਿਵੇਂ ਟ੍ਰੋਲਿੰਗ ਕਰ ਰਹੇ ਨੇ, ਜਿਹੜਾ ਈਵਨ ਕੈਨੇਡੀਅਨ ਐਮਬੈਸੀ ਜਾਂ ਉਹਨਾਂ ਦੇ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਵਿੱਚ ਥੋੜਾ ਬਹੁਤ ਸਟਾਫ ਹੈ, ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ। ਔਰ ਇਸ ਸਾਰੇ ਦੇ ਚੱਲਦਿਆਂ ਹੀ ਕੈਨੇਡਾ ਨੇ ਅੱਜ ਜਿੱਥੇ ਉਹਨਾਂ ਨੇ ਆਪਣੇ ਸ਼ਹਿਰੀਆਂ ਦੇ ਲਈ, ਕਿਉਂਕਿ ਜਿੰਨੀ ਨਫ਼ਰਤ ਇਸ ਵੇਲੇ ਪ੍ਰਚਾਰੀ ਜਾ ਰਹੀ ਹੈ, ਉਹਨਾਂ ਨੂੰ ਇਹ ਫੀਅਰ ਹੈ ਕਿ ਵੀ ਇਹ ਤਾਂ ਕੈਨੇਡੀਅਨ ਸਿਟੀਜ਼ਨਸ ਦੇ ਉੱਤੇ ਹਮਲੇ ਵੀ ਹੋ ਸਕਦੇ ਨੇ। ਔਰ ਕਿੰਨੇ ਸਫ਼ੇ ਦੀ ਟਰੈਵਲ ਐਡਵਾਈਜ਼ਰੀ ਅੱਜ ਉਹਨਾਂ ਨੇ ਲੰਬੀ ਚੌੜੀ ਹੈ, ਪਰ ਉਹਦੇ 'ਚ ਉਹਨਾਂ ਨੇ ਕਿਹਾ, ਮੈਂ ਕੁਛ ਉਹਦਾ ਹਿੱਸਾ ਪੜ੍ਹਨਾ ਚਾਹੁੰਦਾ ਔਰ ਇਤੋਂ ਅੰਦਾਜ਼ਾ, ਕਿਉਂਕਿ ਕੈਨੇਡੀਅਨ ਇੰਟੈਲੀਜੈਂਸ ਨੇ ਅੰਦਾਜ਼ਾ ਲਾਇਆ ਹੋਏਗਾ ਕਿ ਜਿਸ ਲੈਵਲ ਦੇ ਉੱਤੇ ਟ੍ਰੋਲਿੰਗ ਔਰ ਧਮਕੀਆਂ ਔਰ ਥ੍ਰੈਟ ਔਰ ਉਹਨਾਂ ਦੀ ਨੈਗੇਟਿਵਿਟੀ ਚੱਲ ਰਹੀ ਹੈ, ਇਨ ਦਾ ਕੰਟੈਕਸਟ ਉੱਤੇ ਹੈ ਸੇਫਟੀ ਐਂਡ ਸਿਕਿਉਰਿਟੀ ਸਿਚੁਏਸ਼ਨ, ਟਰੈਵਲ ਐਡਵਾਈਜ਼ਰੀ ਦੀ। In the context of recent developments in Canada and in India, there are calls for protests and some negative sentiment towards Canada in traditional media and on social media. India 'ਚ ਕਾਲ ਪਤਾ ਨਹੀਂ ਕਿੰਨੇ ਦਿੱਤੀ ਕਿ ਪ੍ਰੋਟੈਸਟ ਕਰੋ ਕੈਨੇਡਾ ਦੇ ਖਿਲਾਫ। ਹੋ ਸਕਦਾ ਉਹ ਪੱਗਾਂ ਵਾਲੇ ਜਿਹੜੇ ਨੇ ਉਹ ਰੈਂਟਾ ਸਿੱਖ ਲਿਜਾ ਕੇ ਉੱਥੇ ਉਹਨਾਂ ਤੋਂ ਕਰਵਾ ਦੇਣ, ਹਿੰਦੂ ਤਵੀਆਂ ਤੋਂ ਕਰਵਾਉਣ, ਇਹ ਕਿਉਂਕਿ ਕੈਨੇਡਾ ਦੀ ਐਡਵਾਈਜ਼ਰੀ ਹੈ। In the context of recent developments in Canada and in India, there are calls for protests and some negative sentiment towards Canada in traditional media and on social media. Demonstrations, including anti-Canada protests, could occur and Canadians may be subjected to intimidation and harassment. कि Canada विरोधी protest होण, उन्होंने intimidate किया जाए, harass किया जाए. In Delhi and National Capital Region,
ਯੂ ਸ਼ੁੱਡ ਕੀਪ ਏ ਲੋ ਪ੍ਰੋਫਾਈਲ ਵਿਦ ਸਟ੍ਰੇਂਜਰਸ। ਇਹ ਕੈਨੇਡੀਅਨ ਸਿਟੀਜ਼ਨਸ ਨੂੰ ਹਦਾਇਤ ਹੈ ਵੀ ਦਿੱਲੀ ਔਰ ਜਿਹੜਾ ਗ੍ਰੇਟਰ ਨੋਇਡਾ ਤੇ ਦੂਜਾ ਤੁਸੀਂ ਬਿਲਕੁਲ ਦੱਬ ਜੇ ਕੇ ਰਹੋ, ਕੋਈ ਆਪਣੇ ਆਪ ਨੂੰ ਬਹੁਤਾ ਜ਼ਾਹਰ ਨਾ ਕਰੋ, ਲੋ ਪ੍ਰੋਫਾਈਲ ਰੱਖੋ। ਐਂਡ ਨਾਟ ਸ਼ੇਅਰ ਯੂਰ ਪਰਸਨਲ ਇਨਫੋਰਮੇਸ਼ਨ ਵਿਦ them। ਉਹਨਾਂ ਨੂੰ ਨਾ ਦੱਸੋ ਵੀ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ। ਅਵੋਇਡ ਕਰਾਊਡਡ ਏਰੀਆਜ਼, ਕਿਤੇ ਭੀੜ ਭੜੱਕੇ ਵਾਲੀ ਥਾਂ ਤੇ ਨਾ ਜਾਓ। ਇਨਕਲੂਡਿੰਗ ਪਬਲਿਕ ਟਰਾਂਸਪੋਰਟੇਸ਼ਨ, ਕਿ ਬੱਸਾਂ ਗੱਡੀਆਂ ਦੇ ਵਿੱਚ ਵੀ ਟਰੈਵਲ ਨਾ ਕਰੋ। ਯੂ ਸ਼ੁੱਡ ਆਲਵੇਜ਼ ਟਰੈਵਲ ਵਿਦ ਸਮਵਨ ਐਂਡ ਇਨਫੋਰਮ ਏ ਫਰੈਂਡ ਔਰ ਏ ਫੈਮਿਲੀ ਮੈਂਬਰ ਆਫ ਯੂਰ ਟਰੈਵਲ ਪਲਾਨ। ਇਕੱਲੇ ਟਰੈਵਲ ਨਾ ਕਰੋ, ਔਰ ਜਿੱਥੇ ਵੀ ਤੁਸੀਂ ਜਾਣਾ ਹੈ ਜਾਂ ਦੂਜੇ ਆਪਣੇ ਪਰਿਵਾਰਕ ਮੈਂਬਰ ਜਾਂ ਤੁਹਾਡਾ ਪਰਿਵਾਰਕ ਦੋਸਤ, ਉਸ ਨੂੰ ਆਪਣਾ ਸਕੈਜੂਲ ਦੱਸੋ। ਕਾਉਂਸਲਰ ਸਰਵਿਸਿਜ਼ ਇਨ ਪਰਸਨ are temporarily unavailable in and around Bengaluru, Chandigarh and Mumbai। ਕਿ ਜਿਹੜੀਆਂ ਪਰਸਨਲ ਸਰਵਿਸਿਜ਼ ਸੀ ਜਾ ਕੇ ਉਹ ਕਹਿੰਦੇ ਨੇ ਵੀ ਸਸਪੈਂਡਡ ਨੇ, ਬੰਗਲਾਰੂ ਵੀ, ਚੰਡੀਗੜ੍ਹ ਵੀ ਔਰ ਮੁੰਬਈ 'ਚ ਵੀ। ਕਾਉਂਸਲਰ ਸਰਵਿਸਿਜ਼ ਇਨ ਪਰਸਨ ਐਟ ਦਾ ਹਾਈ ਕਮਿਸ਼ਨ ਆਫ ਕੈਨੇਡਾ ਇਨ ਨਿਊ ਦਿੱਲੀ ਵਿਲ ਰਿਮੇਨ ਅਵੇਲੇਬਲ। ਕਿ ਜਿਹੜਾ ਦਿੱਲੀ 'ਚ ਹਾਈ ਕਮਿਸ਼ਨ ਹੈ ਉੱਥੇ ਜਿਹੜੀਆਂ ਨੇ ਉਹ ਪਰਸਨਲ ਰਿਲੇਸ਼ਨਸ਼ਿਪਸ ਰਹਿਣਗੀਆਂ। ਔਰ ਇਹ ਹੁਣ ਟਰੈਵਲ ਐਡਵਾਈਜ਼ਰੀ, ਹਾਲਾਂ ਇਹ ਮੈਂ ਤਾਂ ਉਹਦਾ ਤਤਸਾਰ ਕੱਢਿਆ, ਹਾਲਾਂ ਇਹ ਕੱਲੀ ਸਟੇਟ ਨੂੰ ਲੈ ਕੇ ਆਲਮੋਸਟ 10 ਪੇਜਿਸ ਨੇ, ਜਿਹਦੇ 'ਚ ਉਹਨਾਂ ਨੇ ਕਸ਼ਮੀਰ 'ਚ ਕੀ ਹੈ, ਉੱਤਰਾਂਚਲ 'ਚ ਕੀ ਹੈ, ਉੱਪਰ ਨਾਰਥ ਈਸਟ 'ਚ ਕੀ ਹੈ, ਔਰ ਕਿਵੇਂ ਉਹਨਾਂ ਨੇ ਸੇਫਟੀ ਐਂਡ ਸਿਕਿਉਰਿਟੀ ਦੇ ਲਈ ਕੀ ਕਰਨ ਦੀ ਲੋੜ ਹੈ, ਔਰ ਇਹ ਸਾਰੇ ਨੂੰ ਜਿਹੜਾ ਇਨ ਐਂਡ ਅਰਾਊਂਡ ਬੰਗਲਾਰੂ, ਚੰਡੀਗੜ੍ਹ ਕੀ ਕਰਨਾ ਕੀ ਨਹੀਂ ਹੈ। ਸੋ ਇਹ ਹੈ। ਲੇਕਿਨ ਮੈਂ ਸਮਝਦਾ ਵੀ ਜਿਹੜੀ ਗੱਲ ਨੇ ਮੈਨੂੰ ਬਹੁਤ ਟੱਚ ਵੀ ਕੀਤਾ ਕਿ ਜਸਟਿਨ ਟਰੂਡੋ ਨੇ ਇਹਦੇ ਬਾਵਜੂਦ ਕਿ ਇੰਨੀ ਨਫ਼ਰਤ ਕੈਨੇਡਾ ਦੇ ਖਿਲਾਫ, ਕੈਨੇਡੀਅਨ ਸਿਟੀਜ਼ਨ ਜਸਟਿਨ ਟਰੂਡੋ ਨੂੰ ਇਨ ਪਰਸਨ ਜਿਹੜਾ ਉਹ ਬਿਲਕੁਲ ਇੱਕ ਟਾਰਗੇਟ ਕੀਤਾ ਹੋਇਆ। ਉਹਨਾਂ ਨੇ ਜਦੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਦਾ ਹੈਡਲਾਈਨ ਈਵਨ ਰਾਇਟਰ ਇੰਟਰਨੈਸ਼ਨਲ ਨਿਊਜ਼ ਏਜੰਸੀ ਨੇ ਦਿੱਤਾ ਹੈ, ਡਿਪਲੋਮੈਟਿਕ ਰੋ, India's actions making life hard for millions of people, says Canadian Prime Minister Trudeau. Trudeau says expulsion of diplomats will hamper travel and trade and pose difficulties for Indians studying in Canada. ਉਹਨੇ ਕਿਹਾ ਵੀ ਇਹ ਜਿਹੜੇ ਭਾਰਤ ਦੇ ਐਕਸ਼ਨ ਨੇ ਇਹਦੇ ਨਾਲ ਲੱਖਾਂ ਲੋਕ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਪ੍ਰਭਾਵਿਤ ਹੋਏਗੀ। ਉਹਨਾਂ ਨੇ ਕਿਹਾ ਕਿ ਵੀ ਇਹ ਟਰੈਵਲ ਦੇ ਉੱਤੇ ਜਿਹੜੀ ਹੈ ਉਹ ਬੰਦਸ਼ਾਂ ਹੋਣਗੀਆਂ, ਔਰ ਸਟੂਡੈਂਟਸ ਜਿਹੜੇ ਭਾਰਤੀ ਸਟੂਡੈਂਟਸ ਜਿਹੜੇ ਨੇ ਉਹ ਪੜ੍ਹਦੇ ਨੇ ਕੈਨੇਡਾ ਜਾਂ ਹਰ ਸਾਲ ਆਉਂਦੇ ਨੇ, ਉਹਨਾਂ ਦੇ ਉੱਤੇ ਵੀ ਜਿਹੜਾ ਇਸ ਦਾ ਬਹੁਤ ਮਾੜਾ ਅਸਰ ਪਏਗਾ। ਔਰ ਉਹਨਾਂ ਕਿਹਾ ਇਟ ਇਜ਼ ਲਾਈਫ ਵਿਲ ਬੀ ਡਿਫਿਕਲਟ ਫॉर ਮਿਲੀਅਨਸ ਆਫ ਪੀਪਲ ਇਨ ਬੋਥ ਕੰਟਰੀਜ਼। ਦ ਇੰਡੀਅਨ ਗਵਰਨਮੈਂਟ ਇਜ਼ ਮੇਕਿੰਗ ਇਟ ਅਨਬਿਲੀਵੇਬਲੀ ਡਿਫਿਕਲਟ ਫॉर ਲਾਈਫ as usual to continue for millions of people in Canada and in India and Canada। ਕਿ ਭਾਰਤੀ ਹਕੂਮਤ ਅਨਬਿਲੀਵੇਬਲੀ, ਜਦੋਂ ਬਲੀਵ ਹੀ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਇਸ ਘਟੀਆ ਲੈਵਲ ਤੱਕ ਜਾ ਸਕਦੇ ਹੋ, ਉਹ ਮਿਲੀਅਨਸ ਆਫ ਲੱਖਾਂ ਲੋਕਾਂ ਦੀ ਜ਼ਿੰਦਗੀ ਇੰਡੀਆ ਔਰ ਕੈਨੇਡਾ 'ਚ ਉਹਨੂੰ ਦੁੱਭਰ ਬਣਾ ਰਹੀ ਹੈ। ਐਂਡ ਦੇ ਆਰ ਡੂਇੰਗ ਇਟ ਬਾਈ ਕੰਟਰਾਵੀਨਿੰਗ ਏ ਵੈਰੀ ਬੇਸਿਕ ਪ੍ਰਿੰਸੀਪਲ ਆਫ ਡਿਪਲੋਮੇਸੀ। ਟਰੂਡੋ ਸਾਹਿਬ ਉਹਨੇ ਕਿਹਾ ਵੀ ਇਹ ਜਿਹੜੀ ਡਿਪਲੋਮੇਸੀ ਦਾ ਮੁੱਢਲਾ ਸਿਧਾਂਤ ਹੈ ਉਹਦੀਆਂ ਧੱਜੀਆਂ ਉਡਾ ਰਹੇ ਨੇ। ਇਟਸ ਸਮਥਿੰਗ that has me very concerned for the well-being and happiness of millions of Canadians who trace their origins to the Indian subcontinent, he told reporters at a televised press conference in Brampton, Ontario। ਉਹਨੇ ਬਰੈਂਪਟਨ 'ਚ ਪ੍ਰੈਸ ਕਾਨਫਰੰਸ ਕੀਤੀ, ਜਿਹੜਾ ਜ਼ਾਹਰ ਹੈ ਪੰਜਾਬੀਆਂ ਦਾ ਗੜ੍ਹ ਹੈ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਮੈਂ ਇਸ ਨੂੰ ਲੈ ਕੇ ਪਰੇਸ਼ਾਨ ਹੈ ਕਿ ਭਾਈ ਇਹ ਜਿਹੜੀ ਹੈ ਮਿਲੀਅਨਸ ਲੱਖਾਂ ਕੈਨੇਡੀਅਨਸ ਦੀ ਜਿਨ੍ਹਾਂ ਦੀਆਂ ਜੜ੍ਹਾਂ ਉਸ ਸਬ ਕੰਟੀਨੈਂਟ 'ਚ ਨੇ, ਉਹਨਾਂ ਦੀਆਂ ਜ਼ਿੰਦਗੀਆਂ ਨੂੰ ਇਹ ਕਿਵੇਂ ਪ੍ਰਭਾਵਿਤ ਕਰੇਗਾ। ਉਹਨਾਂ ਕਿਹਾ ਕਿ ਵੀ ਇਹਦੇ ਨਾਲ ਟਰੈਵਲ ਹੈਂਪਰ ਹੋਏਗੀ, ਟ੍ਰੇਡ ਔਰ ਦੂਸਰੀਆਂ ਡਿਫਿਕਲਟੀਜ਼ ਹੋਣਗੀਆਂ। ਅਰਾਊਂਡ 2 ਮਿਲੀਅਨ ਕੈਨੇਡੀਅਨਸ, 5% of the overall population, have Indian heritage. India is by far Canada's largest source of global students, making up for roughly 40% of study permit holders। ਕਿ ਸਭ ਤੋਂ ਜ਼ਿਆਦਾ ਜਿਹੜੇ ਸਟੂਡੈਂਟ ਕੈਨੇਡਾ 'ਚ ਆਉਂਦੇ ਨੇ 40% ਜਿੰਨੇ ਆਉਂਦੇ ਨੇ ਉਹਨਾਂ ਦਾ 40%, ਮਤਲਬ ਆਲਮੋਸਟ ਹਰ ਦੂਸਰਾ ਜਿਹੜਾ ਹੈ ਉਹ ਭਾਰਤੀ ਮੂਲ ਦਾ ਹੈ। ਔਰ ਅੱਗੋਂ ਜੇ ਕਹਿਣਾ ਹੋਇਆ ਤੇ ਉਹਨਾਂ 'ਚੋਂ ਅੱਗੋਂ 75% ਜਿਹੜੇ ਨੇ ਉਹ ਪੰਜਾਬੀ ਮੂਲ ਦੇ ਨੇ। ਔਰ ਇਹਦੇ ਤੇ ਜਿਹੜੀ ਕੱਲ ਉਹਨਾਂ ਦੀ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਵੀ ਇਹ ਇੰਡੀਆ ਨੇ ਵਿਆਨਾ ਕਨਵੈਨਸ਼ਨ ਨੂੰ ਵਾਇਓਲੇਟ ਕੀਤਾ, ਉਹਦੇ ਉੱਤੇ ਇੰਡੀਆ ਨੇ ਅਗੇਨ ਉਸੇ ਤਰ੍ਹਾਂ ਦਾ ਹੀ ਜਿਹੜਾ ਐਰੋਗੈਂਟ ਜਵਾਬ ਦਿੱਤਾ ਹੈ।
the state of our bilateral relations, the much higher number of Canadian diplomats in India, and their continued interference in our internal affairs warrant a parity in mutual diplomatic presence in New Delhi and Ottawa. उन्होंने कहा जी ਅਸੀਂ ਕੋਈ ਵਾਇਲੇਟ ਨਹੀਂ ਕੀਤੀ ਵਿਆਨਾ ਕਨਵੈਨਸ਼ਨ, ਇਹ ਲਗਾਤਾਰ ਸਾਡੇ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਹੇ ਨੇ। ਹੁਣ ਤੁਸੀਂ ਦੇਖੋ ਇੱਥੇ ਤਾਂ ਉਹ ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਹ ਵੀ ਫਿੱਕਾ ਲੱਗਦਾ ਇਹ ਸਾਰਾ ਪਾਰਟ। ਪਰ ਇਸ ਸਾਰੇ ਦੇ ਚਲਦਿਆਂ ਮੈਂ ਸਮਝਦਾ ਵੀ ਜਿਹੜੀ ਸਭ ਤੋਂ ਅਫਸੋਸਨਾਕ ਗੱਲ, ਇੱਕ ਪਾਸੇ ਤਾਂ ਅਸੀਂ ਮੁਬਾਰਕਬਾਦ ਦਿੰਦੇ ਹਾਂ ਐਨਡੀਪੀ ਪਾਰਟੀ ਨੂੰ, ਉਹਨਾਂ ਦੇ ਡੈਲੀਗੇਟ ਸੈਸ਼ਨ 'ਚ ਵੀ, ਔਰ ਉਹਨਾਂ ਨੇ ਡਟ ਕੇ ਜਿਹੜਾ ਉਹ ਸਾਥ ਦਿੱਤਾ। ਅਸੀਂ ਜ਼ਿਕਰ ਵੀ ਕਰਾਂਗੇ ਕਿਉਂਕਿ ਪਹਿਲੇ ਮੋੜ ਦੇ ਵਿੱਚ ਜਦੋਂ ਅਸੀਂ ਜ਼ਿਕਰ ਕੀਤਾ ਕਿ ਨਵੰਬਰ 1984 ਨੂੰ ਸਿੱਖ ਨਸਲਕੁਸ਼ੀ ਐਲਾਨਣ ਦਾ ਮਤਾ ਡੈਲੀਗੇਟ ਸੈਸ਼ਨ ਦੇ ਵਿੱਚ ਪਾਸ ਹੋਇਆ, ਅਕਾਊਂਟੇਬਿਲਟੀ ਹੋਈ। ਪਰ ਇੱਕ ਦੋ ਹੋਰ ਇੰਪੋਰਟੈਂਟ ਮਤੇ, ਕਿਉਂਕਿ ਉਹਨਾਂ ਦੇ ਵੈਬਸਾਈਟ ਤੇ ਵੀ ਨਹੀਂ ਸੀ, ਵਰਬਲ ਆਵਾਜ਼ ਤੋਂ ਤਾਂ ਮੈਨੂੰ ਸੁਣਿਆ ਕਿ ਜੀ ਇਹ ਵੀ ਮਤਾ ਹੈ ਕਿ ਆਰਐਸਐਸ ਤੇ ਪਾਬੰਦੀ ਲਾਈ ਜਾਏ, ਐਨਡੀਪੀ ਨੇ ਮਤਾ ਕੀਤਾ। ਪਰ ਅੱਜ ਸਾਡੇ ਕੋਲ ਹੁਣ ਪ੍ਰੋਪਰ ਡਾਕੂਮੈਂਟ ਔਰ ਪ੍ਰੋਪਰ ਰੈਜ਼ੋਲੂਸ਼ਨ ਹੈ, ਕਿਉਂਕਿ ਮੈਂ ਸੁਣੀ ਸੁਣਾਈ ਤੇ ਮੈਨੂੰ ਇਹ ਹੁੰਦਾ ਵੀ ਨਹੀਂ, ਅੱਜ ਕੱਲ੍ਹ ਇੰਨਾ ਫੇਕ ਨਿਊਜ਼ ਵੀ ਚੱਲ ਰਿਹਾ, ਜੇ ਦੂਸਰੇ ਚਲਾ ਰਹੇ ਨੇ ਆਪਣਿਆਂ ਦਾ ਵੀ ਪਤਾ ਨਹੀਂ ਕਿਸੇ ਨੇ ਕਿਸੇ ਤੋਂ ਕੀ ਸੁਣਿਆ, ਉਹਨੇ ਅੱਗੋਂ ਕੀ ਕਿਹਾ। ਪਰ ਮੈਂ ਸਮਝਦਾ ਵੀ ਇਹ ਜਿੱਥੇ ਕਿ 40% ਜਿਹੜੇ ਸਟੂਡੈਂਟ ਕੈਨੇਡਾ 'ਚ ਆਉਣ ਵਾਲੇ ਨੇ, ਉਹਨਾਂ 'ਚੋਂ ਅੱਗੋਂ 30% ਪੰਜਾਬ 'ਚੋਂ ਹੋਣਗੇ, ਐਵਰੇਜ 2-3 ਲੱਖ ਸਟੂਡੈਂਟ ਜਿਹੜੇ ਆਲਰੇਡੀ ਨੇ ਇੱਥੇ, ਜਿਹੜੇ ਹੁਣ ਵਾਪਸ ਨਹੀਂ ਜਾ ਸਕਦੇ ਕਿਉਂਕਿ ਉਹ ਵੀਜ਼ਾ ਫੈਸਿਲਿਟੀਜ਼ ਨਹੀਂ ਹੈ। ਇਹਨਾਂ ਨੇ ਉਹ ਸਾਰੇ ਵੀਜ਼ਾ ਸੈਂਟਰ ਔਰ ਦੂਜਾ ਪੰਜਾਬ 'ਚੋਂ ਕੋਈ ਆਵਾਜ਼ ਨਹੀਂ ਉੱਠੀ। ਹੋਣਾ ਤਾਂ ਇਹ ਚਾਹੀਦਾ ਹੈ ਕਿ ਵੀ ਪੰਜਾਬ ਦੀ ਹਕੂਮਤ ਤੋਂ ਲੈ ਕੇ ਆਪੋਜੀਸ਼ਨ ਪਾਰਟੀਆਂ ਕਿ ਭਾਈ ਤੁਹਾਡੇ ਲਈ ਰੋਟੀ ਰੋਜ਼ੀ ਵੀ, ਉਹ ਜਦੋਂ ਹੁਣ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਨੇ ਜਾ ਕੇ ਥੈਂਕ ਯੂ ਕੀਤਾ ਕੈਨੇਡਾ ਦਾ, ਕੱਲਾ ਇਹੀ ਨਹੀਂ ਕਿ ਵੀ ਤੁਸੀਂ ਸੱਚ ਲਈ ਆਵਾਜ਼ ਚੁੱਕੀ, ਇਸ ਲਈ ਕਿ ਇੱਥੇ ਜਿਹੜੇ ਸਾਡੇ ਭੁੱਖੇ ਮਰਦੇ ਨੇ ਤੁਸੀਂ ਉਹਨਾਂ ਨੂੰ ਰੋਜ਼ੀ ਦਿੱਤੀ ਹੈ, ਤੁਸੀਂ ਉਹਨਾਂ ਨੂੰ ਰੋਜ਼ੀ ਦੇ ਰਹੇ ਹੋ, ਬ੍ਰੈਡ ਬਟਰ ਦੇ ਰਹੇ ਹੋ। ਹੁਣ ਅਸੀਂ ਇਹ ਅੰਦਾਜ਼ਾ ਨਹੀਂ ਲਾ ਸਕਦੇ। ਔਰ ਇਹ ਜਿਹੜੀ ਇੰਡੀਅਨ ਹੁਣ ਇਹੀ ਇਸ਼ੂ ਜੇ ਕੈਨੇਡਾ ਦੇ ਵਿੱਚ 40% ਸਟੂਡੈਂਟ ਗੁਜਰਾਤ ਦੇ ਹੁੰਦੇ ਜਾਂ ਮਹਾਰਾਸ਼ਟਰ ਦੇ ਹੁੰਦੇ ਜਾਂ ਹਰਿਆਣੇ ਦੇ ਹੁੰਦੇ, ਫਿਰ ਇਹ ਫੈਸਲੇ ਇਹਨਾਂ ਨੇ ਕਦੇ ਨਹੀਂ। ਉਹਨਾਂ ਨੂੰ ਉਹ ਦੋ ਪਾਸਿਓਂ ਜਿਹੜਾ ਉਹ ਹਰਟ ਕਰ ਰਹੇ ਨੇ। ਇੱਕ ਪਾਸੇ ਤਾਂ ਉਹ ਇਹ ਸਿੱਖਾਂ ਨੂੰ ਵੀ ਦੱਸ ਰਹੇ ਨੇ, ਦੇਖ ਲਓ ਜੀ ਜਿਹੜੇ ਤੁਸੀਂ ਸਮਝਦੇ ਸੀ ਵੀ ਕੈਨੇਡਾ ਜਾਂ ਤੁਸੀਂ ਬੜੇ ਪਾਵਰਫੁਲ ਹੋ, ਤੁਹਾਡਾ ਪਾਰਟੀ ਲੀਡਰ ਬਣ ਗਿਆ ਤੁਹਾਡਾ, ਅਸੀਂ ਉਹਨਾਂ ਦਾ ਵੀ ਨੱਕ 'ਚ ਦਮ ਕਰ ਦਿੱਤਾ, ਅਸੀਂ ਉਹਨਾਂ ਨੂੰ ਵੀ ਹਿਊਮਿਲੇਟ ਕਰਾਂਗੇ। ਤੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਜਿਨ੍ਹਾਂ ਦੇ ਲਈ ਰੋਟੀ ਰੋਜ਼ੀ ਦਾ ਸਾਧਨ, ਫਿਊਚਰ ਦਾ ਇੱਕ ਉਹਨਾਂ ਦਾ ਪ੍ਰਸਪੈਕਟਿਵ ਜਿਹਦੇ 'ਚੋਂ ਨਿਕਲ ਰਿਹਾ ਸੀ, ਉਹਨਾਂ ਨੇ ਬਲੌਕ, ਇੱਥੋਂ ਦੇ ਇੱਥੇ ਫਸ ਗਏ, ਅੱਗੋਂ ਨਵੇਂ ਆਉਣੇ ਨਹੀਂ। ਜਿਸ ਕਿਸਮ ਦਾ ਇਹਨਾਂ ਦਾ ਰਵੱਈਆ ਹੈ ਔਰ ਅਜੇ ਜਿਹੜਾ ਇਹਦੀਆਂ ਪੋਲੀਟੀਕਲ ਇੰਪਲੀਕੇਸ਼ਨਸ ਨੇ, ਅੱਜ ਕਿਸੇ ਨੇ ਬਹੁਤ ਅੱਛਾ ਐਨਾਲਿਸਿਸ ਕੀਤਾ ਸੀ ਇੰਟਰਨੈਸ਼ਨਲ ਲੈਵਲ ਤੇ ਕਿ 2024 ਦੀਆਂ ਇਲੈਕਸ਼ਨਾਂ 'ਚ ਇਹ ਮੋਦੀ ਜਿਹੜਾ ਇਸੇ ਹੀ ਏਜੰਡੇ ਦੇ ਨਾਲ ਜਾਏਗਾ ਕਿ ਅਸੀਂ ਪਾਕਿਸਤਾਨੀਆਂ ਨੂੰ ਸਬਕ ਸਿਖਾਇਆ, ਅਸੀਂ ਇਕੱਲੇ ਖਾਲਿਸਤਾਨੀਆਂ ਨੂੰ ਹੀ ਨਹੀਂ ਸਬਕ ਸਿਖਾਇਆ, ਜਿਹੜਾ ਕੈਨੇਡਾ ਖਾਲਿਸਤਾਨੀਆਂ ਦੀ ਪਿੱਠ ਤੇ ਖੜਾ ਸੀ ਅਸੀਂ ਉਹਦਾ ਵੀ ਜਿਹੜੀ ਹੈ ਮੰਜੀ ਠੋਕੀ ਔਰ ਇਹਨੂੰ ਜਿਹੜਾ ਉਹ ਲੋਕਾਂ 'ਚ। ਔਰ ਫਿਰ ਉਹਨੇ ਤਾਂ ਈਵਨ ਇਹ ਵੀ ਉਹਨੇ ਕਿਹਾ ਵੀ ਜੇ ਟਰੂਡੋ ਕਾਮਯਾਬ ਹੁੰਦਾ ਇਸ ਦੇ ਵਿੱਚ ਸਾਬਤ ਕਰਨ 'ਚ ਕਿ ਭਾਈ ਇਹ ਵਾਕਈ ਇਹਨਾਂ ਦਾ ਕੰਮ ਹੈ ਵਿਦ ਐਵੀਡੈਂਸ ਹਰਦੀਪ ਸਿੰਘ ਨਿੱਜਰ ਦਾ, ਤੇ ਫਿਰ ਇਹ ਹੋਏਗਾ ਦੇਖੋ ਜੀ ਅਸੀਂ ਤਾਂ ਬਾਹਰ ਜਾ ਕੇ ਘੁਸ ਕੇ ਮਾਰਿਆ ਔਰ ਅਸੀਂ ਕੋਈ ਪਰਵਾਹ ਨਹੀਂ ਕੀਤੀ, ਭਾਵੇਂ ਉਹ ਸਾਨੂੰ ਦੋਸ਼ੀ ਅਸੀਂ ਨਹੀਂ ਹਾਂ, ਅਸੀਂ ਨਹੀਂ ਮੰਨ। ਤਾਂ ਉਹਨੇ ਕਿਹਾ ਕਿ ਵੀ ਜੇ ਉਹ ਪ੍ਰੂਵ ਨਹੀਂ ਹੁੰਦੇ ਕਿਤੇ, ਫਿਰ ਹੋਏਗਾ ਦੇਖੋ ਜੀ ਮੋਦੀ ਕਿੰਨਾ ਸਟਰੋਂਗ ਹੈ ਔਰ ਉਹ ਤਾਂ ਐਵੇਂ ਝੂਠਾ ਇੰਡੀਆ ਨੂੰ ਇੰਪਲੀਕੇਟ ਕਰ। ਹੁਣ ਇਹ ਦੋਨੋਂ ਪਾਸਿਓਂ ਹੀ, ਜੇ ਕੈਨੇਡਾ ਦੇ ਵਿੱਚੋਂ ਜਾਣ ਵਾਲਿਆਂ ਦਾ ਲਈਏ ਤੇ ਸਿੱਖ ਕੌਮ ਪ੍ਰਭਾਵਿਤ ਹੈ, ਉੱਥੋਂ ਫਿਊਚਰ ਦੇ ਲਈ ਰਸਤਾ ਬੰਦ, ਔਰ ਆਉਣ ਵਾਲੇ ਪੀਰੀਅਡ 'ਚ ਜਿਸ ਕਿਸਮ ਦਾ ਮਾਹੌਲ ਉੱਥੇ ਇਹ ਜਿਹੜਾ ਉਹ ਕੀਤਾ ਟਾਰਗੇਟ ਸਿੱਖਾਂ ਨੂੰ ਕੀਤਾ ਹੋਇਆ, ਨਿਸ਼ਾਨਾ ਸਿੱਖਾਂ ਨੂੰ ਬਣਾਇਆ ਜਾ ਰਿਹਾ, ਤੇ ਉਹ 25,000 ਦਸਤਖਤ ਕਰਕੇ ਜਿਹੜੀ ਆ ਉਹ ਪੈਟੀਸ਼ਨ ਦੇ ਰਹੇ ਨੇ ਹਿੰਦੂ ਫੋਬੀਆ, ਕਿ ਜੀ ਕੈਨੇਡਾ 'ਚ ਹਿੰਦੂ ਫੋਬੀਆ। ਸਿੱਖ ਕਿੱਥੇ ਨੇ ਬੋਲਣ ਵਾਲੇ? ਪੰਜਾਬ ਦੀ ਕਿੱਥੇ ਹੈ ਲੀਡਰਸ਼ਿਪ? ਇੱਥੋਂ ਦੇ ਵੀ ਕੈਨੇਡਾ ਦੇ ਵਿੱਚ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਜਿਹੜਾ ਇਹਨਾਂ ਦਾ ਨੱਕ 'ਚ ਦਮ ਕਰਨਾ ਚਾਹੀਦਾ ਸੀ ਕਿ ਭਾਈ ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਜਿਹੜੇ ਕੈਨੇਡਾ 'ਚ ਲੱਖਾਂ ਬੈਠੇ ਨੇ ਜਿਨ੍ਹਾਂ ਦੀ ਧਰਤੀ ਹੈ ਪੰਜਾਬ ਦੀ, ਤੁਸੀਂ ਕਿਵੇਂ ਉਹਨਾਂ ਦਾ ਉੱਥੇ ਜਾਣਾ ਰੋਕ ਸਕਦੇ ਹੋ ਕਿ ਜੇ ਅਸੀਂ ਕੈਂਸਲ ਕਰ ਰਹੇ ਹਾਂ? ਜਿਨ੍ਹਾਂ ਨੇ ਉੱਥੋਂ ਆਉਣਾ ਹੈ, ਕਿ ਕੋਈ ਬਿਮਾਰ ਹੈ, ਕਿਸੇ ਦਾ ਕੋਈ ਹੋਰ ਹੈ। ਲੇਕਿਨ ਇਹ ਇੱਕ ਸ਼ਰਮ ਦੀ ਗੱਲ ਹੈ ਕਿ ਇੱਕ ਪਾਸੇ ਅਸੀਂ ਹੁਣ ਇਸ ਗੱਲ ਨੂੰ ਐਪਰੀਸ਼ੀਏਟ ਹੀ ਕਰਦੇ ਰਵਾਂਗੇ ਕਿ ਦੇਖੋ ਜੀ ਜਸਟਿਨ ਟਰੂਡੋ ਪੁੱਤ ਮਾਂ ਦਾ ਜਿਹਨੇ ਕੀਤਾ,
ਤੁਸੀਂ ਕਹਦੇ ਪੁੱਤ ਹੋ ਬਈ ਜਾਂ ਤੁਸੀਂ ਕਹਦੀਆਂ ਧੀਆਂ ਹੋ, ਤੁਹਾਡੇ ਅੰਦਰ ਕੋਈ ਗਟਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ 'ਚ ਸਾਰੇ ਮੁਰਦਿਆਂ ਦਾ ਸੂਬਾ ਬਣ ਗਿਆ ਕਿ ਬਈ ਕਿਸੇ ਦਾ ਤੁਸੀਂ ਇੰਨਾ ਡਰ ਪੈਦਾ ਕੀਤਾ ਹੋਇਆ ਕਿ ਭਾਈ ਇਹ ਅਸੀਂ ਜੇ ਕਿਹਾ ਕਿ ਜੀ ਇਹ ਕੱਲਾ ਕੈਨੇਡਾ ਨਾਲ ਤੁਹਾਡਾ ਸਿਆਸੀ ਤੁਸੀਂ ਕੀ ਕਰਨਾ ਉਹ ਤੁਸੀਂ ਦੇਖੋ, ਪਰ ਇਹ ਤਾਂ ਸਾਡੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦਾ ਹੈ। ਔਰ ਜੇ ਹਜ਼ਾਰਾਂ ਲੋਕ ਬਾਹਰ ਨਿਕਲ ਕੇ ਜਾ ਕੇ ਦਿੱਲੀ ਦੇ ਵਿੱਚ ਬੈਠੇ ਹੁੰਦੇ ਜਾਂ ਪੰਜਾਬ ਦੀਆਂ ਸੜਕਾਂ ਜਾਮ ਜਾਂ ਗੱਡੀਆਂ ਰੋਕੀਆਂ ਹੁੰਦੀਆਂ ਕਿ ਵੀ ਤੁਸੀਂ ਕਿਵੇਂ ਰੋਕ ਸਕਦੇ ਹੋ, ਤੇ ਇਸ ਕਿਸਮ ਦਾ ਫੈਸਲਾ ਨਾ ਲੈਂਦੇ ਔਰ ਇਹ ਜੇ ਇਵੇਂ ਹੀ ਰਹੇਗਾ ਫਿਰ ਇਹ ਜੋ ਅਲਟੀਮੇਟਲੀ ਜਿਹੜੇ ਲੋਕ ਬਿਲਕੁਲ ਸਰੈਂਡਰ ਤੇ ਆ ਜਾਂਦੇ ਨੇ ਉਹਨਾਂ ਦੇ ਨਾਲ ਫਿਰ ਜੋ ਹੁੰਦਾ ਉਹੀ ਹੋਣ ਜਾਏਗਾ, ਫਿਰ ਹੋਏਗਾ ਜੀ ਡਾਕਟਰ ਸਾਹਿਬ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਕੈਨੇਡਾ ਦੀ ਚੌਥੀ ਵੱਡੀ ਪਾਰਟੀ NDP ਦਾ ਸਾਲਾਨਾ ਡੈਲੀਗੇਟ ਇਜਲਾਸ ਹੈਮਿਲਟਨ ontario ਵਿੱਚ ਹੋਇਆ। ਇਸ ਵਿੱਚ ਜਿੱਥੇ ਨਵੰਬਰ 84 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਦਾ ਮਤਾ ਪਾਸ ਕੀਤਾ ਗਿਆ, ਉੱਥੇ ਇੱਕ ਹੋਰ ਮਤੇ ਵਿੱਚ ਹਿੰਦੂਤਵੀ ਜਮਾਤ RSS ਤੇ ਬੈਨ ਲਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਸੋ NDP ਪਾਰਟੀ ਸੱਚਮੁੱਚ ਵਧਾਈ ਦੀ ਹੱਕਦਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ NDP ਦਾ ਜਿਹੜਾ ਸਾਲਾਨਾ ਡੈਲੀਗੇਟ ਇਜਲਾਸ ਜਿਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਡੈਲੀਗੇਟ ਜੁੜੇ ਹੈਮਿਲਟਨ 'ਚ ਹੋਇਆ। ontario ਪ੍ਰੋਵਿੰਸ ਹੈ, ਹੈਮਿਲਟਨ ਸ਼ਹਿਰ ਹੈ ਔਰ ਉਹਦੇ 'ਚ ਉਸ ਨੂੰ ਅਸੀਂ ਡਿਸਕਸ ਵੀ ਕੀਤਾ ਸੀ ਔਰ ਉਹਦੇ 'ਚ 81% ਡੈਲੀਗੇਟਸ ਨੇ ਜਗਮੀਤ ਸਿੰਘ ਜਿਹੜੇ ਕਿ NDP ਪਾਰਟੀ ਜਿਹਦੇ ਸ਼ਾਇਦ 26 ਜਾਂ 27 ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਲੀਡਰ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ। ਔਰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਹੈ। ਉਹਨਾਂ ਨੂੰ ਮੈਜੋਰਿਟੀ ਮਤੇ ਪਾਸ ਕਰਾਉਣ ਦੇ ਲਈ ਜਦੋਂ ਵੋਟਾਂ ਦੀ ਲੋੜ ਹੁੰਦੀ ਹੈ ਤੇ ਜਗਮੀਤ ਸਿੰਘ ਦੀ NDP ਪਾਰਟੀ ਉਹਨਾਂ ਦੀ ਹਮਾਇਤ ਕਰਦੀ ਹੈ। ਸੋ ਇਸ ਤੋਂ ਅਸੀਂ ਕਹਿ ਸਕਦੇ ਹਾਂ ਵੀ ਟਰੂਡੋ ਦੀ ਹਕੂਮਤ NDP ਪਾਰਟੀ ਦੀਆਂ ਵਿਸਾਖੀਆਂ ਤੇ ਖੜੀ ਹੈ ਔਰ ਇਹ ਹਮਾਇਤ ਜਿਹੜੀ ਹੁੰਦੀ ਹੈ ਉਹ NDP ਬਿਨਾਂ ਸ਼ਰਤ ਨਹੀਂ ਦਿੰਦੀ। ਉਹ ਫਿਰ ਜਿਹੜਾ ਉਹਨਾਂ ਦਾ ਆਪਣਾ ਪਾਰਟੀ ਮੈਨੀਫੈਸਟੋ ਹੈ, ਜਿਵੇਂ ਜਗਮੀਤ ਸਿੰਘ ਹੋਰਾਂ ਦਾ ਇੱਥੇ ਅਮਰੀਕਾ 'ਚ ਵੀ ਹੁੰਦਾ ਹੈ, ਇੰਸ਼ੋਰੈਂਸ ਤੁਹਾਡੀ ਬਾਕੀ ਕਵਰ ਕਰਦੀ ਹੈ, ਡੈਂਟਲ ਕਵਰ ਨਹੀਂ ਕਰਦੀ, ਡੈਂਟਲ ਲਈ ਅੱਡ ਹੁੰਦਾ। ਪਰ ਜਗਮੀਤ ਸਿੰਘ ਹੋਰਾਂ ਨੇ ਜਦੋਂ ਉਹਨਾਂ ਦਾ ਚੋਣ ਮੈਨੀਫੈਸਟੋ ਵੀ ਸੀ ਕਿ ਕੈਨੇਡਾ ਦੇ ਹੈਲਥ ਸਿਸਟਮ ਦੇ ਵਿੱਚ ਬਾਕੀ ਇੰਸ਼ੋਰੈਂਸ ਦੇ ਨਾਲ ਡੈਂਟਲ ਇੰਸ਼ੋਰੈਂਸ ਵੀ ਹੋਏ। ਹੋਰ ਵੀ ਬਹੁਤ ਸਾਰੇ ਜਿਹੜੇ ਮਜ਼ਦੂਰ ਪੱਖੀ ਜਾਂ ਕਾਮਾ ਪੱਖੀ, ਕਿਉਂਕਿ NDP ਇੱਕ ਜ਼ਮਾਨੇ ਦੇ ਵਿੱਚ ਮਜ਼ਦੂਰਾਂ ਦੀ ਪਾਰਟੀ ਮੰਨੀ ਜਾਂਦੀ ਸੀ। ਇਹਦਾ ਓਰੀਜਨ ਬ੍ਰਿਟਿਸ਼ ਕੋਲੰਬੀਆ 'ਚ ਹੋਇਆ ਔਰ ਬ੍ਰਿਟਿਸ਼ ਕੋਲੰਬੀਆ 'ਚ ਹੀ ਇਹਨਾਂ ਦੀ ਸਰਕਾਰ ਬਣਦੀ ਹੋਈ। ਕਦੇ ਫੈਡਰਲ ਲੈਵਲ ਤੇ ਬਹੁਤੇ ਪ੍ਰਭਾਵ ਕਰਨ ਵਾਲੇ ਨਹੀਂ ਸੀ। ਔਰ ਮੈਨੂੰ ਯਾਦ ਹੈ ਕਿ 1990-91 ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਸਰੀ ਕੈਨੇਡਾ ਵੈਨਕੂਵਰ ਦੇ ਜਿਹੜਾ ਬ੍ਰਿਟਿਸ਼ ਕੋਲੰਬੀਆ ਗਿਆ ਤੇ ਉੱਥੇ NDP ਦੀ ਹਕੂਮਤ ਸੀ ਔਰ ਉਹਨਾਂ ਦੇ ਜਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਫੰਕਸ਼ਨ ਹੋਣੇ, ਉਹਨਾਂ ਦੇ ਮਿਨਿਸਟਰ ਔਰ ਦੂਜੇ ਪਹਿਲੀ ਵਾਰ ਮੈਂ ਪੈਨੀ ਪ੍ਰੈਟੀ ਉਹਨਾਂ ਦੀ ਸੋਸ਼ਲ ਵੈਲਫੇਅਰ ਮਿਨਿਸਟਰ ਸੀਗੀ NDP ਦੀ, ਉਹ
ਨਾਲ ਮੁਲਾਕਾਤ ਹੋਈ, ਮੈਂ ਐਡਰੈਸ ਕੀਤਾ, ਸ਼ੀ ਕੇਮ ਕਿ ਯੂ ਸਪੋਕ ਬਿਊਟੀਫੁਲੀ। ਉਹਨਾਂ ਦੀ ਇੱਕ MLA ਲੋਕਲ ਜਿਹੜੀ ਬਾਅਦ ਚ ਸੂ ਹੈਮਲ। ਸੋ ਕਹਿਣ ਦਾ ਮਤਲਬ ਹੈ ਕਿ ਵੀ ਇਹ NDP ਦੇ ਨਾਲ ਜਿਹੜੇ ਕਾਮਾ ਕਲਾਸ ਸੀ, ਵਰਕਰ, ਕਿਉਂਕਿ ਲੰਬਰ ਇੰਡਸਟਰੀ ਦੂਸਰੇ ਤੀਸਰੇ ਉਹਨਾਂ ਦੀ ਗੱਲ ਕਰਨ ਵਾਲੇ ਸੀ। ਕੰਜ਼ਰਵੇਟਿਵ ਪਾਰਟੀ ਜਾਂ ਲਿਬਰਲ ਪਾਰਟੀ ਇਹਨਾਂ ਦੇ ਆਪਣੇ ਏਜੰਡੇ ਸੀ, ਪਰ ਹੌਲੀ ਹੌਲੀ ਲਿਬਰਲ ਪਾਰਟੀ ਨੂੰ ਵੀ ਜਦੋਂ ਆਪਣਾ ਡਿਲੂਟ ਕਰਨਾ ਪਿਆ, ਔਰ ਹੁਣ ਕਈ ਵਾਰ ਜਿਹੜੀ NDP ਔਰ ਲਿਬਰਲ ਪਾਰਟੀ ਦੇ ਸਪੋਰਟਰ ਹੁੰਦੇ ਨੇ ਉਹ ਆਲਮੋਸਟ ਇੱਕੋ ਜਿਹੇ ਹੀ ਹੁੰਦੇ ਨੇ, ਕਿਉਂਕਿ ਉੱਦਾਂ ਦਾ ਹੀ ਉਹਨਾਂ ਦਾ ਏਜੰਡਾ ਹੈ। ਸੋ ਜਗਮੀਤ ਸਿੰਘ ਨੇ ਬੜੀ ਫਾਈਨ ਵਾਕ ਕੀਤੀ ਇਹਦੇ ਤੇ ਕਿ ਉਹਨਾਂ ਨੇ ਜਿੱਥੇ NDP ਦੇ ਵਿੱਚ ਆਪਣੀ ਥਾਂ ਬਣਾਈ, ਪਹਿਲਾਂ ਮੈਂਬਰ ਪਾਰਲੀਮੈਂਟਰੀ ਸੀ MPP, ਉਹਨਾਂ ਨੂੰ ਪ੍ਰੋਵਿੰਸ਼ੀਅਲ ਪਾਰਲੀਮੈਂਟ ਸੀ ontario ਦੇ, ਫਿਰ ਉਹ ਕਿਉਂਕਿ ਜੇ ਪਾਰਟੀ ਫੈਡਰਲ 'ਚ ਜਾਣਾ ਹੈ ਤੇ ਫਿਰ ਉਹਨਾਂ ਨੇ ਜਾ ਕੇ ਬ੍ਰਿਟਿਸ਼ ਕੋਲੰਬੀਆ 'ਚੋਂ ਇਲੈਕਸ਼ਨ ਲੜੀ, ਹੁਣ ਉਹ ਰਿਪਰੈਜ਼ੈਂਟ ਉੱਥੋਂ ਕਰਦੇ ਨੇ। ਔਰ ਪਿਛਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਜਿਹੜਾ ਇੰਨੀਆਂ ਸੀਟਾਂ ਲੈ ਲਈਆਂ ਕਿ ਉਹ ਲਿਬਰਲ ਪਾਰਟੀ ਮੈਜੋਰਟੀ ਤੋਂ ਘਟ ਗਈ, ਔਰ ਹੁਣ ਉਹਨਾਂ ਦੇ ਸਿਰ ਤੇ। ਸੋ ਇੱਕ ਪਾਸੇ ਤਾਂ NDP, ਕਿਉਂਕਿ ਜਦੋਂ ਅਸੀਂ ਹਜ਼ਾਰਾਂ ਡੈਲੀਗੇਟਸ ਦੀ ਗੱਲ ਕਰਦੇ ਹਾਂ ਤਾਂ ਇਸ ਗੱਲ ਦਾ ਵੀ ਧਿਆਨ ਰਹੇ NDP ਕੋਈ ਸਿੱਖਾਂ ਦੇ ਹਿੱਤਾਂ ਦੀ ਉੱਥੇ ਲਈ ਨਹੀਂ ਬਣੀ ਹੋਈ। ਸਿੱਖ ਤਾਂ ਜੇ 2% ਵੀ ਨੇ ਪੋਪੂਲੇਸ਼ਨ ਦਾ ਤੇ 98% ਦੇ ਏਜੰਡੇ ਨੂੰ ਇੰਪਲੀਮੈਂਟ ਕਰਨਾ ਹੁੰਦਾ। ਸੋ ਜਿਹੜਾ ਮੁੱਖ ਧਾਰਾ ਲੋਕਾਂ ਦੀਆਂ ਮੰਗਾਂ ਨੇ, ਔਰ ਵੱਡੀ ਗਿਣਤੀ 'ਚ ਗੋਰੇ ਹੀ ਹੁੰਦੇ ਨੇ ਡੈਲੀਗੇਟ, ਆਪਣੇ ਸਾਈਜ਼ੇਬਲ ਨੰਬਰ ਤਾਂ ਹੁੰਦਾ ਹੈ ਲੇਕਿਨ ਮੈਜੋਰਿਟੀ 2/3 ਤੋਂ ਵੀ ਜ਼ਿਆਦਾ ਉਹਨਾਂ ਦੀ ਹੁੰਦੀ। ਸੋ ਉਹਦੇ 'ਚ ਇੱਕ ਵੱਡੀ ਗੱਲ ਸੀ ਕਿ ਜਗਮੀਤ ਸਿੰਘ, ਜਿਹਨੂੰ ਟਰੂਡੋ ਦੇ ਨਾਲ ਜੋੜ ਕੇ ਵੀ ਜਿਹੜਾ ਡਿਮਨਾਈਜ਼ ਕੀਤਾ ਗਿਆ, ਇੰਡੀਆ ਨੇ ਉਹਨੂੰ ਵੀਜ਼ਾ ਵੀ ਨਹੀਂ ਦਿੱਤਾ, ਲੇਕਿਨ 81% ਜਿਹੜੇ ਡੈਲੀਗੇਟਸ ਨੇ ਉਹਨਾਂ ਨੇ ਜਗਮੀਤ ਸਿੰਘ ਦੀ ਲੀਡਰਸ਼ਿਪ ਨੂੰ ਜਿਹੜਾ ਐਂਡੋਰਸ ਕੀਤਾ। ਦੂਸਰਾ ਜਿਹੜਾ ਮਤਾ ਅਸੀਂ ਡਿਸਕਸ ਕਰ ਲਿਆ ਸੀ, ਕਿਉਂਕਿ ਉਹਦਾ ਸਾਡੇ ਕੋਲ ਲਿਖਤੀ ਉਸ ਦਾ ਜਿਹੜਾ ਰੈਜ਼ੋਲੂਸ਼ਨ ਦੇ ਐਗਜ਼ੈਕਟ ਵਰਡ ਸੀ ਕਿ ਨਵੰਬਰ 84 ਨੂੰ ਜਿਹੜਾ ਉਹ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਏ। ਹਾਲਾਂਕਿ ਜਿਹੜਾ ਡਾਕੂਮੈਂਟ ਮੇਰੇ ਕੋਲ ਨਵੰਬਰ 84 ਦਾ ਆਇਆ ਵੀ, ਉਹਦੇ ਥੱਲੇ ਅਖੀਰਲੀਆਂ 2 ਲਾਈਨਾਂ ਨਹੀਂ ਸੀ, ਕਿਉਂਕਿ ਟਵੀਟ ਸੀ ਕਿਸੇ ਦਾ ਉਹਨਾਂ ਦੇ ਪਾਰਟੀ ਆਫਿਸ 'ਚੋਂ। ਸੋ ਮੈਂ ਉਹ ਹੁਣ ਮਤਾ ਤਾਂ ਨਹੀਂ ਪੜਾਂਗਾ ਨਵੰਬਰ 84 ਵਾਲਾ, ਲੇਕਿਨ ਉਸ ਦੇ ਵਿੱਚ ਜਿਹੜਾ ਕਨਕਲੂਜਨ ਸੀ, ਬੀ ਇਟ ਰਿਜ਼ੋਲਵਡ ਦੈਟ ਕੈਨੇਡਾਜ਼ ਨਿਊ ਡੈਮੋਕ੍ਰੈਟਸ ਰੈਕਗਨਾਈਜ਼ ਨਵੰਬਰ 1984 ਸਟੇਟ ਸਪਾਂਸਰਡ ਵਾਇਲੈਂਸ perpetrated against the Sikhs throughout India as a genocide। कि ये पार्टी रिजॉल्व कर दी है कि भी ये जेनोसाइड है जो सिखों के खिलाफ वायलेंस हुई। Be it further resolved that acknowledging this genocide throughout Canada is a significant first step in community healing। कि ਅਸੀਂ ਇਹ ਰਿਜ਼ੋਲਵ ਕਰਦੇ ਹਾਂ ਵੀ ਇਹ ਰੈਕਗਨਾਈਜ਼ ਕਰਨਾ ਕਮਿਊਨਿਟੀ ਨੂੰ ਜਿਹੜੇ ਜ਼ਖਮ ਨੇ ਉਹਨਾਂ ਜ਼ਖਮਾਂ ਦੇ ਇਲਾਜ 'ਚ ਉਹਦੀ ਹੀਲਿੰਗ, ਉਹਦੇ ਘਾਅ ਜਿਹਨੂੰ ਜ਼ਖਮ ਭਰਨ ਦੇ ਵਿੱਚ ਮਦਦਗਾਰ ਹੋਏਗੀ। ਬਾਈ ਰੈਕਗਨਾਈਜ਼ਿੰਗ ਇੰਟਰਨੈਸ਼ਨਲ ਕ੍ਰਾਈਮਸ, ਕੈਨੇਡਾਜ਼ ਨਿਊ ਡੈਮੋਕ੍ਰੈਟਸ ਡੈਮੋਨਸਟ੍ਰੇਟ देयर ਕਮਿਟਮੈਂਟ to pursuing a world characterized by universal values of truth, justice and respect for human rights in order to prevent such genocides, crimes against humanity and other atrocity crimes from reoccurring। ਇਹ ਲਾਈਨ ਅਸੀਂ ਨਹੀਂ ਸੀ ਪੜ੍ਹੀ ਕਿਉਂਕਿ ਉਹਦੇ ਚੋਂ ਕੱਟੀ ਹੋਈ ਸੀ ਰੈਜ਼ੋਲੂਸ਼ਨ ਚੋਂ। ਉਹਨੇ ਕਿਹਾ ਵੀ ਇਹ ਜਦੋਂ ਅਸੀਂ ਇਹਨੂੰ ਜੈਨੋਸਾਈਡ ਦੇ ਤੌਰ ਤੇ ਇੰਟਰਨੈਸ਼ਨਲ ਕ੍ਰਾਈਮ ਮੰਨਦੇ ਹਾਂ ਤੇ ਇਹ ਜਿਹੜਾ ਨਿਊ ਡੈਮੋਕ੍ਰੈਟ ਜਿਹੜੇ ਨੇ ਉਹ ਇਸ ਗੱਲ ਨੂੰ ਜਿਹੜਾ ਉਹ ਜ਼ਾਹਰ ਕਰ ਰਹੇ ਨੇ ਕਿ ਸਾਡੀ ਕਮਿਟਮੈਂਟ ਹੈ ਕਿ ਅਸੀਂ ਉਸ ਦੁਨੀਆ ਨੂੰ ਸਿਰਜਣਾ ਜਿੱਥੇ ਸੱਚ, ਇਨਸਾਫ ਔਰ ਰਿਸਪੈਕਟ, ਆਦਰ, ਹਿਊਮਨ ਰਾਈਟਸ ਦਾ ਹੋਏ। ਇਹੋ ਜਿਹੇ ਜੈਨੋਸਾਈਡ ਕਿਤੇ ਵੀ ਦੁਨੀਆ 'ਚ ਕਿਸੇ ਪਾਸੇ ਨਾ ਹੋਣ ਔਰ ਕਿਤੇ ਵੀ ਮਨੁੱਖਤਾ ਦੇ ਅਗੇਂਸਟ ਅਪਰਾਧ ਨਾ ਹੋਏ, ਔਰ ਇਹੋ ਜਿਹੇ ਕ੍ਰਾਈਮ ਜਿਹੜੇ ਨੇ ਉਹ ਰੀਅਕਰ ਨਾ ਹੋਣ, ਦੁਬਾਰਾ ਨਾ ਹੋਣ। ਸੋ ਇਸ ਰੈਜ਼ੋਲੂਸ਼ਨ ਤੋਂ ਬਾਅਦ ਜਿਹੜੇ ਰੈਜ਼ੋਲੂਸ਼ਨ ਦਾ ਸਾਨੂੰ ਕੰਨੋ ਕੰਨੀ ਤਾਂ ਖਬਰ ਹੋਈ ਕਿ ਵੀ ਹੋਇਆ, ਲੇਕਿਨ ਹੁਣ ਉਹਦੇ ਕੋਲ ਸਾਡਾ ਉਸ ਰੈਜ਼ੋਲੂਸ਼ਨ ਦਾ ਡਰਾਫਟ ਹੈ। ਔਰ ਇਹ ਬਹੁਤ ਵੱਡੀ ਗੱਲ ਹੈ ਜਿਸ ਨੂੰ ਉਦੋਂ ਕਿਉਂ ਦੱਬਿਆ ਜਾਂ NDP ਨੇ ਫੌਰਨ ਕਿਉਂ ਨਹੀਂ ਹੋ ਸਕਦਾ ਹੈ, ਉਹਨਾਂ ਨੂੰ ਵੀ ਬੈਕਲੈਸ਼ ਦਾ ਫੀਅਰ ਹੋਏ, ਇਸ ਲਈ ਉਹਨਾਂ ਨੇ ਇਮੀਡੀਏਟਲੀ ਇਹਨੂੰ ਬਹੁਤਾ ਪਬਲਿਸਾਈਜ਼, ਇੰਡੀਅਨ ਮੀਡੀਆ ਵੀ ਨੂੰ। ਹੁਣ ਇਹ ਹੈ ਜਿਹੜਾ whereas it has been alleged that agents of government of India murdered Hardeep Singh Nijjar। ਕਿ ਵੀ ਇਹ ਮੰਨਿਆ ਗਿਆ ਕਿ ਵੀ ਜਿਹੜੇ ਏਜੰਟ ਨੇ ਇੰਡੀਆ ਦੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਉਹ ਉਹਨਾਂ ਦਾ ਕਤਲ ਕੀਤਾ, ਮਰਡਰ ਕੀਤਾ। ਇਹ ਕੈਨੇਡੀਅਨ ਸਿਟੀਜ਼ਨ ਔਨ ਕੈਨੇਡੀਅਨ ਸੋਇਲ, ਇੱਕ ਕੈਨੇਡਾ ਦੇ ਸ਼ਹਿਰੀ, ਕੈਨੇਡਾ ਦੀ ਮਿੱਟੀ ਦੇ ਵਿੱਚ, ਕੈਨੇਡਾ ਦੀ ਜ਼ਮੀਨ ਤੇ। ਬਿਲਕੁਲ। whereas Canadians of Sikh background have been warned of similar threats to their lives by
ਕੈਨੇਡੀਅਨ ਸਿਕਿਉਰਿਟੀ ਆਫੀਸ਼ੀਅਲਸ ਕਿ ਕੈਨੇਡਾ ਦੇ ਸੁਰੱਖਿਆ ਵਾਲੇ ਲੋਕਾਂ ਨੇ ਹੋਰ ਵੀ ਸਿੱਖ ਬੈਕਗ੍ਰਾਉਂਡ ਵਾਲੇ ਕੈਨੇਡੀਅਨਸ ਨੂੰ ਵਾਰਨ ਕੀਤਾ ਸੀ ਕਿ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਖਤਰਾ ਹੈ। ਵੇਅਰ ਐਜ਼ the current government of India has revealed a severe regression of human rights under the authoritarian far-right Hindu nationalism of Bharatiya Janata Party, Prime Minister Narendra Modi and Rashtriya Swayamsevak Sangh, which has systematically targeted human rights activists, journalists, students, religious minorities and government critics within its borders and diaspora. ਕਿ ਇਹ ਜਿਹੜੀ ਭਾਰਤ ਦੇ ਵਿੱਚ ਮੌਜੂਦਾ ਸਰਕਾਰ ਹੈ ਜਿਹੜੀ ਹਿਊਮਨ ਰਾਈਟਸ ਦਾ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਹੈ, ਕਿਉਂਕਿ ਇਸ ਵੇਲੇ ਜਿਹੜਾ ਫਾਸ਼ੀਵਾਦੀ ਅਗੇ ਰਾਈਟ ਵਿੰਗਰ ਹਿੰਦੂ ਨੈਸ਼ਨਲਿਸਟ ਪਾਰਟੀ ਹੈ ਬੀਜੇਪੀ, ਉਹਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਮੋਦੀ, ਤੇ ਆਰਐਸਐਸ ਜਿਹੜੀ ਆਰਐਸਐਸ ਔਰ ਇਹ ਮੋਦੀ ਸਿਸਟਮੈਟਿਕਲੀ ਹਿਊਮਨ ਰਾਈਟਸ ਐਕਟਿਵਿਸਟ ਨੂੰ ਟਾਰਗੇਟ ਕਰਦੇ ਨੇ, ਪੱਤਰਕਾਰਾਂ ਨੂੰ ਕਰਦੇ ਨੇ, ਵਿਦਿਆਰਥੀ ਐਕਟਿਵਿਸਟ ਨੂੰ ਕਰਦੇ ਨੇ, ਧਾਰਮਿਕ ਘੱਟ ਗਿਣਤੀਆਂ ਨੂੰ ਕਰਦੇ ਨੇ, ਤੇ ਉਹ ਜਿਹੜੇ ਕਿ ਇਹਨਾਂ ਦੇ ਕ੍ਰਿਟਿਕ ਨੇ ਜਾਂ ਇਹਨਾਂ ਦੀ ਆਲੋਚਨਾ ਕਰਦੇ ਨੇ ਉਹਨਾਂ ਨੂੰ ਆਪਣੇ ਬਾਰਡਰਸ ਦੇ ਅੰਦਰ ਵੀ ਤੇ ਡਾਇਸਪੋਰਾ 'ਚ ਵੀ, ਕਿਉਂਕਿ ਨਿੱਜਰ ਦਾ ਮਰਡਰ ਆਪਣੇ ਆਪ 'ਚ ਸਬੂਤ ਹੈ। ਹੁਣ ਇਹਦੇ ਤੇ ਮਤਾ ਕੀਤਾ ਐਨਡੀਪੀ ਨੇ ਕਹਿ ਕੇ ਬੀ ਇਟ ਰਿਜ਼ੋਲਵਡ Canada's new Democrats recognize and call for diplomatic sanctions and a review of all diplomats in Canada. ਕਿ ਵੀ ਇਹਨਾਂ ਦੇ ਉੱਤੇ ਇਹਨਾਂ ਦੇ ਡਿਪਲੋਮੈਟਾਂ ਦਾ ਰਿਵਿਊ ਕਰੋ ਸਾਰਿਆਂ ਦਾ, ਸਭ ਜਿਹੜੇ ਇਹਨਾਂ ਦੇ ਵਾਰ ਕ੍ਰਿਮੀਨਲ ਨੇ ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਤੇ ਸੈਂਕਸ਼ਨਸ ਲਾਓ। ਬੀਟ ਫਰਦਰ ਰਿਜ਼ੋਲਵਡ, ਅੱਗੋਂ ਇਹ ਵੀ ਮਤਾ ਕੀਤਾ ਜਾਂਦਾ ਹੈ that Canada's new Democrats also call for a ban on extreme right paramilitary organization known as Rashtriya Swayamsevak Sangh RSS network and its affiliates in Canada. ਕਿ ਵੀ ਅੱਗੋਂ ਇਹ ਵੀ ਮਤਾ ਕੀਤਾ ਜਾਂਦਾ ਹੈ ਕਿ ਐਨਡੀਪੀ ਦੇ ਨਿਊ ਡੈਮੋਕ੍ਰੈਟਸ ਵੱਲੋਂ ਕਿ ਇਹ ਜਿਹੜੀ ਐਕਸਟ੍ਰੀਮ ਰਾਈਟ ਵਿੰਗ ਨੀਮ ਫੌਜੀ, ਕਿਉਂਕਿ ਜਿਵੇਂ ਹਥਿਆਰਬੰਦ ਟ੍ਰੇਨਿੰਗ ਹਥਿਆਰ ਜਮ੍ਹਾਂ ਔਰ ਦੂਜੇ ਨੇ ਨੀਮ ਫੌਜੀ ਜਥੇਬੰਦੀ ਆਰਐਸਐਸ ਔਰ ਇਸ ਦੀਆਂ ਜਿਹੜੀਆਂ ਅੱਗੋਂ ਸ਼ਾਖਾਵਾਂ ਨੇ, ਇਹਦੇ 72 ਜਿਹੜੇ ਸੰਘ ਪਰਿਵਾਰ ਬਣਾਇਆ ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ। ਇਹ ਪਹਿਲੀ ਵਾਰ ਸ਼ਾਇਦ ਦੁਨੀਆ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਜਿਹੜੀ ਚੌਥੀ ਵੱਡੀ ਪਾਰਟੀ ਹੈ ਜਿਹਦੇ ਸਹਾਰੇ ਜਿਹੜੀ ਹੈ ਉਹ ਰੂਲਿੰਗ ਪਾਰਟੀ ਖੜੀ ਹੈ, ਆਰਐਸਐਸ ਤੇ ਪਾਬੰਦੀ ਦੀ ਗੱਲ। ਔਰ ਥਰਡ ਮਤੇ ਦੇ ਵਿੱਚ ਫਿਰ ਉਹਨਾਂ ਨੇ strengthening Canada's institutions and Canada's place in the world, whereas Canadians must have the right to participate in our democratic system without fear of intimidation or reprisals. ਕਿ ਕੈਨੇਡੀਅਨ ਸਿਟੀਜ਼ਨਸ ਨੂੰ ਉਹਨਾਂ ਦਾ ਹੱਕ ਹੈ ਕਿ ਉਹ ਲੋਕਤੰਤਰੀ ਢੰਗ ਨਾਲ ਜਿਹੜਾ ਉਹ ਸਿਆਸੀ ਪ੍ਰੋਸੈਸ ਦੇ ਵਿੱਚ ਸ਼ਾਮਲ ਹੋਣ, ਨਾ ਕਿ ਉਹ ਕਿਸੇ ਡਰ ਥੱਲੇ ਜਾਂ ਕਿਸੇ ਹਕੂਮਤ ਦੇ ਬਦਲਾ ਭਾਵਨਾ ਦੇ ਡਰ ਥੱਲੇ ਜੀ ਰਹੇ ਹੋਣ। Whereas diaspora communities have called attention to the increasingly aggressive activities undertaken by states such as China, India and Iran to target dissident communities and advocates for human rights at home and abroad. ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਡਾਇਸਪੋਰਾ ਕਮਿਊਨਿਟੀਜ਼ ਨੇ ਖਾਸ ਤੌਰ ਤੇ ਕੈਨੇਡਾ 'ਚ, ਅਸੀਂ ਇਹ ਦੇਖ ਰਹੇ ਹਾਂ ਵੀ ਚਾਈਨਾ ਹੋਏ, ਇੰਡੀਆ ਹੋਏ, ਈਰਾਨ ਹੋਏ, ਉਹ ਜਿਹੜੇ ਇਹਨਾਂ ਦੇ ਸਰਕਾਰੀ ਨੀਤੀਆਂ ਨਾਲ ਸਹਿਮਤ ਨਹੀਂ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ, ਔਰ ਜਿਹੜੇ ਵੀ ਹਿਊਮਨ ਰਾਈਟਸ ਦੀ ਗੱਲ ਉਹਨਾਂ ਦੇ ਧਰਤੀਆਂ ਦੇ ਵੀ ਬਾਹਰ ਵੀ ਕਰਦੇ ਨੇ ਉਹ ਇਹਨਾਂ ਦੇ ਨਿਸ਼ਾਨੇ ਤੇ ਨੇ। ਬੀਟ ਰਿਜ਼ੋਲਵਡ ਕਿ ਇਸ ਲਈ ਅਸੀਂ ਇਹ ਮਤਾ ਕਰਦੇ that the experience of diaspora communities be put front and center by new Democrats in advocating for increased measures to protect Canada's democracy from foreign interference. ਕਿ ਭਈ ਅਸੀਂ ਐਨਡੀਪੀ ਇਹ ਮੰਗ ਕਰਦੇ ਕਿ ਇਹ ਜਿਹੜੇ ਲੋਕ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਨੂੰ ਜਿਹੜਾ ਬਾਹਰਲੀ ਇੰਟਰਫੇਰੈਂਸ ਜਿਵੇਂ ਉਹਨਾਂ ਨੇ ਕਿਲਿੰਗ ਕੀਤੀ ਹੈ ਜਾਂ ਦੂਜੇ ਹੋਰ ਉਹਨਾਂ ਤੋਂ ਉਹਨਾਂ ਨੂੰ ਬਚਾ ਜਿਹੜਾ ਸੁਰੱਖਿਅਤ ਕੀਤਾ ਜਾਏ। ਬੀਟ ਫਰਦਰ ਰਿਜ਼ੋਲਵਡ that new Democrats push the government to provide targeted and specialized supports for dissident and diaspora communities who are subject to foreign interference and foreign state violence। कि NDP ਇਹ ਮੰਗ ਕਰਦੀ ਹੈ ਕਿ ਭਾਈ ਜਿਹੜੀ ਇਸ ਕਿਸਮ ਦੇ ਨਿਸ਼ਾਨੇ ਤੇ ਨੇ
ਉਹਨਾਂ ਨੂੰ ਪ੍ਰੋਪਰ ਜਿਹੜੀ ਹੈ ਸਪੋਰਟ ਕੀਤੀ ਜਾਏ, ਸਿਕਿਉਰਿਟੀ ਦਿੱਤੀ ਜਾਏ, ਤਾਂ ਕਿ ਜਿਹੜੇ ਡਿਸੀਡੈਂਟ ਨੇ, ਜਿਹੜੇ ਆਪਣੀਆਂ ਹਕੂਮਤਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਨੇ, ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਮਿਲੇ। ਸੋ ਅਸੀਂ ਸਮਝਦੇ ਹਾਂ ਵੀ ਇਹ ਤਿੰਨੋਂ ਹੀ ਰੈਜ਼ੋਲੂਸ਼ਨ ਚੌਥੀ ਵੱਡੀ ਪੋਲੀਟੀਕਲ ਪਾਰਟੀ ਵੱਲੋਂ ਨਵੰਬਰ 84 ਨੂੰ ਜੈਨੋਸਾਈਡ ਐਲਾਨਣਾ, ਇਹਦੀ ਅਕਾਊਂਟੇਬਿਲਿਟੀ, RSS ਤੇ ਬੈਨ, ਔਰ ਵਿਦਨ ਕੈਨੇਡਾ ਜਿਹੜੀ ਫੋਰਨ ਇੰਟਰਫੇਰੈਂਸ ਹੈ ਉਹਨੂੰ ਚੈੱਕ ਕਰਨ ਦੇ ਲਈ, ਔਰ ਜਿਹੜੇ ਡਿਸੀਡੈਂਟ ਨੇ ਉਹਨਾਂ ਨੂੰ ਪ੍ਰੋਪਰ ਪ੍ਰੋਟੈਕਸ਼ਨ ਦੇਣ ਦੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਆਸਟ੍ਰੇਲੀਆ ਦੇ ਇੰਟੈਲੀਜੈਂਸ ਚੀਫ ਨੇ ABC ਨਿਊਜ਼ ਨੈਟਵਰਕ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਜੇ ਭਾਰਤ ਨੇ ਆਸਟ੍ਰੇਲੀਅਨ ਸ਼ਹਿਰੀਆਂ ਦੇ ਮਾਮਲੇ ਵਿੱਚ ਕੋਈ ਦਖਲ-ਅੰਦਾਜ਼ੀ ਕੀਤੀ ਤਾਂ ਉਸ ਨਾਲ ਸਖਤੀ ਨਾਲ ਜਿਹੜਾ ਨਿਪਟਿਆ ਜਾਵੇਗਾ। ਔਰ ਯਾਦ ਰਹੇ, ਆਸਟ੍ਰੇਲੀਅਨ ਇੰਟੈਲੀਜੈਂਸ ਚੀਫ 5 ਆਈਜ਼ ਮੁਲਕਾਂ ਦੇ ਸੰਮੇਲਨ ਵਿੱਚ ਭਾਗ ਲੈਣ ਲਈ ਪਾਲੋ ਆਲਟੋ, ਕੈਲੀਫੋਰਨੀਆ ਆਏ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ TV 84 ਪਰਿਵਾਰ ਦੇ ਬਹੁਤ ਸਾਰੇ ਵਿਊਅਰਸ ਹੁਣ ਆਸਟ੍ਰੇਲੀਆ ਤੋਂ, ਖਾਸ ਤੌਰ ਤੇ ਮੈਲਬਰਨ ਬੈਲਟ ਤੋਂ, ਸਿਡਨੀ ਤੋਂ, ਪਰਥ ਤੋਂ, ਬ੍ਰਿਸਬੇਨ ਤੋਂ ਜੁੜਦੇ ਨੇ, ਔਰ ਉਹ ਜਿਹੜੀ ਵੀ ਗੱਲ ਇਸ ਪ੍ਰੋਗਰਾਮ 'ਚ ਡਿਸਕਸ ਕੀਤੀ ਜਾਂਦੀ ਹੈ ਉਹਨੂੰ ਗੰਭੀਰਤਾ ਨਾਲ ਵੀ ਲੈਂਦੇ ਨੇ, ਔਰ ਉਸ ਦੇ ਉੱਤੇ ਅਮਲ ਦਰਾਮਦ ਦੀ ਕੋਸ਼ਿਸ਼ ਵੀ ਕਰਦੇ ਨੇ। ਅੱਛਾ, ਇਸ ਲਈ ਮੈਂ ਸਮਝਦਾ ਵੀ ਸਾਡੇ ਲਈ ਵੀ, ਜਦੋਂ ਅਸੀਂ ਖਾਲਿਸਤਾਨ ਦੇ ਮੁੱਦੇ ਤੇ ਵੀ ਔਰ ਓਵਰਆਲ ਵੀ ਡਾਇਸਪੋਰਾ ਸਿੱਖਾਂ ਦੀ ਆਬਾਦੀ ਦੇ ਲਿਹਾਜ਼ ਨਾਲ, ਜਾਂ ਜਿਨ੍ਹਾਂ ਦੀਆਂ ਪੋਲੀਟੀਕਲ ਇਨਫਲੂਐਂਸ ਦੀਆਂ ਪਾਕਟਸ ਹੁਣ ਦੁਨੀਆ 'ਚ ਅਸੀਂ ਦੇਖ ਸਕਦੇ ਹਾਂ, ਤੇ ਉਹ ਅਸੀਂ ਤਿੰਨ ਜਿਹੜੇ ਕੰਟੀਨੈਂਟਸ ਦੇ ਵਿੱਚ ਡਾਇਸਪੋਰਾ ਦਾ ਇੰਪੈਕਟ ਹੈ। ਅਮਰੀਕਾ, ਕੈਨੇਡਾ, ਇਹ ਨਾਰਥ ਅਮਰੀਕਾ ਕੰਟੀਨੈਂਟ ਹੈ, ਔਰ ਇਸੇ ਤਰ੍ਹਾਂ UK ਜਿੱਥੇ 1 ਮਿਲੀਅਨ ਦੇ ਲਗਭਗ ਸਿੱਖ ਰਹਿੰਦੇ ਨੇ, ਉਹ ਯੂਰਪ ਨੂੰ ਲੀਡ ਕਰਦਾ ਹੈ। ਔਰ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਆਸਟ੍ਰੇਲੀਆ ਕੰਟੀਨੈਂਟ, ਜਿਸ ਦੇ ਵਿੱਚ ਈਵਨ ਨਿਊਜ਼ੀਲੈਂਡ ਨੇ ਵੀ ਪਿਛਲੇ ਦਿਨਾਂ 'ਚ ਜਿਵੇਂ ਫੈਸਲੇ ਲਏ, ਉਸ ਤੋਂ ਸਾਨੂੰ ਲੱਗਾ ਵੀ ਨਿਊਜ਼ੀਲੈਂਡ ਵੀ ਨਾਲ ਖਲੋ ਗਿਆ। ਸੋ ਆਸਟ੍ਰੇਲੀਆ ਨੇ, ਔਰ ਇਹੀ ਕਾਰਨ ਹੈ ਕਿ ਇਹਨਾਂ ਹੀ ਮੁਲਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੰਡੀਅਨ ਇੰਟਰਫੇਰੈਂਸ ਹੈ। ਕੈਨੇਡਾ ਦੇ ਨਾਲ ਤਾਂ ਜਿਸ ਲੈਵਲ ਦੇ ਉੱਤੇ ਇੰਡੀਆ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਗਈ ਹੈ, ਉਹ ਤਾਂ ਉਹਨਾਂ ਦੇ ਜਿਹੜੇ ਬੜੇ ਪੋਜ਼ਿਟਿਵ ਕਾਮੈਂਟ ਕਰਨ ਵਾਲੇ ਵੀ ਡਿਪਲੋਮੈਟ ਨੇ, ਉਹ ਕਹਿੰਦੇ ਨੇ ਕਿ ਵੀ ਇਹ ਜਿੰਨਾ ਡੈਮੇਜ ਰਿਲੇਸ਼ਨਸ 'ਚ ਹੋਇਆ, ਇਹ ਹੁਣ ਬਹੁਤ ਲੰਬਾ ਵਕਤ ਲੱਗੇਗਾ ਕਿ ਵੀ ਜਿਹੜਾ ਇਹ ਕਦੇ ਵੀ ਪੂਰਿਆ ਜਾਏ। ਅਸੀਂ ਤਾਂ ਜਦੋਂ ਉਹ ਕਹਿੰਦੇ ਨੇ ਆਮੀਨ, ਕਿ ਵੀ ਇਹ ਤਾਂ ਤੁਸੀਂ ਆਪਣੀ ਕਬਰ ਆਪ ਪੁੱਟ ਲਈ ਹੈ, ਸਾਨੂੰ ਤਾਂ ਕਰਨ ਦੀ ਕੁਝ ਲੋੜ ਹੀ ਨਹੀਂ ਪਈ। ਇਸ ਲਈ ਜਦੋਂ ਹੁਣ ਸਾਨੂੰ ਕੋਈ ਪੁੱਛਦਾ ਜੀ ਖਾਲਿਸਤਾਨ ਕਦੋਂ ਬਣਾ ਰਹੇ ਹੋ, ਅਸੀਂ ਕਹਿੰਦੇ ਵੀ ਅਸੀਂ ਠੇਕੇ ਤੇ ਦਿੱਤਾ। ਇਹ ਹੁਣ ਮੋਦੀ ਤੇ ਇਹਦੀਆਂ ਕਰਤੂਤਾਂ ਬਣਾਉਣਗੇ ਨਾ ਹਿੰਦੂ ਤਵੀਆਂ ਦਾ ਭੂਤਰਿਆਪਨ। ਪਰ ਇਸ ਦੇ ਨਾਲ ਨਾਲ ਇਹ ਵੀ ਹੈ ਕਿ ਜੋ ਕੁਝ ਉੱਥੇ ਵਾਪਰਦਾ ਆਸਟ੍ਰੇਲੀਆ ਨੂੰ, ਜਿਵੇਂ ਸਬਸਰਵੀਐਂਟ, ਖਾਸ ਤੌਰ ਤੇ ਜਿਹੜਾ ਕਰੰਟ ਉੱਥੇ ਐਡਮਿਨਿਸਟ੍ਰੇਸ਼ਨ ਹੈ ਫੈਡਰਲ ਲੈਵਲ ਤੇ, ਉਹ ਇੱਕ ਸਟੇਜ ਇਹ ਆਈ ਕਿਉਂਕਿ ਜਦੋਂ ਕੁਆਡ ਬਣਿਆ, ਚਾਈਨਾ ਨੇ ਥੋੜੀ ਹਾਰਡਸ਼ਿਪ, ਥੋੜੀ ਹਾਰਡ ਲਾਈਨ ਲਈ, ਕਿਉਂਕਿ ਕੁਆਡ ਦੇ ਵਿੱਚ ਆਸਟ੍ਰੇਲੀਆ ਔਰ ਅਮਰੀਕਾ ਔਰ ਭਾਰਤ ਔਰ ਇਹ ਸਾਰੇ ਨੂੰ, ਜਾਪਾਨ ਨੂੰ ਨਾਲ ਜੋੜਿਆ ਗਿਆ। ਫਿਰ ਆਸਟ੍ਰੇਲੀਆ ਦੀਆਂ ਜਿਹੜੀਆਂ ਐਕਸਪੋਰਟਸ ਦੀ ਵੱਡੀ ਮੰਡੀ ਜਿਹੜੀ ਸੀ ਉਹ ਚਾਈਨਾ ਸੀ, ਉਹਨਾਂ ਨੇ ਉਹਦੇ ਤੇ ਪਾਬੰਦੀ ਲਾਈ। ਹੋਰ ਵੀ ਬਹੁਤ ਕੁਛ ਐਸਾ ਹੋਇਆ ਤੇ ਆਸਟ੍ਰੇਲੀਆ ਨੂੰ ਵੀ ਸ਼ਾਇਦ ਉਸ ਸਟੇਜ ਤੇ ਲੱਗਾ ਕਿ ਵੀ ਜੇ ਚਾਈਨਾ ਵੱਲੋਂ ਧੱਕਾ ਪੈਂਦਾ ਹੈ ਤੇ ਇੰਡੀਆ ਦੀ ਮੰਡੀ ਮਾਰਕੀਟ ਖੁੱਲੇਗੀ। ਬਾਕੀ ਇਨਰ ਕੀ ਡੀਲਸ ਹੋਈਆਂ, ਅਡਾਨੀ ਕਿਵੇਂ ਵੜਿਆ ਕੋਲ ਔਰ ਦੂਜੇ ਦੇ ਨਾਲ, ਔਰ ਹੋਰ ਜ਼ਖੀਰੇ ਕਿਵੇਂ, ਉਹਦੇ ਵੱਲ ਅਸੀਂ ਡਿਟੇਲ 'ਚ ਨਹੀਂ ਜਾਵਾਂਗੇ। ਕਿਤੇ ਨਾ ਕਿਤੇ ਲੈ ਦੇ ਕੇ
ਪੋਲੀਟੀਸ਼ੀਅਨ ਦੁਨੀਆ ਦੇ ਹਰ ਥਾਂ ਦੇ ਪੋਲੀਟੀਸ਼ੀਅਨ ਹੀ ਹੁੰਦੇ ਨੇ ਔਰ ਪੈਸਾ ਕਿਹਨੂੰ ਬੁਰਾ ਲੱਗਦਾ ਹੈ ਸੋ ਉਹ ਵੀ ਕੋਈ ਖੇਡ ਹੋਏਗੀ ਲੇਕਿਨ ਹੁਣ ਅਸੀਂ ਇਹ ਦੇਖਦੇ ਹਾਂ ਵੀ ਕਿਤੇ ਨਾ ਕਿਤੇ ਜਿੱਥੇ 5i ਕੰਟਰੀਜ਼ ਨੇ ਆਪਣਾ ਰੁਖ ਭਾਰਤ ਪ੍ਰਤੀ ਬਦਲਣਾ ਸ਼ੁਰੂ ਕੀਤਾ ਭਾਵੇਂ ਜਿਹਨੂੰ ਕਹਿੰਦੇ ਨੇ ਟੂ ਟੇਕ ਦਾ ਬੁਲਟ ਅੱਗੇ ਤਾਂ ਜਸਟਿਨ ਟਰੂਡੋ ਨੂੰ ਕਰਤਾ ਕੈਨੇਡਾ ਨੂੰ ਇਸ਼ੂ ਵੀ ਕੈਨੇਡਾ 'ਚ ਹੋਇਆ ਲੇਕਿਨ ਹੁਣ ਲੱਗਦਾ ਹੈ ਕਿ ਵੀ ਜਿਹੜੀ ਸਟ੍ਰੈਟਜੀ ਉਹਨਾਂ ਨੇ ਭਾਰਤ ਨੂੰ ਉਹਦੀ ਔਕਾਤ ਦਿਖਾਉਣ ਦੀ ਇਸਤੇਮਾਲ ਕੀਤੀ ਉਸ ਦਾ ਦਾਇਰਾ ਥੋੜਾ ਵਸੀ ਹੁੰਦਾ ਜਾਂਦਾ ਅਮਰੀਕਾ ਨੇ ਤਾਂ ਅਜੇ ਆਪਣੇ ਦੰਦ ਨਹੀਂ ਦਿਖਾਏ ਹੈ ਇਹਨਾਂ ਦੇ ਤਾਂ ਦੰਦ ਅੱਧੇ ਯੂਕਰੇਨ 'ਚ ਫਸੇ ਹੋਏ ਨੇ ਜਿਹੜੇ ਰਹਿੰਦੇ ਸੀ ਉਹ ਬਾਈਡਨ ਦਾ ਡੈਂਚਰ ਹੀ ਡਿੱਗ ਪਿਆ ਉੱਥੇ ਜਾ ਕੇ ਮਿਡਲ ਈਸਟ ਹੁਣ ਤਾਂ ਪਤਾ ਨਹੀਂ ਲੱਗ ਰਿਹਾ ਕਿ ਵੀ ਉਹਦੇ ਨਾਲ ਖਾਏ ਚੱਬ ਕੇ ਕਿ ਵੈਸੇ ਹੀ ਲਿਕੁਇਡ ਪੀਏ ਸੋ ਇਸ ਸਾਰੀ ਦੇ ਚੱਲਦੇ ਆ ਆਸਟ੍ਰੇਲੀਆ ਕਿਉਂਕਿ ਉਹਦੇ 'ਚ ਅਮਰੀਕਾ ਨੇ ਜਿਹੜਾ ਹੀਡੀਅਸ ਆਪਣਾ ਪਾਰਟ ਤਾਂ ਜ਼ਰੂਰ ਦਿਖਾਇਆ ਕਿ ਜੇ FBI ਚੀਫ ਦੇ ਸੱਦੇ ਦੇ ਉੱਤੇ ਪਾਲੋ ਆਲਟੋ ਕੈਲੀਫੋਰਨੀਆ 'ਚ 5i ਕੰਟਰੀਜ਼ ਦੀ ਮੀਟਿੰਗ ਹੁੰਦੀ ਹੈ ਉਹਦੇ 'ਚ ਕੱਲੇ ਕਮੈਂਟਸ ਤਾਂ ਹਾਲਾ ਫੋਰਨ ਇੰਟਰਫੇਰੈਂਸ ਦੀ ਗੱਲ ਹੋਈ ਲੇਕਿਨ ਕਿਸੇ ਨੇ ਕੁਝ ਨਹੀਂ ਕਿਹਾ ਕੈਨੇਡਾ ਵਾਲੇ ਨੇ ਵੀ ਆਪਣਾ ਕੇਸ ਬਿਲਡ ਕੀਤਾ ਹੋਏਗਾ ਅੰਦਰੂਨੀ ਉਹ ਇੱਕ ਪਬਲਿਕ ਟਾਈਪ ਵੀ ਹੋਇਆ ਡਾਕਟਰ ਕੰਡੋਲੀਸਾ ਰਾਈਸ ਨੇ ਫਾਇਰ ਪਲੇਸ ਦੇ ਨੇੜੇ ਤੇੜੇ ਬਹਿ ਕੇ ਉਹ ਮੀਟਿੰਗ ਕੀਤੀ ਪਰ ਉਹਦੀ ਸਭ ਤੋਂ ਪੋਜ਼ਿਟਿਵ ਔਰ ਜੇ ਮੈਂ ਸਮਝਦਾ ਵੀ ਜਿਸ ਪਾਸਿਓਂ ਉਸ ਦੀ ਆਵਾਜ਼ ਨਿਕਲੀ ਉਹ ਅਮਰੀਕਾ ਜਾਂ ਕੈਨੇਡਾ ਜਾਂ ਦੂਜੇ ਪੱਖੋਂ ਨਹੀਂ ਉਹ ਤਾਂ ਤੁਸੀਂ ਬਿਟਵੀਨ ਦਾ ਲਾਈਨਸ ਉਹਨਾਂ ਦੀਆਂ ਸਟੇਟਮੈਂਟਸ ਉਹ ਦੇਖ ਉਹ ਸੀ ਆਸਟ੍ਰੇਲੀਅਨ ਡੋਮੈਸਟਿਕ ਇੰਟੈਲੀਜੈਂਸ ਏਜੰਸੀ ਜਿਹਨੂੰ ASIO ਕਹਿੰਦੇ ਨੇ ਉਹਨਾਂ ਦੇ ਜਿਹੜੇ ਮੇਨ ਡਾਇਰੈਕਟਰ ਨੇ ਮਾਈਕ ਬਰਕਸ ਵੱਲੋਂ ਪਰ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਾਂ ਕਿ ਵੀ ਈਵਨ ਆਸਟ੍ਰੇਲੀਆ ਦੀ ਭਾਰਤ ਪ੍ਰਤੀ ਪਹੁੰਚ ਕਿਤੇ ਨਾ ਕਿਤੇ ਬਦਲਣੀ ਸ਼ੁਰੂ ਹੋਈ ਹੈ ਔਰ ਅੱਜ ਦੀ ਮੇਨ ਨਿਊਜ਼ ਵਰਲਡ ਨਿਊਜ਼ ਦੇ ਥੱਲੇ ਉਹਨਾਂ ਦੀ ਮੀਡੀਆ ਦੀ ਸੀ ਆਸਟ੍ਰੇਲੀਆ ਡਿਸਾਈਡਸ ਅਗੇਂਸਟ cancelling Chinese companies' lease of strategically important port. The Department of Prime Minister and Cabinet said it decided after an investigation of the 8-year-old lease that current monitoring and regulation measures are sufficient to manage security risks for critical infrastructure such as the port in the northern garrison city of Darwin. ਹੁਣ ਇੱਕ ਚਾਈਨੀਜ਼ ਕੰਪਨੀ ਜਿਸ ਦੇ ਉੱਤੇ ਪਿਛਲੇ 8 ਸਾਲ ਤੋਂ ਜਿਹੜੀ ਹੈ ਮੋਨੀਟਰਿੰਗ ਔਰ ਇਨਵੈਸਟੀਗੇਸ਼ਨ ਚੱਲ ਰਹੀ ਸੀ ਕਿ ਜੀ ਇਹਨਾਂ ਦੀ ਲੀਜ਼ ਕੈਂਸਲ ਕਰੋ 8 ਸਾਲ ਥੋੜੇ ਨਹੀਂ ਹੁੰਦੇ ਹੁਣ ਆਲ ਆਫ ਅ ਸਡਨ ਆਸਟ੍ਰੇਲੀਆ ਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਉਸ ਚਾਈਨੀਜ਼ ਕੰਪਨੀ ਦੀ ਲੀਜ਼ ਕੈਂਸਲ ਨਹੀਂ ਕਰਨੀ ਉਹਨਾਂ ਨੂੰ ਹੀ ਹੋਏਗਾ ਕਿਉਂਕਿ ਉਹ ਜਿਹੜੇ ਨੇ ਉਹਨਾਂ ਨੇ ਬਹੁਤ ਵਧੀਆ ਇਨਫਰਾਸਟ੍ਰਕਚਰ ਬਣਾਇਆ ਔਰ ਇਹ ਉਹ ਹੈ ਔਰ ਇਹ ਉਹਨਾਂ ਨੇ ਅਕਤੂਬਰ 20 ਨੂੰ Australian government announced on October 20th, it has decided not to cancel a Chinese company's 99-year lease, 99 ਸਾਲਾ lease ਸੀ, on strategically important Darwin port, despite US concerns. ਭਾਵੇਂ ਅਮਰੀਕਾ ਨੇ ਉਹਨਾਂ ਤੇ ਦਬਾਅ ਬਣਾਇਆ ਹੋਏਗਾ ਤਾਂ ਹੀ ਉਹਨੂੰ ਰੀਮੋਨੀਟਰ ਪਰ ਹੁਣ ਈਵਨ ਅਮਰੀਕਾ ਨੇ ਵੀ ਥੋੜਾ ਜਿਹਾ ਦਬਾਅ ਚੁੱਕ ਲਿਆ ਹੋਣਾ ਉਹਨਾਂ ਨੇ ਕਿਹਾ ਹੋਣਾ ਵੀ ਕੋਈ ਗੱਲ ਨਹੀਂ ਤੁਸੀਂ ਆਪਣਾ ਦੇਖੋ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਅਨਾਉਂਸ ਕੀਤਾ ਕਿ ਵੀ ਅਸੀਂ ਇਹ 99 ਸਾਲਾ ਜਿਹੜੀ ਲੀਜ਼ ਆ ਉਹਨੂੰ ਕੈਂਸਲ ਨਹੀਂ ਕਰ ਰਹੇ ਔਰ ਅਸੀਂ ਕਹਿੰਦੇ 8 ਸਾਲ ਦੀ ਇਨਵੈਸਟੀਗੇਸ਼ਨ ਕੀਤੀ ਹੈ ਕਲੋਜ਼ ਮੋਨੀਟਰਿੰਗ ਕੀਤੀ ਹੈ ਔਰ ਸਾਨੂੰ ਇਹ ਹੈ ਕਿ ਵੀ ਸਫੀਸ਼ੀਐਂਟ ਹੈ ਟੂ ਮੈਨੇਜ ਸਿਕਿਉਰਿਟੀ ਰਿਸਕਸ ਐਂਡ this Australians can have confidence that their safety will not be compromised while ensuring that Australia remains a competitive destination for foreign investment, it said in a statement. ਉਹਨਾਂ ਨੇ ਕਿਹਾ ਜੀ ਅਸੀਂ ਦੇਖ ਲਿਆ ਸਾਡੀ ਸਿਕਿਉਰਿਟੀ ਕੰਪਰੋਮਾਈਜ਼ ਨਹੀਂ ਹੋਏਗੀ ਜਦ ਹੁਣ ਇਹਨੂੰ ਜਦੋਂ ਤੁਸੀਂ ਦੇਖੋ ਇੱਕ ਬੇਸ਼ੱਕ ਕੋਈ ਅਸੀਂ ਕਿਸੇ ਯੂਨੀਵਰਸਿਟੀ 'ਚ ਜਾ ਕੇ ਜਰਨਲਿਜ਼ਮ ਦੀ ਟ੍ਰੇਨਿੰਗ ਤਾਂ ਨਹੀਂ ਲਈ ਹੋਈ ਹਾਂ ਤਾਂ ਐਕਟਿਵਿਸਟ ਹੀ ਪਰ ਜਦੋਂ ਤੁਸੀਂ ਲੰਬਾ ਵਕਤ 4-5 ਦਹਾਕੇ 4 ਦਹਾਕੇ ਘੱਟੋ ਘੱਟ ਵਰਤਾਰੇ ਨੂੰ ਦੇਖ ਰਹੇ ਹੁੰਦੇ ਹੋ ਤੇ ਇੱਕ ਗੱਲ ਮੀਡੀਆ ਦੇ ਹਵਾਲੇ ਨਾਲ ਮੈਨੂੰ ਜ਼ਰੂਰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਇੱਕ ਤਾਂ ਨੋਜ਼ ਫॉर ਨਿਊਜ਼ ਕਿ ਮੈਂ ਭਾਵੇਂ ਜਿੰਨਾ ਮਰਜ਼ੀ ਹੋਏ ਇੱਕਦਮ ਧਿਆਨ ਤੁਹਾਡਾ ਉੱਥੇ ਜਾਂਦਾ ਹੈ ਵੀ ਇੱਥੋਂ ਇੰਡੀਆ ਦੀ ਪੂੰਛ ਮਰੋੜੀ ਜਾ ਸਕਦੀ ਹੈ ਇੱਥੇ ਧੌਣ ਤੋਂ ਫੜਿਆ ਜਾ ਸਕਦਾ ਹੈ ਇੱਥੇ ਦੀ ਵੱਖੀ 'ਚ ਲੱਤ ਮਾਰੀ ਜਾ ਸਕਦੀ ਹੈ ਉਹ ਜਿਹੜਾ ਨੋਜ਼ ਫॉर ਨਿਊਜ਼ ਹੈ ਉਹ ਇਨਸਟੈਂਟ ਆਉਂਦਾ ਸ਼ਾਇਦ ਤਜਰਬੇ ਨਾਲ ਹੈ ਜਾਂ ਜਦੋਂ ਤੁਸੀਂ 24 ਘੰਟੇ ਉਸ ਬਾਰੇ ਹੀ ਆਪਣੇ ਆਪ ਨੂੰ ਦੇਖਦੇ ਹੋ ਸੈਕੰਡ ਜਿਹੜਾ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਜਿਹੜਾ ਰਿਐਕਟ ਕਰਨ ਉਹ ਹੁੰਦਾ ਟਾਈਮਿੰਗ ਬਿਲਕੁਲ
ਔਰ ਜੇ ਤੁਸੀਂ ਇਹਨਾਂ ਦੋਨਾਂ ਨੂੰ ਦੇਖੋ ਟਾਈਮਿੰਗ ਕਈ ਵਾਰ ਉਸ ਨੋਜ਼ ਫॉर ਨਿਊਜ਼ ਨਾਲੋਂ ਵੀ ਇੰਪੋਰਟੈਂਟ ਹੋ ਜਾਂਦੀ ਹੈ। ਤੁਹਾਨੂੰ ਗੱਲ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਬਈ ਹੁਣ ਇਹ ਜਿਹੜੇ ਮਾਲਕ ਨੇ ਬਦਲ ਰਹੇ ਨੇ ਜਾਂ ਨਜ਼ਰੀਆ ਬਦਲ ਰਿਹਾ ਹੈ ਜਾਂ ਇਹ ਜਿਹੜੀ ਹੈ ਸ਼ਿਫਟ ਡਿਫਰੈਂਟ ਹੋ ਰਹੀ। ਹੁਣ ਫਾਈਵ ਆਈਜ਼ ਸਿਕਿਉਰਿਟੀ ਚੀਫਸ ਦਾ ਅਮਰੀਕਾ 'ਚ ਕੱਟ ਉਹਦੀ ਫੋਟੋ FBI ਦੇ ਵੈਬਸਾਈਟ ਤੇ ਲਾਣਾ ਵਿਚ ਨੈਵਰ ਹੈਪਨਡ ਬਿਫੋਰ। ਪਿਛਲੇ 75 ਸਾਲ ਦੀ ਇਹ ਬਾਡੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਵੀ ਆਸਟ੍ਰੇਲੀਆ ਜਿਹੜਾ ਬਿਲਕੁਲ ਇਵੇਂ ਲੱਗਦਾ ਸੀ, ਅਸੀਂ ਤਾਂ ਕਿਹਾ ਵੀ ਉਹਦਾ ਪ੍ਰਾਈਮ ਮਿਨਿਸਟਰ ਇਵੇਂ ਹੁੰਦਾ ਹੈ ਜਿਵੇਂ ਵੇਟਰ ਖੜਾ ਹੈ ਨਾਲ। ਉਹਨਾਂ ਦਾ ਐਨ ਇਸ ਮੌਕੇ ਦੇ ਉੱਤੇ ਇਹ ਜਿਹੜਾ 8 ਸਾਲਾ ਉਹਨਾਂ ਨੇ ਮੋਨੀਟਰਿੰਗ ਤੇ ਲਾਇਆ ਹੋਇਆ ਸੀ ਲੀਜ਼ ਕੈਂਸਲ ਕਰਨ ਦੀ ਪੋਰਟ ਦਾ ਅਮਰੀਕਾ ਦਬਾ, ਉਹਨਾਂ ਨੇ ਕਿਹਾ ਜੀ ਨਹੀਂ ਚਾਈਨਾ ਵਿਲ ਸਟੇ। ਹੁਣ ਤੁਸੀਂ ਇਹਨੂੰ ਅਦਰਵਾਈਜ਼ ਦੇਖੋ ਕਿ ਵੀ ਸਾਰੇ ਤੋਂ ਪਹਿਲਾਂ ਐਂਟਨੀ ਬਲਿੰਕਨ ਚਾਈਨਾ ਦੇ ਦੌਰੇ ਤੇ ਵੀ ਗਿਆ। ਚਾਈਨਾ ਬਾਰੇ ਹੁਣ ਤੁਹਾਨੂੰ ਈਵਨ ਬਾਈਡਨ ਨੇ ਵੀ ਜਦੋਂ ਕੰਪੇਅਰ ਕੀਤਾ ਹੈ ਜਾਂ ਆਪਣਾ ਮੈਸੇਜ ਆ ਉਹ ਪੁਤਿਨ ਔਰ ਹਮਾਸ ਨੂੰ ਕੰਪੇਅਰ ਕਰ ਰਿਹਾ ਹੈ ਚਾਈਨਾ ਬਾਰੇ। ਅਦਰਵਾਈਜ਼ ਰਾਦਰ ਇਸ ਸਭ ਦੇ ਉਲਟ ਅਸੀਂ ਇਹ ਦੇਖਦੇ ਹਾਂ ਕਿ ਵੀ ਇੱਕਦਮ ਚੇਂਜ ਆਸਟ੍ਰੇਲੀਅਨ ਹੁੰਦੀ ਹੈ। ਔਰ ਕੱਲ ਅਸੀਂ ਜਦੋਂ ਜ਼ਿਕਰ ਵੀ ਕੀਤਾ ਕਿ ਭਾਈ ਉਹਨੇ ਜਿਹੜਾ ਆਸਟ੍ਰੇਲੀਅਨ ASIO ਦੇ ਚੀਫ ਮਾਈਕ ਬਰਗਸ ਨੇ ਕਿਹਾ ਕਿ there is no reason to dispute Canada's claims of Indian involvement in the murder of Hardeep Singh Nijjar। ਪਰ ਅਸੀਂ ਖਬਰ ਦਾ ਅੱਧਾ ਹਿੱਸਾ ਹੀ ਮੇਰੇ ਕੋਲ ABC ਦੀ ਐਗਜ਼ੈਕਟ ਪ੍ਰਿੰਟ ਆਊਟ ਨਹੀਂ ਸੀ, ਹਾਲਾਂ ਮੈਂ ਦੇਖਿਆ ਹੋਇਆ ਸੀ ਵੀ ਗੱਲ ਇਸ ਤੋਂ ਵੀ ਅੱਗੇ ਗਈ। ਮੈਂ ਕਲੋਜ਼ਿੰਗ ਦੇ ਵਿੱਚ 1-2 ਕਮੈਂਟ ਇਹਦੇ ਤੇ ਕੀਤੇ, ਲੇਕਿਨ ਮੈਨੂੰ ਇਹ ਲੱਗਾ ਵੀ ਇਹ ਬਹੁਤ ਇੰਪੋਰਟੈਂਟ ਹੈ ਵੀ ਇਕੱਲਾ ਇਹੀ ਨਹੀਂ ਕਿ ਇਹ ਕੈਨੇਡਾ ਨੂੰ ਓਪਨਲੀ ਜਿਹੜਾ ਸਪੋਰਟ ਕੀਤਾ ਉਹਨਾਂ ਦੇ ਜਿਹੜਾ ਡਿਟੈਕਟਿਵ ਚੀਫ ਨੇ, ਪਰ ਫਰਦਰ ਜਿਹੜਾ ਹਿੱਸਾ ਮਾਈਨਸ ਸੀ ਔਰ ਉਹ ਮੈਂ ਦੇਖਿਆ ਵੀ ਈਵਨ ABC ਨੇ ਸਬ ਹੈਡਿੰਗ ਦੇ ਕੇ ਲਾਇਆ ਹੋਇਆ ਹੈ ASIO ਪ੍ਰੋਮਿਸਿਸ ਐਕਸ਼ਨ ਇਨ ਇਵੈਂਟਸ ਆਫ ਇੰਟਰਫੇਰੈਂਸ। ਹੁਣ ਪਹਿਲੀ ਗੱਲ ਤਾਂ ਕੈਨੇਡਾ ਦੇ ਕੰਟੈਕਟ ਸੀ, ਇੱਕ I5 ਕੰਟਰੀ ਦਾ ਮੈਂਬਰ ਹੋਣ ਦੇ ਨਾਤੇ ਉਹਨਾਂ ਨੇ ਕਿਹਾ ਜੀ ਬਿਲਕੁਲ ਜੋ ਉਹਨਾਂ ਨੇ ਕਿਹਾ ਬਿਲਕੁਲ ਠੀਕ ਹੈ, ਗਲਤ ਨਹੀਂ ਹੋ ਸਕਦਾ, ਕ੍ਰੈਡੀਬਲ ਸਬੂਤ ਨਾਲ ਹੀ ਗੱਲ ਕੀਤੀ। ਹੁਣ ਉਹ ਆਸਟ੍ਰੇਲੀਆ, ਕਿਉਂਕਿ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਫਿਕਰਮੰਦ ਵੀ ਰਹੇ ਵੀ ਜਿੰਨਾ ਇਨਫਲੂਐਂਸ ਅਡਾਨੀ ਰਾਹੀਂ ਜਿਹੜਾ ਉਹ ਐਸਰਟ ਹੋ ਰਿਹਾ ਉੱਥੇ, ਜੋ ਪ੍ਰਾਈਮ ਮਿਨਿਸਟਰ ਦਾ ਰਵੱਈਆ ਹੈ, ਇਹਦੇ ਬਾਵਜੂਦ ਕਿ ਹਿੰਦੂ ਮੰਦਰਾਂ ਦੇ ਵਿੱਚ ਗ੍ਰੈਫਿਟੀ ਇਹਨਾਂ ਨੇ ਆਪ ਕੀਤੀ, ਲੇਕਿਨ ਉਹ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਕਢਾਈ ਗਈ, ਕੋਈ ਪੁਲਿਸ ਨੇ ਉਹਨੂੰ ਬਰੀਫ ਨਹੀਂ ਕੀਤਾ। ਇਸ ਸਾਰੇ ਦੇ ਚੱਲਦਿਆਂ ਜਦੋਂ ਹਰਦੀਪ ਸਿੰਘ ਨਿੱਜਰ ਦਾ ਪਾਰਟ ਹੋਇਆ, ਕੋਈ ਕੈਨੇਡਾ ਦੇ ਪੋਲੀਟੀਸ਼ੀਅਨ ਜਾਂ ਦੂਜਿਆਂ ਦੀ ਕੋਈ ਇਹਦੇ ਤੇ ਬਿਆਨਬਾਜ਼ੀ, ਹਾਲਾਂਕਿ ਬਾਅਦ ਚ ਡੇਵਿਡ ਸ਼ੂਬਰੇਜ ਜਾਂ ਦੂਸਰਿਆਂ ਦਾ ਆਇਆ, ਲੇਕਿਨ ਇਹ ਗੱਲ ਕਲੀਅਰ ਕਰ ਦਿੰਦਾ ਹੈ ਕਿ ਭਾਈ ਹੁਣ ਇੰਡੀਆ ਪ੍ਰਤੀ ਇਹਨਾਂ ਦਾ ਰਵੱਈਆ ਵੀ ਜਿਵੇਂ ਕੈਨੇਡਾ ਵਾਲਾ ਪਾਰਟ ਹੋਇਆ ਇਵੇਂ ਹੀ ਹੋਏਗਾ। ਔਰ ਇਹ ਹੈ Mr. Nijjar was an outspoken supporter of an independent Sikh homeland known as Khalistan and had been designated a terrorist by the Indian government। क्योंकि पिछली कहानी कंटिन्यू हो रही है। Some Australian Sikh leaders have backed Canada's accusations and say Mr. Nijjar's death has made them fearful of similar violence taking place in their communities। ਹਰਦੀਪ ਸਿੰਘ ਨਿੱਜਰ ਖਾਲਿਸਤਾਨੀ ਐਕਟਿਵਿਸਟ ਸੀ, ਉਹਦੀ ਲਾਈਫ ਸਨਫ ਆਫ ਕਰ ਦਿੱਤੀ ਗਈ ਤੇ ਇਹ ABC ਦੀ ਨਿਊਜ਼ ਸਟੋਰੀ ਕਹਿ ਰਹੀ ਹੈ ਕਿ ਭਾਈ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਫੀਅਰ ਹੋਇਆ ਹੈ ਕਿ ਭਾਈ ਸਾਡੇ ਨਾਲ ਵੀ ਹੋ ਸਕਦਾ ਹੈ। ਇਹਦੇ ਤੇ ਉਹਨੂੰ ਸਵਾਲ ਪੁੱਛਿਆ ਗਿਆ ਸਿਕਿਉਰਿਟੀ ਚੀਫ ਨੂੰ, ਡਿਟੈਕਟਿਵ ਨੂੰ, ਔਰ ਉਹਦਾ ਉਹਨੇ ਜਿਹੜਾ ਜਵਾਬ ਦਿੱਤਾ ਕੋਟ ਅਨਕੋਟ ਹੈ ਮਿਸਟਰ ਬਰਗਸ ਦਾ, whether or not it will happen here I would not publicly speculate, I don't think that is appropriate। ਵੀ ਇੱਥੇ ਇਸ ਕਿਸਮ ਦਾ ਹੋ ਸਕਦਾ ਹੈ ਕਿ ਨਹੀਂ, ਮੈਂ ਇਸ ਬਾਰੇ ਸਪੈਕੂਲੇਟ ਹੁੰਦਾ ਵੀ ਮੈਂ ਇਸ ਬਾਰੇ ਉਹ ਅੰਦਾਜ਼ਾ ਨਹੀਂ ਲਾ ਸਕਦਾ, ਜਾਂ ਇੱਕ ਹੋਰ ਲਫ਼ਜ਼ ਇਹਦੇ ਲਈ ਹੋ ਸਕਦਾ ਹੈ ਕਿ ਵੀ ਮੈਂ ਇਸ ਦੇ ਉੱਤੇ ਕੋਈ ਜਿਹੜਾ ਉਹ ਨਹੀਂ ਦੇ ਸਕਦਾ ਆਪਣਾ ਖਿਆਲ, ਕਿਉਂਕਿ ਇਹ ਇੱਕ ਢੁਕਵਾਂ ਨਹੀਂ ਹੋਏਗਾ ਕਿ ਜਿਹੜੀ ਚੀਜ਼ ਵਾਪਰੀ ਨਹੀਂ ਹੈ ਮੈਂ ਉਹਦੇ ਬਾਰੇ ਕਿਵੇਂ। ਪਰ ਨਾਲ ਹੀ ਉਹਨੇ ਫਿਰ ਕਿਹਾ whether or not it will happen here I would not publicly speculate, ਮੈਂ ਇਹਦੇ ਤੇ ਕੋਈ ਅੰਦਾਜ਼ਾ ਨਹੀਂ ਲਾਵਾਂਗਾ। I can assure you ਕਿ ਮੈਂ ਤੁਹਾਨੂੰ ਇਹ ਯਕੀਨ ਦਹਾਨੀ ਕਰਵਾ ਸਕਦਾ that when we find government's interference in our country, ਜੇ ਸਾਨੂੰ ਇਹ ਪਤਾ ਲੱਗ ਗਿਆ ਕਿ ਹਕੂਮਤ ਇੱਥੋਂ ਦੇ ਮਾਮਲੇ 'ਚ ਦਖਲ ਅੰਦਾਜ਼ੀ ਕਰ ਰਹੀ ਹੈ, ਜ਼ਾਰਾ ਇੰਡੀਅਨ ਗਵਰਨਮੈਂਟ ਦੀ ਗੱਲ ਹੋ ਰਹੀ ਹੈ ਨਿੱਜਰ ਦੇ ਕੰਟੈਕਟ,
ਖਾਲਿਸਤਾਨੀ ਐਕਟਿਵਿਸਟ ਦੇ ਹਵਾਲੇ ਨਾਲ ਗੱਲ ਹੋ ਰਹੀ। I can assure you that when we find governments interfering in our country or planning to interfere in our country, ਕਿ ਜਾਂ ਉਹਨਾਂ ਨੇ ਕੀਤੀ ਹੈ ਦਖਲਅੰਦਾਜ਼ੀ ਜਾਂ ਉਹ ਯੋਜਨਾ ਬਣਾ ਰਹੇ ਨੇ ਇੰਟਰਫੀਅਰ ਕਰਨ ਦੀ, we will deal with them effectively. Effectively ਲਫ਼ਜ਼ ਦਾ ਮਤਲਬ ਇਹ ਹੁੰਦਾ ਹੈ ਕਿ ਫਿਰ ਅਸੀਂ ਡੰਡਾ ਵਹਾਵਾਂਗੇ, ਡੰਡਾ ਵਰਾਵਾਂਗੇ। ਬਿਲਕੁਲ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਉਹਨਾਂ ਨੇ ਕਿਹਾ, ਫਿਰ ਉਹਨੇ ਅੱਗੋਂ ਕ੍ਰੀਏਟ ਕੀਤਾ। ਉਹਨੇ ਮਿਸਟਰ ਬਰਜਿਸ said there was a difference between community tensions like those which have flared over a vote held as part of Khalistan movement and foreign interference on the part of the Indian government। ਉਹਨੇ ਕਿਹਾ ਦੋ ਅੱਡ-ਅੱਡ ਚੀਜ਼ਾਂ ਨੇ। ਇੱਕ ਤਾਂ ਜੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋਈਆਂ ਉਹਨੂੰ ਲੈ ਕੇ ਥੋੜਾ ਬਹੁਤ ਜਿਹੜਾ ਉਤਰਾਅ ਚੜਾਅ ਹੋਇਆ ਉਹ ਵੱਖਰੀ ਗੱਲ ਹੈ, ਕਿਉਂਕਿ ਜੇ ਵਿਦਨ ਆਸਟ੍ਰੇਲੀਆ ਰਹਿੰਦੀ ਦੂਸਰੀ ਕੋਈ ਕਮਿਊਨਿਟੀ ਉਹਦਾ ਵਿਰੋਧ ਕਰਦੀ ਹੈ, ਉਹ ਆਸਟ੍ਰੇਲੀਅਨ ਮੈਟਰ ਹੈ। ਉਹਨੇ ਕਿਹਾ ਕਿ ਵੀ देयर वाज a difference between community tensions like those which have flared over a vote held as part of the Khalistan movement and foreign interference on the part of Indian government। ਇਹ ਹੁਣ ਇੰਡੀਅਨ ਵੀ ਵਿੱਚ ਲਫ਼ਜ਼ ਆ ਗਿਆ ਕਿ ਵੀ ਇਹ ਜਿਹੜੀ ਦਖਲਅੰਦਾਜ਼ੀ ਹੈ ਇੰਡੀਆ ਵੱਲੋਂ ਕੋਈ ਹੋਏ, ਇਹਦੇ 'ਚ ਬਹੁਤ ਫਰਕ ਹੈ। For us that plays out in society, you see protests, counter protests, and sometimes there is communal violence or spontaneous violence that is not a nation state seeking to interfere and covertly or deceptively harm and intimidation people। Of course if we will see that we will act। ਇਹ ਬਹੁਤ ਲੰਬਾ ਕਮੈਂਟ ਹੈ ਕਿ ਵੀ ਉਹਨੇ ਕਿਹਾ ਕਿ ਵੀ ਠੀਕ ਹੈ ਸੁਸਾਇਟੀ ਦੇ ਵਿੱਚ ਪ੍ਰੋਟੈਸਟ ਵੀ ਹੁੰਦੇ ਨੇ, ਉਹਦੇ 'ਚ ਜਵਾਬੀ ਪ੍ਰੋਟੈਸਟ ਹੁੰਦਾ ਹੈ, ਫਿਰ ਉਹਦੇ 'ਚ ਵੀ ਜਿਹੜਾ ਕਾਊਂਟਰ ਪ੍ਰੋਟੈਸਟ ਹੁੰਦਾ ਹੈ, ਕਈ ਵਾਰੀ ਫਿਰਕੂ ਫਸਾਦ ਵੀ ਹੋ ਸਕਦੇ ਨੇ, ਕੋਈ ਐਨ ਮੌਕੇ ਤੇ ਵੀ ਹੋ ਸਕਦਾ ਹੈ। ਇਹ ਨਹੀਂ ਹੈ, ਦੈਟ ਇਜ਼ ਨਾਟ ਏ ਨੇਸ਼ਨ ਸਟੇਟ ਸੀਕਿੰਗ ਟੂ ਇੰਟਰਫੀਅਰ। ਇਹ ਇਸ ਕੈਟਾਗਰੀ 'ਚ ਨਹੀਂ ਆਉਂਦਾ ਕਿ ਜੀ ਕਿ ਕੋਈ ਮੁਲਕ ਇੰਟਰਫੀਅਰ ਕਰ ਲਿਆ। ਐਂਡ ਦੈਟ ਇਜ਼ ਨਾਟ ਏ ਨੇਸ਼ਨ ਸਟੇਟ ਸੀਕਿੰਗ ਟੂ ਇੰਟਰਫੀਅਰ ਐਂਡ ਕੋਵਰਟਲੀ or deceptively harm and intimidate people। Of course if we see that we will act। ਉਹਨੇ ਕਿਹਾ ਵੀ ਹੁਣ ਤੱਕ ਜੋ ਹੋਇਆ ਉੱਥੇ ਉਹਦੇ 'ਚ ਸ਼ਾਇਦ ਉਹਨਾਂ ਦਾ ਨਿਆਂ ਹੋਏ, ਪਰ ਅਸੀਂ ਇਸ ਲਈ ਡੰਡਾ ਚੁੱਕ ਲਿਆ ਔਰ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਡਿਵੈਲਪਮੈਂਟ ਹੈ। ਔਰ ਅਸੀਂ ਆਸਟ੍ਰੇਲੀਆ ਦੇ ਅੱਡ-ਅੱਡ ਜਿਹੜੇ ਕੰਮ ਕਰਨ ਵਾਲੇ ਸਾਡੇ ਵੀਰ ਭੈਣਾਂ ਨੇ, ਖਾਸ ਤੌਰ 'ਤੇ ਗੁਰਦੁਆਰਾ ਕੌਂਸਲਸ ਨੇ ਜਾਂ ਉਹਨਾਂ ਦੇ ਦੂਸਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਆਸਟ੍ਰੇਲੀਆ ਦੀ ਜਦੋਂ ਨੈਚੁਰਲ ਕੈਲਾਮਿਟੀ ਆਈ, ਵਾਈਲਡ ਫਾਇਰਸ ਜਾਂ ਫਲੱਡਸ ਔਰ ਕੋਵਿਡ ਜਿਨ੍ਹਾਂ ਨੂੰ ਨਵਾਜਿਆ ਵੀ ਗਿਆ, ਉਹਨਾਂ ਸਾਰਿਆਂ ਨੂੰ ਆਸਟ੍ਰੇਲੀਅਨ ਗਵਰਨਮੈਂਟ ਦਾ, ਖਾਸ ਤੌਰ 'ਤੇ ਉਹਨਾਂ ਦੀ ਇਸ ਡੋਮੈਸਟਿਕ ਸਪਾਈ ਏਜੰਸੀ ਦੇ ਚੀਫ ਨੂੰ ਥੈਂਕ ਯੂ ਲੈਟਰ ਕੱਢਣੇ ਚਾਹੀਦੇ ਨੇ ਔਰ ਉਸ ਦੀਆਂ ਕਾਪੀਆਂ ਆਸਟ੍ਰੇਲੀਆ ਦੇ ਬਾਕੀ ਸਾਰੇ ਜਿਹੜੇ ਆਪੋਜੀਸ਼ਨ ਪਾਰਟੀਜ਼ ਵੀ ਨੇ ਉਹਨਾਂ ਦੇ ਐਮਪੀਜ਼ ਤੇ ਵੀ ਹੋਣ, ਕਿਉਂਕਿ ਇਹ ਮੈਟਰ ਕਰਦਾ ਹੈ ਕਿ ਇਸ ਵੇਲੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਈ ਔਰ ਇਹੀ ਸਾਡੇ ਜਿਹੜੇ ਨੇ ਉਹ ਪ੍ਰੋਟੈਕਟਰ ਵੀ ਹੋਣਗੇ ਜੇ ਅਸੀਂ ਬਿਲਕੁਲ ਉਹਨਾਂ ਦੇ ਨਾਲ ਤਾਵਨ ਕਰੀਏ, ਉਹਨਾਂ ਨੂੰ ਯਕੀਨ ਦਹਾਨੀ ਕਰਾਈਏ ਕਿ ਭਾਈ ਅਸੀਂ ਲਾ ਅਬਾਈਡਿੰਗ ਲੋਕ ਹੈ, ਲਾਅ ਨੂੰ ਮੰਨਦੇ ਔਰ ਇਹ ਇੰਡੀਆ ਦਾ ਜਿਹੜਾ ਕਿਰਦਾਰ ਹੈ ਰੋਗ ਸਟੇਟ ਵਾਲਾ ਹੈ। ਸੋ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਸਟੇਟਮੈਂਟ ਦਾ ਇੰਪੋਰਟੈਂਟ ਹਿੱਸਾ ਅਸੀਂ ਪਿਛਲੀ ਡਿਸਕਸ਼ਨ 'ਚ ਨਹੀਂ ਸੀ ਕਵਰ ਕਰ ਸਕੇ, ਉਹਨੂੰ ਡਿਸਕਸ ਕਰਨਾ ਬਣਦਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹਾਕਮਾਂ ਨੇ ਪੰਜਾਬ ਲਈ ਜਿਹੜੀ ਬਣਾਈ ਗਈ ਰਾਜਧਾਨੀ ਚੰਡੀਗੜ੍ਹ ਨੂੰ ਕਿਵੇਂ ਹਿੰਦੂ ਪਾਸ਼ੀ ਸ਼ਹਿਰ ਬਣਾਇਆ, ਇਸ ਸੰਬੰਧੀ ਪ੍ਰਸਿੱਧ ਪੱਤਰਕਾਰ ਸੁਖਦੇਵ ਸਿੰਘ ਦੀ ਇੱਕ ਛੋਟੀ ਜਿਹੀ ਲਿਖਤ ਜਿਹੜੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਲਿਖਤ ਬਾਰੇ? ਦੇਖੋ
ਜੋ ਕੁਛ ਅੱਜ ਕੱਲ ਗਜ਼ਾ ਦੇ ਵਿੱਚ ਚੱਲ ਰਿਹਾ ਹੈ ਔਰ ਫਲਸਤੀਨ ਬਾਰੇ ਬਹੁਤ ਸਾਰੇ ਸਾਡੇ ਪੰਜਾਬੀਆਂ ਨੂੰ ਇਨ ਜਨਰਲ ਔਰ ਸਿੱਖਾਂ ਨੂੰ ਖਾਸ ਕਰ ਪਤਾ ਲੱਗਾ ਹੋਵੇਗਾ ਕਿ ਭਾਈ ਕਿਵੇਂ ਉਹਨਾਂ ਦਾ ਮੁਲਕ ਸੀ, ਕਿਵੇਂ ਉਹਨਾਂ ਨੇ ਪੈਸੇ ਸੁੱਟ ਕੇ ਜਦੋਂ ਆਟੋਮੈਨ ਐਮਪਾਇਰ ਹੀ ਸੀ ਮਹਿੰਗੇ ਭਾਅ ਦੇ ਕੇ ਜ਼ਮੀਨਾਂ ਖਰੀਦੀਆਂ ਯਹੂਦੀਆਂ ਨੇ ਔਰ ਫਿਰ ਕਿਵੇਂ ਉਹਨਾਂ ਨੂੰ ਬੇਰੁਜ਼ਗਾਰ ਬਣਾ ਕੇ ਉੱਥੋਂ ਤੋਰ ਦਿੱਤਾ ਕਿ ਇਹ ਤੁਹਾਡਾ ਨਹੀਂ ਹੈ। ਔਰ ਅੱਜ ਹਾਲਾਤ ਇਹ ਨੇ ਕਿ ਆਪਣੇ ਦੇਸ਼ਾਂ 'ਚ ਹੀ ਆਪਣੇ ਮੁਲਕ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਉਹ ਬੈਂਟੂਸਤਾਨ ਬਣਾ ਕੇ ਰੱਖਿਆ ਹੋਇਆ ਹੈ ਔਰ ਉਹਨਾਂ ਨੂੰ ਉੱਥੋਂ ਵੀ ਭਜਾਇਆ ਜਾ ਰਿਹਾ ਜੋ ਗਜ਼ਾ ਦੇ ਵਿੱਚ ਇਹਨਾਂ ਦਾ ਅਲਟੀਮੇਟ ਮਿਲਟਰੀ ਆਬਜੈਕਟਿਵ ਹੈ ਕਿ ਈਸਟਰਨ ਗਜ਼ਾ ਨੂੰ ਖਾਲੀ ਕਰਵਾ ਕੇ ਇਜ਼ਰਾਈਲ ਦੇ ਨਾਲ ਪੱਕੇ ਤੌਰ ਤੇ ਐਨੈਕਸ ਕੀਤਾ ਜਾਏ। ਜੀ ਇਸ ਨੂੰ ਲੈ ਕੇ ਪੰਜਾਬ ਬਾਰੇ ਡੈਮੋਗ੍ਰਾਫਿਕ ਬਦਲਣ ਦੀ ਗੱਲ ਨੂੰ ਲੈ ਕੇ ਵੀ ਕਾਫੀ ਕੁਝ ਕਿਹਾ ਜਾ ਰਿਹਾ ਸੀ ਕਾਫੀ ਦੇਰ ਤੋਂ ਕਿ ਭਾਈ ਇੱਥੋਂ ਆਪਣੇ ਜਾ ਰਹੇ ਨੇ, ਕਿਵੇਂ ਬਈਆਂ ਨੂੰ ਲਿਆਂਦਾ ਜਾ ਰਿਹਾ। ਹੁਣ ਕੋਈ ਦਿਨ ਐਸਾ ਨਹੀਂ ਹੁੰਦਾ, ਅੱਜ ਵੀ ਸੋਸ਼ਲ ਮੀਡੀਆ ਤੇ ਇੱਕ ਪੰਜਾਬੀ ਅਦਾਕਾਰਾ ਦਾ ਸੀ ਕਿ ਭਾਈ ਉਹ ਬਈਏ ਨੇ ਉਹਨੂੰ ਉਹਦੇ ਘਰ ਤੇ ਵੀ ਕਬਜ਼ਾ ਕੀਤਾ ਹੋਇਆ ਔਰ ਉਹਦੇ ਨਾਲ ਬਦਸਲੂਕੀ ਵੀ ਕਰ ਰਿਹਾ। ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਣੀਆਂ ਸ਼ੁਰੂ ਹੋਈਆਂ ਔਰ ਈਵਨ ਜਦੋਂ ਅਸੀਂ ਚੰਡੀਗੜ੍ਹ ਦੇ ਹਵਾਲੇ ਨਾਲ ਗੱਲ ਕਰਦੇ ਹਾਂ 47 ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ। ਜ਼ਾਹਰ ਹੈ ਪਾਕਿਸਤਾਨ ਦੇਸ਼ ਬਣਿਆ 47 ਚ, ਲਾਹੌਰ ਉਧਰ ਚਲਾ ਗਿਆ ਔਰ ਇਹ ਫੈਸਲਾ ਹੋਇਆ ਕਿ ਪੰਜਾਬ ਦੀ ਇੱਕ ਆਪਣੀ ਰਾਜਧਾਨੀ ਬਣੇ। ਚੰਡੀਗੜ੍ਹ ਦਾ 1950s ਦੇ ਵਿੱਚ ਜਿਸ ਖਿੱਤੇ ਦੇ ਵਿੱਚ ਚੰਡੀਗੜ੍ਹ ਬਣਿਆ ਜਾਂ ਬਣਾਇਆ ਜਾਣਾ ਸੀ ਉਹ ਸਾਰੇ ਹੀ ਪਿੰਡ ਜਿਹੜੇ ਨੇ ਉਦੋਂ ਅੰਬਾਲਾ ਡਿਸਟ੍ਰਿਕਟ ਸੀ, ਰੋਪੜ ਤਹਿਸੀਲ ਸੀ, ਹੁਣ ਤਾਂ ਰੋਪੜ ਜ਼ਿਲ੍ਹਾ, ਇਹ ਪੰਜਾਬੀ ਰੀਜਨ ਦੇ ਪਿੰਡ ਸੀ ਕਿਉਂਕਿ ਉਸ ਤੋਂ ਪਹਿਲਾਂ ਇੱਕ ਰੀਜਨਲ ਫਾਰਮੂਲਾ ਜ਼ਬਾਨ ਤੇ ਆਧਾਰਿਤ ਸੀ। ਉਹਦੇ 'ਚ ਕੁਝ ਖਿੱਤੇ ਹਿੰਦੀ ਸਪੀਕਿੰਗ ਸੀ, ਉਹਨਾਂ ਨੂੰ ਹਿੰਦੀ ਰੀਜਨ ਕਿਹਾ ਜਾਂਦਾ ਸੀ ਜਿਨ੍ਹਾਂ 'ਚ ਇਹ ਹਿਸਾਰ, ਗੁੜਗਾਵਾਂ ਔਰ ਇਹ ਦੂਸਰੇ ਮੁਲਕ ਸੀ ਜਿਹੜੇ ਜ਼ਿਲ੍ਹੇ ਸੀ ਔਰ ਬਾਕੀ ਪੰਜਾਬੀ ਰੀਜਨ ਸੀ। ਅੰਬਾਲੇ ਦਾ ਵੱਡਾ ਹਿੱਸਾ ਪੰਜਾਬੀ ਰੀਜਨ ਸੀ। ਅੱਛਾ। ਸੋ ਇਹ ਪੰਜਾਬੀ ਰੀਜਨ ਦੇ ਪਿੰਡਾਂ ਨੂੰ ਇਹੀ ਲਗਭਗ ਸੈਂਟਰ ਜਿਹਾ ਮੰਨਿਆ ਗਿਆ, ਇਹਨੂੰ ਐਕਵਾਇਰ ਕੀਤਾ ਗਿਆ ਜ਼ਮੀਨਾਂ ਨੂੰ, ਇੱਥੇ ਜਿਹੜਾ ਹੈ ਉਹ ਬਣਨਾ ਸ਼ੁਰੂ ਹੋਇਆ ਔਰ ਹਾਲਾਤ ਇਹ ਨੇ ਕਿ ਭਾਈ ਫਿਰ ਕਿਵੇਂ ਹੌਲੀ ਇੱਕ ਪਲੈਨਡ ਤਰੀਕੇ ਨਾਲ ਉਹਦੀ ਡੈਮੋਗ੍ਰਾਫੀ ਬਦਲੀ ਗਈ। 1966 ਤੱਕ ਪਹੁੰਚਦਿਆਂ ਵੀ ਉਸ ਦਾ ਕਰੈਕਟਰ, ਉਸ 'ਚ ਆਬਾਦੀ, ਉਸ ਦਾ ਦੂਜਾ ਪੰਜਾਬੀ ਸਪੀਕਿੰਗ ਸੀ। ਲੇਕਿਨ 66 ਦੇ ਵਿੱਚ ਤਾਂ ਜਦੋਂ ਸ਼ਾਹ ਕਮਿਸ਼ਨ ਨੇ ਰੀਆਰਗੇਨਾਈਜੇਸ਼ਨ ਬਿੱਲ ਦੇ ਉੱਤੇ ਕੰਮ ਸ਼ੁਰੂ ਕੀਤਾ ਜਿਹੜਾ ਪੇਸ਼ ਕੀਤਾ ਗਿਆ ਵਾ, ਸ਼ਾਹ ਕਮਿਸ਼ਨ ਨੇ ਚੰਡੀਗੜ੍ਹ ਹਰਿਆਣੇ ਨੂੰ ਦੇ ਦਿੱਤਾ ਕਿ ਜੀ ਇਹ ਤਾਂ ਹਿੰਦੀ ਸਪੀਕਿੰਗ ਹੈ ਕਿਉਂਕਿ ਇਹਨਾਂ ਨੇ ਬੜੀ ਪਲੈਨਿੰਗ ਦੇ ਤਹਿਤ ਜਿਹੜੇ ਲੋਕ ਤਾਂ ਉੱਥੋਂ ਕੱਢੇ ਪੰਜਾਬੀ ਰੀਜਨ ਦੇ ਪਿੰਡਾਂ 'ਚੋਂ ਉਹਨਾਂ ਨੂੰ ਤਾਂ ਕੋਈ ਜ਼ਮੀਨ ਜਾਂ ਫਲੈਟ ਨਹੀਂ ਦਿੱਤਾ ਤੇ ਜਿਹੜੀ ਲੇਬਰ ਯੂਪੀ ਬਿਹਾਰ ਦੀ ਆਈ ਰਾਜਧਾਨੀ ਬਣਾਉਣ ਦੇ ਲਈ ਉਹਨਾਂ ਨੂੰ ਪਰਮਾਨੈਂਟ ਉੱਥੇ ਅਪਾਰਟਮੈਂਟ ਬਣਾ ਕੇ ਦੇ ਦਿੱਤੇ, ਆਬਾਦੀ ਉਹਨਾਂ ਦੀ ਕਰਕੇ। ਫਿਰ ਅਸੀਂ ਦੇਖਦੇ ਹਾਂ ਵੀ ਇਹਦੇ ਤੇ ਹੀ ਮੋਰਚੇ ਲੱਗੇ, ਫਿਰੂਮਾਨ ਨੇ ਲਾਇਆ, ਧਰਮਯੁੱਧ ਮੋਰਚਾ ਲੱਗਾ, ਪਰ ਕਿਵੇਂ ਚਲਾਕੀ ਦੇ ਨਾਲ ਉਹਨਾਂ ਨੇ ਉਸ ਥਾਂ ਨੂੰ ਅਲਟੀਮੇਟਲੀ ਅੱਜ ਹਾਲ ਇਹ ਹੈ ਕਿ ਉੱਥੇ ਸਿਰਫ 12-13% ਸਿੱਖ ਨੇ ਚੰਡੀਗੜ੍ਹ ਦੇ ਵਿੱਚ। ਸਾਰਾ ਉਹਦਾ ਕਰੈਕਟਰ ਹੀ ਉਹਨਾਂ ਨੇ ਸ਼ਹਿਰ ਦਾ, ਜਿਹੜੀਆਂ ਰਾਜਧਾਨੀਆਂ ਹੁੰਦੀਆਂ ਨੇ ਇਕੱਲੀਆਂ ਰਾਜਧਾਨੀਆਂ ਨਹੀਂ ਹੁੰਦੀਆਂ, ਤਹਿਜ਼ੀਬ ਸੈਂਟਰ ਹੁੰਦੀਆਂ ਨੇ। ਤੇ ਇਸ ਮੁੱਦੇ ਦੇ ਉੱਤੇ ਮੈਂ ਅੱਜ ਇੱਕ ਸੋਸ਼ਲ ਮੀਡੀਆ ਤੇ ਹੀ ਦੇਖਿਆ, ਸਰਦਾਰ ਸੁਖਦੇਵ ਸਿੰਘ ਸੀਨੀਅਰ ਜਰਨਲਿਸਟ ਨੇ, BBC ਲਈ ਵੀ ਲਿਖਦੇ ਨੇ, ਕਿਤਾਬ ਵੀ ਲਿਖੀ ਹੈ ਖਾਲਿਸਤਾਨ ਸਟਰਗਲ। ਹਾਲਾਂ ਖੱਬੇ ਪੱਖੀ ਵਿਚਾਰਧਾਰਾ ਹੈ, ਸੰਤ ਪਿੰਡਾਂ ਵਾਲਿਆਂ ਦੇ ਐਡਮਾਇਰਰ ਸੀ ਸੁਖਦੇਵ ਸਿੰਘ, ਦਲਬੀਰ ਸਿੰਘ ਔਰ ਇਹ ਸਾਰੇ, ਔਰ ਖੁੱਲ ਕੇ ਗੱਲ ਕਰਦੇ ਨੇ, ਬਹੁਤ ਅੱਛਾ ਰਾਈਟ ਅਪ ਹੁੰਦਾ ਹੈ। ਹਾਲਾਂ ਖਾਲਿਸਤਾਨ ਦੇ ਹੱਕ ਵਾਲੇ ਨਹੀਂ ਨੇ ਪਰ ਬਤੌਰੇ ਸਿੱਖ ਕਿਤੇ ਨਾ ਕਿਤੇ ਤੁਣਕਾ ਵੱਜਦਾ ਹੈ। ਔਰ ਹੁਣ ਜਦੋਂ ਕਿ ਗਜ਼ਾ ਔਰ ਇਜ਼ਰਾਈਲ ਕਨਫਲਿਕਟ ਚੱਲ ਰਿਹਾ ਹੈ, ਉਹਨਾਂ ਨੇ ਜਿਹੜਾ ਇੱਕ ਬਰੀਫ ਚੰਡੀਗੜ੍ਹ ਦੇ ਕਰੈਕਟਰ ਬਾਰੇ ਵੀ ਇਹ ਕਿਵੇਂ ਬਦਲਿਆ ਗਿਆ, ਪਰ ਉਹਨਾਂ ਦੀ ਅਖੀਰਲੀ ਲਾਈਨ ਹੈ, ਅਦਰਵਾਈਜ਼ ਇਹ ਮੈਨੂੰ ਵੀ ਪਤਾ ਸੀ ਕਿ ਵੀ ਜੋ ਉਹਨਾਂ ਨੇ ਕਿਹਾ ਇਵੇਂ ਹੋਇਆ, ਲੇਕਿਨ ਉਹਨਾਂ ਦੀ ਅਖੀਰਲੀ ਲਾਈਨ ਨੇ ਮੈਨੂੰ ਇਹ ਮਜਬੂਰ ਕੀਤਾ ਕਿ ਵੀ ਮੈਂ ਉਹਨਾਂ ਦੀ ਇਸ ਲਿਖਤ ਨੂੰ ਇਸ ਸੈਗਮੈਂਟ ਦੇ ਵਿੱਚ ਡਿਸਕਸ ਕਰਾਂ। ਔਰ ਅਖੀਰਲੀ ਲਾਈਨ ਮੈਂ ਪਹਿਲਾਂ ਪੜ੍ਹ ਦੇਣਾ, ਫਿਰ ਚੰਡੀਗੜ੍ਹ ਨਾਲ ਕੀ ਵਾਪਰਿਆ ਉਹ ਹੈ। ਉਹ ਕਹਿੰਦੇ, ਇੰਜ ਪੰਜਾਬੀ ਬੋਲਦੇ ਸਾਡੇ ਛੋਟੇ ਜਿਹੇ ਫਲਸਤੀਨ ਦਾ ਇਜ਼ਰਾਈਲ ਬਣਾਇਆ ਗਿਆ ਕਿ ਅੱਜ ਕਿਉਂਕਿ ਇਹ ਹੈ ਕਿ ਵੀ ਕਿਵੇਂ ਪੰਜਾਬੀ ਸਪੀਕਿੰਗ ਸਾਡਾ ਫਲਸਤੀਨ ਚੰਡੀਗੜ੍ਹ, ਉਹਨੂੰ ਕਿਵੇਂ ਇਜ਼ਰਾਈਲ ਬਣਾ, ਮਤਲਬ ਹਿੰਦੀ ਤੋਂ ਵੀਆਂ ਨੇ ਉਹਨੂੰ ਬਣਾ ਦਿੱਤਾ। ਔਰ ਉਹਨਾਂ ਨੇ ਬਿਲਕੁਲ ਉਹਨਾਂ ਨੇ ਕਿਹਾ ਜੀ ਮੇਰਾ ਚੰਡੀਗੜ੍ਹ ਵਿੱਚ 1960 ਤੋਂ ਆਉਣ ਜਾਣ ਸ਼ੁਰੂ ਹੋਇਆ, 1965 ਤੋਂ ਇੱਥੋਂ ਦਾ ਮੈਂ ਪੱਕਾ ਵਾਸੀ ਹਾਂ। ਉਸ ਵੇਲੇ ਤੱਕ ਚੰਡੀਗੜ੍ਹ ਦੇ ਕੁਝ ਪਿੰਡ ਬਚੇ ਹੋਏ ਸਨ। ਉਹਨਾਂ ਪਿੰਡਾਂ ਤੋਂ ਵਿਆਹ ਸ਼ਾਦੀਆਂ ਦੇ ਸਮਾਗਮਾਂ ਸਮੇਂ ਸਿਰਫ ਨਿਰੋਲ ਪੰਜਾਬੀ ਗੀਤ ਸੁਣਾਈ ਦਿੰਦੇ ਰਹਿੰਦੇ ਸਨ। ਸ਼ਾਮ ਨੂੰ ਕੀਰਤਨ ਸੁਣਦੇ ਹੁੰਦੇ ਸੀ।
ਸਾਰੀ ਵਸੋਂ ਪੁਆਧੀ ਪੰਜਾਬੀ ਬੋਲਦੀ ਸੀ, ਉਸ ਵੇਲੇ ਤੱਕ ਪਹਿਲੇ ਫੇਜ਼ ਦੀ ਉਸਾਰੀ ਚੱਲ ਰਹੀ ਸੀ। ਇਹ 1965 ਦੀ ਗੱਲ ਕਰ ਰਹੇ। ਸ਼ੁਰੂ ਵਿੱਚ ਚੰਡੀਗੜ੍ਹ ਦੇ ਪਿੰਡਾਂ ਤੋਂ ਸਿੱਖ ਕਿਸਾਨਾਂ ਅਤੇ ਹੋਰ ਵਸਨੀਕਾਂ ਦੇ ਉਜਾੜੇ ਵਿਰੁੱਧ ਕਮਿਊਨਿਸਟ ਪਾਰਟੀ ਦੇ ਸ਼ਮਸ਼ੇਰ ਸਿੰਘ ਜੋਸ਼ ਅਤੇ ਗੁਰਬਖਸ਼ ਸਿੰਘ ਡਕੋਤਾ ਨੇ ਤਹਿਰੀਕਾਂ ਲੜੀਆਂ ਕਿ ਭਾਈ ਉਹਨਾਂ ਨੇ ਐਜੀਟੇਸ਼ਨਸ ਕੀਤੀਆਂ। ਅੱਛਾ। ਇਸ ਪਿੱਛੋਂ ਜਥੇਦਾਰ ਅੰਗਰੇਜ਼ ਸਿੰਘ ਦੀ ਅਗਵਾਈ ਵਿੱਚ ਪਿੰਡ ਬਚਾਓ ਸੰਗਠਨ ਨੇ ਦੂਜੇ ਫੇਜ਼ ਦੇ ਪਿੰਡ ਬਚਾਉਣ ਦੀਆਂ ਐਜੀਟੇਸ਼ਨਾਂ ਕੀਤੀਆਂ ਅਤੇ ਬਹੁਤ ਸਾਰੇ ਪਿੰਡ ਬਚਾਏ ਵੀ। ਉਸ ਵੇਲੇ ਤੱਕ ਚੰਡੀਗੜ੍ਹ ਦੀ ਨੌਈਅਤ ਅਤੇ ਚਿਹਰਾ ਮੋਹਰਾ ਪੰਜਾਬੀ ਰੰਗਤ ਵਾਲਾ ਸੀ। ਇਹ ਸਥਿਤੀ 1975 ਤੱਕ ਚੱਲਦੀ ਰਹੀ ਕਿ ਉਹਦਾ ਜਿਹੜਾ ਤਹਿਜ਼ੀਬੀ ਰੰਗ ਸੀ ਉਹ ਪੰਜਾਬੀ ਸੀ, ਚਿਹਰਾ ਮੋਹਰਾ। ਅੱਛਾ। ਇਸ ਪਿੱਛੋਂ ਰਾਜ ਪ੍ਰਬੰਧ ਉੱਪਰ ਹਰਿਆਣਾ ਦੇ ਅਫਸਰਾਂ ਦੀ ਜਕੜ ਮਜ਼ਬੂਤ ਹੁੰਦੀ ਗਈ ਕਿਉਂਕਿ 1966 ਚ ਇਹਨਾਂ ਨੇ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਸੈਂਟਰ ਨੇ ਆਪਣੇ ਕੋਲ ਰੱਖ ਲਿਆ ਤੇ ਉਹਨਾਂ ਨੇ ਕਿਹਾ ਜੀ 60-40 ਦੀ ਰੇਸ਼ੋ ਨਾਲ ਜਿਹੜੇ ਅਫਸਰ ਨੇ ਔਰ ਦਫ਼ਤਰ ਨੇ ਔਰ ਉਹ ਪੰਜਾਬ ਦੇ 60 ਤੇ ਇਹਨਾਂ ਦੇ 40 ਕੰਟਰੋਲ ਗਵਰਨਰ ਲਾ ਕੇ, ਜਿਹੜਾ ਗਵਰਨਰ ਪੰਜਾਬ ਦਾ ਹੀ ਚੰਡੀਗੜ੍ਹ ਦਾ ਵੀ ਸੀ ਪਰ ਉਹਨੂੰ ਯੂਨੀਅਨ ਟੈਰੀਟਰੀ ਚੰਡੀਗੜ੍ਹ ਨੂੰ ਬਣਾ ਕੇ ਉਹਦਾ ਐਡਮਿਨਿਸਟ੍ਰੇਟਰ ਵੀ ਲਾ ਦਿੱਤਾ। ਅੱਛਾ। ਅਤੇ ਸ਼ਹਿਰ ਦੀ ਨੁਹਾਰ ਵਿੱਚ ਇਸ ਪਿੱਛੋਂ ਰਾਜ ਪ੍ਰਬੰਧ ਉੱਪਰ ਹਰਿਆਣਾ ਦੇ ਅਫਸਰਾਂ ਦੀ ਜਕੜ ਮਜ਼ਬੂਤ ਹੁੰਦੀ ਗਈ ਅਤੇ ਸ਼ਹਿਰ ਦੀ ਨੁਹਾਰ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ। ਭਾਰਤ ਸਰਕਾਰ ਦੇ ਦਫ਼ਤਰ ਅਤੇ ਗੈਰ ਪੰਜਾਬੀ ਅਮਲਾ ਫੈਲਾ ਆਉਣਾ ਸ਼ੁਰੂ ਹੋ ਗਿਆ, ਬਾਹਰੋਂ ਲਿਆਉਣੇ ਸ਼ੁਰੂ। ਇਹਨਾਂ ਦੇ ਹਜ਼ਾਰਾਂ ਮੁਲਾਜ਼ਮਾਂ ਦੀ ਪੱਕੀ ਰਿਹਾਇਸ਼ ਲਈ ਦਫ਼ਤਰਵਾਰ ਕਲੋਨੀਆਂ ਅਤੇ ਸੁਸਾਇਟੀਆਂ ਨੂੰ ਜ਼ਮੀਨਾਂ ਅਲਾਟ ਹੋਈਆਂ। ਫਿਰ ਉਹਨਾਂ ਨੂੰ ਜਿਹੜੇ ਲਿਆ ਰਹੇ ਨੇ ਬਾਹਰੋਂ, ਉਹਨਾਂ ਨੂੰ ਜੀ ਇਹਨਾਂ ਦੀ ਕਾਲੋਨੀ ਬਣਾ ਦਿਓ, ਇਹਨਾਂ ਨੂੰ ਜ਼ਮੀਨ ਅਲਾਟ ਕਰ ਦਿਓ। ਅੱਛਾ। ਯੂਪੀ, ਬਿਹਾਰ ਅਤੇ ਹੋਰਨਾਂ ਸਟੇਟਾਂ ਤੋਂ ਲੇਬਰ ਦੀ ਆਮਦ ਨੂੰ ਰਾਜ ਪ੍ਰਬੰਧ ਨੇ ਜੀ ਆਇਆਂ ਕਿਹਾ। ਇਹ ਲੇਬਰ ਪਬਲਿਕ ਸਥਾਨਾਂ ਉੱਪਰ ਨਾਜਾਇਜ਼ ਕਬਜ਼ਾ ਕਰਕੇ ਬੈਠ ਜਾਂਦੀ। ਰਾਜ ਪ੍ਰਬੰਧ ਉਹਨਾਂ ਤੋਂ ਇਹ ਥਾਵਾਂ ਖਾਲੀ ਕਰਵਾਉਣ ਬਦਲੇ ਪੱਕੇ ਘਰ ਅਲਾਟ ਕਰੀ ਜਾਂਦਾ ਕਿ ਇਹ ਸਾਰੀ ਲੇਬਰ ਨਾਜਾਇਜ਼ ਕਬਜ਼ਾ ਕੀਤਾ। ਉਹਨਾਂ ਨੇ ਕਿਹਾ ਜੀ ਚਲੋ ਅਸੀਂ ਪੱਕੀ ਤੁਹਾਨੂੰ ਅਲਾਟਮੈਂਟ ਕਰ ਰਹੇ ਹਾਂ। 1985 ਵਿੱਚ ਜਦ ਚੰਡੀਗੜ੍ਹ ਦੇ ਪੰਜਾਬ ਵਿੱਚ ਰਲੇਵੇਂ ਦੀ ਗੱਲ ਚੱਲੀ ਕਿਉਂਕਿ ਉਹ ਪੀਰੀਅਡ ਸੀ ਕਿ ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਹੋਇਆ 1985, ਜਦੋਂ ਇੱਕ ਮੱਦ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਜਾਏਗਾ। ਤੇ ਇਹ ਫੈਸਲਾ ਸੀ ਕਿ ਵੀ 26 ਜਨਵਰੀ 1986 ਤੱਕ ਇਹ ਪੰਜਾਬ ਨੂੰ ਦਿੱਤਾ ਜਾਣਾ। ਉਹਨਾਂ ਨੇ ਕਿਹਾ ਵੀ ਜਦੋਂ ਇਹ ਗੱਲ ਚੱਲੀ ਤਾਂ ਉਸ ਤੋਂ ਇੱਕ ਹਫ਼ਤਾ ਪਹਿਲਾਂ ਮਕਾਨਾਂ ਅਤੇ ਕਲੋਨੀਆਂ ਦੀ ਅਲਾਟਮੈਂਟ ਦੀ ਹਨੇਰੀ ਲਿਆਂਦੀ ਗਈ। ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਦਵਾ ਦਵ ਹਿੰਦੂ ਤੋਂ ਲਿਆ ਕੇ ਜਿਹੜੇ ਨੇ ਉਹਨਾਂ ਨੂੰ ਅਲਾਟਮੈਂਟਾਂ ਸ਼ੁਰੂ ਕਰਤੀਆਂ। ਅੱਛਾ। 3 ਦਿਨ ਅਤੇ 3 ਰਾਤਾਂ ਸਟੇਟ ਆਫਿਸ ਦਾ ਸਾਰਾ ਸਟਾਫ ਖਾਣ ਪੀਣ ਦੇ ਪ੍ਰਬੰਧ ਸਮੇਤ ਦਫ਼ਤਰ ਵਿੱਚ ਡੱਕ ਦਿੱਤਾ ਗਿਆ। ਸਾਰੇ ਮੁਲਾਜ਼ਮਾਂ ਦੀ ਇੱਕ ਹੀ ਡਿਊਟੀ ਸੀ, ਯੂਪੀ ਬਿਹਾਰ ਵਾਲਿਆਂ ਨੂੰ ਅਲਾਟਮੈਂਟ ਲੈਟਰ ਜਾਰੀ ਕਰਨਾ ਕਿ ਵੀ ਇਹ ਹੁਣ ਤਾਂ ਪੰਜਾਬ 'ਚ ਜਾਣਾ ਤੇ ਪੰਜਾਬ 'ਚ ਜਾ ਕੇ ਵੀ ਇਹਦਾ ਹਿੰਦੂ ਕਰੈਕਟਰ ਹੈ। ਦਵਾ ਦਿਨ 3 ਦਿਨ 3 ਰਾਤਾਂ ਲਗਾਤਾਰ ਉਹ ਅਲਾਟਮੈਂਟਾਂ ਕਰਦੇ। ਅੱਛਾ। ਦੂਜੀ ਅਜਿਹੀ ਵੰਡ ਆਕਾਰੀ ਅਲਾਟਮੈਂਟ ਮੁਹਿੰਮ 201-202 ਵਿੱਚ ਚੱਲੀ। ਜਸਟਿਸ ਵਰਮਾ ਨਾਂ ਦਾ ਸਾਬਕਾ ਜੱਜ ਚੰਡੀਗੜ੍ਹ ਦਾ ਰਾਜ ਪ੍ਰਬੰਧਕ ਬਣਿਆ। ਉਸ ਨੇ ਆਉਂਦਿਆਂ ਹੀ ਹੁਕਮ ਦਿੱਤਾ ਕਿ ਸਭ ਅਣਅਧਿਕਾਰਤ ਸਰਕਾਰੀ ਜ਼ਮੀਨਾਂ ਖਾਲੀ ਕਰਵਾਓ। ਇਹ ਹੁਣ ਵਾਜਪਾਈ ਦੀ ਸਰਕਾਰ ਬਣ ਗਈ ਸੀ, ਅਡਵਾਨੀ ਹੋਮ ਮਿਨਿਸਟਰ ਸੀ, ਕੋਈ ਇਮਾਨਦਾਰ ਆਇਆ, ਉਹਨੇ ਕਿਹਾ ਇਹ ਤੁਸੀਂ ਚੰਡੀਗੜ੍ਹ ਦਾ ਕੀ ਹਾਲ ਕੀਤਾ ਹੈ, ਇਹ ਖਾਲੀ ਕਰਵਾਓ ਜਿਹੜਾ ਨੇ ਕਬਜ਼ੇ ਕੀਤੇ ਹੋਏ ਨੇ। ਜੀ। ਜਦ ਹੁਕਮ ਤੇ ਅਮਲ ਸ਼ੁਰੂ ਹੋਇਆ ਤਾਂ ਹਿੰਦੂ ਪਾਰਟੀਆਂ ਨੇ ਹਾਹਾਕਾਰ ਮਚਾ ਦਿੱਤੀ। ਇਹ ਆਪਰੇਸ਼ਨ ਹਫ਼ਤਾ ਤੱਕ ਚੱਲਿਆ। ਉਹਨਾਂ ਦਿਨਾਂ 'ਚ ਹੋਮ ਮਿਨਿਸਟਰ ਅਡਵਾਨੀ ਵਿਦੇਸ਼ ਦੌਰੇ ਤੇ ਸੀ। ਉਸ ਨੇ ਆਉਂਦਿਆਂ ਇੱਕ ਜੂਨੀਅਰ ਮੰਤਰੀ ਚੰਡੀਗੜ੍ਹ ਭੇਜਿਆ, ਮੁਹਿੰਮ ਬੰਦ ਕਰਵਾਈ, ਜੱਜ ਸਾਹਿਬ ਨੂੰ ਵਾਪਸ ਮੱਧ ਪ੍ਰਦੇਸ਼ ਭੇਜਿਆ ਅਤੇ ਚੰਡੀਗੜ੍ਹ ਦੀ ਬਚੀ ਖੁਚੀ ਜ਼ਮੀਨ ਦੀ ਅਲਾਟਮੈਂਟ ਸ਼ੁਰੂ ਹੋ ਗਈ। ਫਿਰ ਉਹਨਾਂ ਨੂੰ ਇੰਜ ਪੰਜਾਬੀ ਬੋਲਦੇ ਸਾਡੇ ਛੋਟੇ ਜਿਹੇ ਫਲਸਤੀਨ ਦਾ ਇਜ਼ਰਾਈਲ ਬਣਾ ਦਿੱਤਾ ਗਿਆ। ਔਰ ਇਸ ਹਵਾਲੇ ਨਾਲ ਹੀ ਇੱਕ ਅੱਜ ਸੋਸ਼ਲ ਮੀਡੀਆ ਤੇ ਇੱਕੋ ਹੀ ਕਮੈਂਟ ਹੈ, ਯਹੂਦੀਆਂ ਨੇ ਗਾਜ਼ਾ ਪੱਟੀ ਤੋਂ ਜ਼ਮੀਨ ਖਰੀਦ ਕੇ ਮਹਿੰਗੀ ਆਪਣਾ ਦੇਸ਼ ਇਜ਼ਰਾਈਲ ਬਣਾ ਲਿਆ ਤੇ ਗਾਜ਼ਾ ਵਾਲੇ ਹੁਣ ਆਪਣੀ ਜ਼ਮੀਨ ਵਾਪਸ ਲੈਣ ਲਈ ਕੁੱਟ ਖਾ ਰਹੇ ਨੇ। ਇਸ ਲਈ ਪੰਜਾਬੀਓ ਜ਼ਮੀਨ ਨਾ ਵੇਚੋ, ਮੁਲਕ ਹਵਾ ਵਿੱਚ ਨਹੀਂ ਬਣਦੇ। ਇਹ ਬਹੁਤ, ਕਿਉਂਕਿ ਜਦੋਂ ਮੈਂ ਦੋਨਾਂ ਨੂੰ ਮਿਲਾ ਕੇ ਦੇਖਿਆ ਤੇ ਮੈਂ ਕਿਹਾ ਨਹੀਂ, ਇਟ ਡਿਜ਼ਰਵਸ ਟੂ ਬੀ ਅ ਸੈਗਮੈਂਟ। ਹਾਂਜੀ ਬਿਲਕੁਲ ਰਾਜ ਸਾਹਿਬ। ਸੋ ਹੁਣ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਲਜੀਤ ਵੜੈਚ, ਪਾਲ ਸਿੰਘ ਗਰੇਵਾਲ, ਫਿਰ ਹੈਗੇ ਨੇ ਬਸਰਾ
ਫਿਰ ਹੈਗੇ ਨੇ ਇੰਦਰਜੀਤ ਸਿੰਘ ਸੰਧੂ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ ਜਾਟ ਜੀ ਹੋਰਾਂ ਦਾ, ਇਹ ਕਹਿੰਦੇ ਨੇ ਕਿ ਹਿੰਦੂਤਵੀ ਟੈਂਪਲਸ ਆਈਕਨਸ ਸਵਰਨ ਨਾਰਾਇਣ ਉਹਨਾਂ ਨੇ ਕਿਹਾ ਅਕਸ਼ਧਾਮ ਐਂਡ ਅਦਰ ਟੈਂਪਲਸ ਇਨ ਦਾ NATO and NATO friendly countries help the Indian government, Indian and Russian agencies and agents name of the origin. The region. ਇਨਫੈਕਟ ਮੇਰਾ ਇਹ ਬਿਲਕੁਲ ਠੀਕ ਕਿਹਾ ਇਹਨਾਂ ਨੇ, ਮੈਂ ਵੀ ਦੇਖ ਰਿਹਾ ਸਕਿਥੀਅਨ ਸਾਕਾ ਤੋਂ ਉਹਨਾਂ ਦਾ ਇਹ ਜਿੰਨੇ ਵੀ ਅਕਸ਼ਧਾਮ ਟੈਂਪਲ ਨੇ RSS ਦੇ ਫਰੰਟ ਹੀ ਨੇ ਔਰ KGB ਔਰ ਰਾ ਟੁਗੇਦਰ ਹੀ ਆਪਰੇਟ ਕਰਦੇ। ਹਾਂਜੀ, ਫਿਰ ਇਹ ਕਹਿੰਦੇ ਨੇ ਕਿ ਜਿਹੜੇ ਇੰਡੀਅਨ ਏਜੰਟ ਕਿੱਥੇ ਵੀ ਤੁਹਾਡੇ ਗੁਰਦੁਆਰਾ ਸਾਹਿਬ ਤੇ ਆਉਂਦੇ ਨੇ ਜਾਂ ਤੁਹਾਡੇ ਘਰ ਦੇ ਬਾਹਰ ਆਉਂਦੇ ਨੇ, ਇਹਨਾਂ ਨੂੰ ਕਹਿੰਦੇ ਠੋਕੋ ਤੇ ਨਾਲੇ ਕਹਿੰਦੇ ਪੁਲਿਸ ਦੇ ਹਵਾਲੇ ਕਰੋ। ਹਾਂ ਕਿਸੇ ਵੀ ਕੰਟਰੀ ਵਿੱਚ ਹੋਣ ਬਿਲਕੁਲ ਪੁਲਿਸ ਨੂੰ ਇਨਫਾਰਮ ਕਰੋ। ਹਾਂਜੀ, ਇਨਫਾਰਮ ਕਰੋ। ਹਾਂਜੀ ਬਿਲਕੁਲ। ਸੋ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਕਹਿੰਦੇ ਡਾਕਟਰ ਸਾਹਿਬ ਸਵੇਰ ਆਪਣਾ ਪ੍ਰੋਗਰਾਮ ਸ਼ੇਅਰ ਕਰਕੇ ਚੜ੍ਹਦੇ ਪੰਜਾਬ ਦੀ ਫਿਜ਼ਾ 'ਚ ਤੁਹਾਡੀ ਰੋਸ਼ਨ ਆਵਾਜ਼ ਗੂੰਜਣ ਲਾ ਦਿੱਤੀ ਹੈ ਆਪਾਂ। ਸੋ ਨਾਈਸ, ਵੈਰੀ ਬਿਊਟੀਫੁਲ ਕਮੈਂਟ। ਸਾਨੂੰ ਵੀ ਆਪਣੇ ਪੰਜਾਬ ਦੀ ਧਰਤੀ ਤੋਂ ਠੰਡੀ ਹਵਾ ਆਉਂਦੀ ਹੈ ਜਦੋਂ ਸਾਡੇ ਇਸ ਕਿਸਮ ਦੇ ਵੀਰ ਜੀ ਇਸ ਕਿਸਮ ਦਾ ਕੋਈ ਕਮੈਂਟ ਕਰਦੇ ਨੇ। ਕੇ ਜੀ ਕਹਿੰਦੇ ਤੁਹਾਡੇ ਟੁਡੇ ਵੀ ਗਾਟ ਅ ਨੋਟੀਫਿਕੇਸ਼ਨ ਫॉर ਸੱਚੋ ਸੱਚ ਪ੍ਰੋਗਰਾਮ। ਇਹ ਵੀ ਦੱਸ ਦਿਓ ਕਿੱਥੋਂ ਨੋਟੀਫਿਕੇਸ਼ਨ ਹੈ, ਫੇਸਬੁੱਕ ਤੇ ਜਾਂ YouTube ਦੇ ਉੱਪਰ ਤੁਹਾਨੂੰ ਮਿਲੀ ਹੈ? YouTube ਤੇ ਹੀ ਹੋਏਗੀ। ਹਾਂਜੀ ਫਿਲ ਜੀ, ਹਾਂਜੀ ਫਿਲ ਜੀ ਕਹਿੰਦੇ ਡਾਕਟਰ ਸਾਹਿਬ ਸਲਾਮ, ਇਫ ਇਜ਼ਰਾਈਲ ਹੈਜ਼ ਅ ਰਾਈਟ to defend itself, it means it can destroy humans of entire earth. ਹਾਂ ਉਸ ਪਾਸੇ ਨੂੰ ਜਾ ਰਹੇ ਨੇ, ਇਹਨਾਂ ਨੂੰ ਜੇ ਨਾ ਰੋਕਿਆ ਇਹ ਤਾਂ ਬਿਲਕੁਲ। ਜਸਵੀਰ ਬਰਾਜ ਜੀ ਫਤਿਹ ਬੁਲਾਉਂਦੇ ਨੇ ਐਂਡ ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ। ਹਾਂਜੀ ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਬੁਲਾਉਂਦੇ ਨੇ, ਗੁਰਮੁਖ ਮੁੰਦਰਾ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਖੜਕ ਸਿੰਘ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ, ਪਰਮਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ, ਸੁਖਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਵੀ ਬੁਲਾਉਂਦੇ ਨੇ। ਕੁਲਦੀਪ ਸਿੰਘ ਜੀ ਖਾਲਸਾ ਜ਼ਿੰਦਾਬਾਦ, ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਕੁਲਦੀਪ ਸਿੰਘ ਜੀ ਕਹਿੰਦੇ ਸਰ ਜੀ ਗੁੱਡ ਨਿਊਜ਼ ਐਂਡ ਲਖਵਿੰਦਰ ਸਿੰਘ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੰਧੂ ਸਾਹਿਬ ਜੀ ਵੀ ਬਾਪੂ ਜੀ ਤੇ ਭੈਣ ਜੀ ਨੀਲਮ ਕੌਰ ਜੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਲਖਵਿੰਦਰ ਪੰਨੂ ਜੀ, ਹਰਪ੍ਰੀਤ ਸਿੰਘ ਰਾਣਾ ਜ਼ਿੰਦਾਬਾਦ, ਦੀਪ ਸਿੱਧੂ ਜ਼ਿੰਦਾਬਾਦ ਕਹਿੰਦੇ ਨੇ ਐਂਡ SSK ਟਰਕਿੰਗ ਕਹਿੰਦੇ ਨੇ ਵੀ ਮਸਟ ਐਕਟ ਕੇਅਰਫੁਲੀ ਐਂਡ ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ। ਲਖਵਿੰਦਰ ਸਿੰਘ ਔਲਖ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ। ਯੂਨੀਵਰਸਿਟੀ ਨਗਰ ਕੀਰਤਨ ਦਾ ਅਸੀਂ ਪਾਰਟਿਸਿਪੇਟ ਕਰਾਂਗੇ। ਹਾਂਜੀ ਦੈਟਸ ਇਟ। ਸਾਡੀ ਟੀਮ ਉਹਨੂੰ ਕਵਰ ਕਰੇਗੀ ਲਾਈਵ ਜੀ। ਹਾਂਜੀ ਆਮ ਡਨ। ਯੈਸ ਹਾਂਜੀ। ਰਾਜਨਜੀਤ ਸਿੰਘ ਢਿੱਲੋਂ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਰਣਜੋਤ ਸਿੰਘ, ਸੋਹਣ ਸਿੰਘ ਮਾਲ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਗੁਰਫਤਿਹ ਜੀ। ਭੈਣ ਜੀ ਕਿਰਨਜੀਤ ਕੌਰ ਕਹਿੰਦੇ ਨੇ ਸਰਦਾਰ ਸੁਖਦੇਵ ਸਿੰਘ ਹੋਰਾਂ ਦੀ ਇਹ ਪੋਸਟ ਮੈਂ ਵੀ ਦੇਖੀ ਸੀ ਪਰ ਲੱਗਦਾ ਹੁਣ ਡਿਲੀਟ ਕਰਵਾ ਦਿੱਤੀ ਗਈ ਹੈ। ਬਿਲਕੁਲ ਕਰਵਾਤੀ ਹੋਏਗੀ ਜੀ, ਕਿਉਂਕਿ ਇੱਕ ਲਾਈਨ ਹੀ ਆਪਣੇ ਆਪ ਦੱਸ ਰਹੀ ਸੀ ਕਿ ਅਸੀਂ ਫਲਸਤੀਨੀ ਬਣ ਗਏ ਹਾਂਜੀ ਔਰ ਕਿਵੇਂ ਉਸ ਨੂੰ ਉਹਨਾਂ ਨੇ ਇਜ਼ਰਾਈਲ ਬਣਾ ਦਿੱਤਾ। ਫਿਰ ਗੁਰਨਾਮ ਸਿੰਘ ਕਹਿੰਦੇ ਨੇ ਇੰਡੀਅਨ ਇੰਨੇ ਜੋਗੇ ਨੇ ਨਫ਼ਰਤ ਤੋਂ ਬਿਨਾ ਕੁਝ ਨਹੀਂ ਇਹਨਾਂ ਕੋਲ, ਨਫ਼ਰਤ ਦਾ ਹੀ ਵਿਸ਼ਵ ਗੁਰੂ ਨੇ। ਹਾਂ ਬਣ ਜਾ ਰਹੇ ਨੇ, ਨਫ਼ਰਤ ਹੀ ਨਫ਼ਰਤ ਹੈ ਔਰ ਝੂਠ ਕੁਫਰ। ਕਮਲ ਸਿੰਘ ਕਹਿੰਦੇ ਨੇ ਮੋਦੀ ਰਾਜ ਆਉਣ ਤੋਂ ਬਾਅਦ ਗੋਰਿਆਂ ਦੇ ਦੇਸ਼ਾਂ ਵਿੱਚ ਹਿੰਦੂ ਨਾਂ ਤੇ ਬਹੁਤ ਸੰਸਥਾਵਾਂ ਬਣੀਆਂ ਹਨ। ਹਿੰਦੂ ਤਿਉਹਾਰਾਂ ਨੂੰ ਵੱਡੇ ਪੱਧਰ ਤੇ ਪ੍ਰਸਾਰਿਆ ਤੇ ਮਨਾਇਆ ਜਾਣ ਲੱਗਿਆ ਜੋ ਪਹਿਲਾਂ ਬਹੁਤ ਘੱਟ ਸੀ। ਹੁਣ ਤਾਂ ਹਰ ਥਾਂ ਕਰਵਾ ਚੌਥ ਤੇ 10 ਸਿਰਾਂ ਵਾਲੇ ਬਹੁਤ ਇਸ਼ਤਿਹਾਰ ਦੇਖਣ ਨੂੰ ਮਿਲਦੇ ਨੇ। ਸਿੱਖਾਂ ਨੂੰ ਵੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਾਡਾ ਤਾਂ ਕਈ ਸੰਤਾਂ ਦੀ ਫੋਟੋ ਤੇ ਇਤਰਾਜ਼ ਕਰਨ ਲੱਗ ਪੈਂਦੇ ਨੇ। ਇੱਕ ਹੋਰ ਗੱਲ, ਜੋ ਸਿੱਖਾਂ ਦੇ ਕਈ ਜਥੇ ਦੁਸਹਿਰੇ ਵਾਲੇ ਦਿਨ ਅਨੰਦਪੁਰ ਸਾਹਿਬ ਤੇ ਹੋਰ ਥਾਵਾਂ ਤੇ ਸ਼ਾਸਤਰ ਪੂਜਾ ਕਰਦੇ ਹਨ ਤੇ ਤਿਲਕ ਲਗਾ ਕੇ ਧੂਪ ਦਿੰਦੇ ਹਨ, ਇਸ ਦੇ ਇਤਿਹਾਸਕ ਤੇ ਗੁਰਮਤ ਪੱਖ ਤੋਂ ਆਪਣੇ ਦੇਖਣ ਸੁਣਨ ਵਾਲਿਆਂ ਨੂੰ ਜ਼ਰੂਰ ਦੱਸੋ। ਮੈਂ ਪਹਿਲੇ ਹਿੱਸੇ ਨੂੰ ਹੀ ਅੱਜ ਟੈਕਲ ਕਰਾਂਗਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡੀ ਫੰਡਿੰਗ ਜਿਹੜੀ ਹੈ ਇਸ ਸਾਰੇ ਨੂੰ ਕਰਵਾ ਚੌਥ ਔਰ ਨਵਰਾਤਰੇ ਔਰ ਇਸ ਲੈਵਲ ਤੇ ਈਵਨ ਜਸਟਿਨ ਟਰੂਡੋ ਨੇ ਵੀ ਨਵਰਾਤਰੇ ਦੀ ਮੁਬਾਰਕ ਦਿੱਤੀ। ਸੋ ਇੱਕ ਤਾਂ ਇਹ ਬਿਲਕੁਲ ਹਿੰਦੂ ਰਾਸ਼ਟਰ ਬਣਾਉਣ ਤੋਂ ਪਹਿਲਾਂ ਦੁਨੀਆ ਭਰ ਦੇ ਵਿੱਚ ਆਪਣੇ ਝੂਠ ਨੂੰ ਜਿਹੜਾ ਬਿਲਕੁਲ ਡਿਸਕ੍ਰਿਮੀਨੇਟਰੀ ਜਿਹੜਾ ਮਜ਼ਹਬ ਵਰਨ ਆਸ਼ਰਮ ਤੇ ਖੜਾ ਹੈ ਉਹਨੂੰ ਐਵੇਂ ਪ੍ਰੈਜ਼ੈਂਟ ਕਰਦੇ ਨੇ ਕਿ ਜਿਵੇਂ ਅਸੀਂ ਸਾਰੀ ਇਨਸਾਨੀਅਤ ਨੂੰ ਕਲਾਵੇ 'ਚ ਲੈਣ ਵਾਲੇ। ਔਰ ਸੈਕੰਡ ਪਾਰਟ ਤਾਂ ਮੈਂ ਫਿਰ ਕਿਸੇ ਵੇਲੇ ਟੈਕਲ ਕਰਾਂਗਾ। ਵੀਰ ਜਸਪੀਰ ਸਿੰਘ ਕਹਿੰਦੇ ਨੇ Indian rock killed Nijjar Sahib because Khalistan referendum process defeating the Indian diplomacy. So bad, no doubt about it. ਜਸਪਾਲ ਸਿੰਘ ਕਹਿੰਦੇ ਨੇ ਪੰਜਾਬੀਓ
डोंट फॉरगेट अक्टूबर 29 वोट फॉर खालिस्तान आज़ादी, पंजाब हल, पंजाब रेफरेंडम, फॉलो UN लॉ, गिव अस राइट, पंजाब रेफरेंडम खालिस्तान आज़ादी हल है। कोकारा सिंह कहते ने प्यारे भाजी डॉक्टर साहब ते प्यारे भैन जीओ, वाहिगुरू जी का खालसा वाहिगुरू जी की फतेह। सानू सब नू खालसे पंथ के निशाने वास्ते हर सिख नू 2 टाइम अरदास जरूर करनी चाहिए है जी, मेहरबानी जी। बिल्कुल 2 टाइम ही नहीं, साडी तो चत्ते पैर ही अरदास होनी चाहिए, पर इस दे नाल नाल सानू उहदे लई अपना बनदा हिस्सा भी पाउणा चाहिए। अरदास गुरु दे हजूर है, उस हर सिख जिहड़ा है उसका फर्ज बनदा है, लेकिन उस दे नाल ये भी है कि बतौरे सिख मैं अपने कौमी घर खालिस्तान की तामीर विच की योगदान पा रहा। दीप सिंह कहते ने खालसा तो हमेशा सरबत दे भले की अरदास करता है, उसे अरदास विच सब कुछ है, खालसे का कौमी घर भी विचे ही है, कोई बाहर नहीं। हालांकि अरदास असी खालसा जी के बोलबाले भी मंगते हैं और पंथ की जीत भी मंगते हैं, सो ये साडा हिस्सा है। और कृपाल चीमा वो कहते ने इतिहास हम जागीरा ना रहें, तुर्कों ते कब ही मार तेग ते लहेंगे, पातशाही सब ही दसम पिता पकड़ाएं, शस्त्र मोहे करमे, सो हम कब ही छोड़ई जो लौ तन धर्मे। ये उन्होंने खालसा सिद्धांत नूं कहा भी असीं तलवार दे जोर नाल पातशाही लवांगे, असीं तुहाडीआं दित्तिआं जगीरां नहीं लैणीआं। सानू 10वें पातशाह ने शस्त्र फड़ाए ने, वो असीं कदे नहीं छड्डणे, और वो साडे तन नाल हमेशा धर्म वांग ने, और असीं इन्हां दे बलबूते ते ही पातशाही लवांगे। जगतार सिंह जौहल कहंदे ने डॉक्टर साहब जे हमास दे हथ जोर आया घट उन्हां भी नहीं करनी, अज जोर इजराइल दा है वो कर रहा है, हिंदूवादी आपदे जोर ला रहे ने, ला जांदे पातशाह दी बाणी, जिस हथ जोर कर वेख्या सोए सच हो रही है। ये ठीक है कि जिहड़ा जोरावर हुंदा वो चमदियां चलाउंदा है, पर बतौरे सिख असीं हर जोरावर नूं चैलेंज कीता है, बीते च भी अज भी कर रहे हैं। सो असीं समझते हैं कि भी साडी हमदर्दी हमेशा उस खलकत नाल है जिहड़ी रब दी बनाई हुई है, और जिहड़ी किसी भी देवी जबर और जुल्म का शिकार हुंदी है उसनूं चैलेंज है। कृपाल सिंह चीमा जी की एक होर लिखत है, पर मैं घड़ीवाल भी देख रहा, लंबी लिखत है, उन्होंने एक असीं सांझी कर लई। सिंह हरमिंदर उन्होंने फतेह बुलाई है। राजविंदर सिंह कहते हैं वट एवर टेररिस्ट इंडियन स्टेट इज़ डूइंग इट मेक्स अवर केस स्ट्रोंगर इन द वर्ल्ड, नाउ द वर्ल्ड कैन सी वाई सिक्स नीड देयर ओन कंट्री। कोई शक नहीं सर, अज किसी ने कमेंट किया कि जिन्ने कनेडा इंडिया के रिलेशनस माड़े होंदे ने उन्ना वो खालिस्तान के हक च जाता है, ठीक है। और दीप सिंह होरां ने कहा कि भी 2 बंदी ने हमास ने वापस किए ने। दीप सिंह जी तुसीं शायद लेट ज्वाइन किया होए, असी ओपनिंग दे विच इस नूं डिस्कस किया है। और राजविंदर सिंह होरां दा फिर कमेंट है कि टेररिस्ट इंडियन स्टेट्स एंड इज़ नीयर, बकरे दी मां कद तक खैर मनाएगी, इन्हां दे पाप दा घड़ा भर गया, ठीक फरमाया। और एम जावेद बाबर कहते ने ना हिंदी ना हिंदुस्तान, पंजाब दा हक खालिस्तान, खालिस्तान जिंदाबाद। जी राज साहब तुहाडा बहुत बहुत शुक्रिया। सो इस नाल अपने व्यूअर्स को लेने इजाजत। व्यूअर्स साडे प्रोग्राम का समा इत्थे मुकदा है। तुसीं अपनी राय ते सुझाव सानूं भेजना भुलना साडे इस पते ते sos@tv84.tv ते असीं अपना प्रोग्राम लैके फिर दोबारा तुहाडे रूबरू होवांगे। तद तक ले मैनूं ते अपना सुना गया दो देखदे रहो TV84। बुला दिओ फतेह। वाहिगुरू जी का खालसा वाहिगुरू जी की फतेह। रब राखा।